ਇੱਥੇ ਮੇਲਾ ਹੁੰਦਾ, ਉਹਨਾਂ ਦੇ ਟਾਈਮ ਤੇ ਵੀ ਮੇਲਾ ਹੁੰਦਾ, ਹੁਣ ਵੀ ਮੇਲਾ ਹੁੰਦਾ। ਅੱਛਾ, ਉਦੋਂ ਚੰਗਾ ਹੁੰਦਾ, ਹੁਣ ਮੰਦਾ ਹੁੰਦਾ। ਸਭ ਮੇਲਾ ਹੁੰਦਾ। ਉਦੋਂ ਚੰਗਾ ਹੁੰਦਾ, ਹੁਣ ਮੰਦਾ ਹੁੰਦਾ? ਨਹੀਂ, ਮੰਦਾ ਦਾ ਮਸਲਾ ਇਹ ਉਦੋਂ ਵੀ ਮੇਲਾ ਕਰਾਉਂਦਾ, ਹੁਣ ਵੀ ਜਿੰਨੇ ਜੋਗੇ ਹੁੰਦੇ ਨੇ ਲੋਕ ਕਰਾਉਂਦੇ ਨੇ। ਸਹੀ, ਚੁਣ ਕੇ ਕਰਾਉਂਦੇ ਨੇ, ਕੌਡੀ ਵੀ ਹੁੰਦੀ ਹੈ, ਭੰਡਾਰਾ ਵੀ ਵਰਦੇ ਨੇ। ਅੱਛਾ ਅੱਛਾ, ਜਿੰਨੀ ਜੋਗਾ ਕੋਈ ਹੈ ਕਰਦਾ ਹੈ। ਸਹੀ ਸਹੀ, ਇਹਨਾਂ ਦੇ ਟਾਈਮਾਂ ਦੇ ਉੱਤੇ। ਠੀਕ ਹੈ, ਠੀਕ। ਇਹ ਉਦੋਂ ਜੀ ਬਹਾਦਰ ਸਿੰਘ ਨੇ ਭੇਜੇ ਨੇ ਬੰਦੇ ਆਪਣਾ ਪਿੰਡ ਦਾ ਨਕਸ਼ਾ ਲੈਣ। ਆ ਜਾ ਢਾਣੀ ਕੋਈ ਜਾ ਤੂੰ ਕਿਹਦੇ ਘਰ ਤੋਂ ਤੁਸੀਂ ਨਹੀਂ ਲੱਗੇ। ਠੀਕ ਹੈ ਬਾਬਾ ਜੀ, ਆ ਤੁਸੀਂ ਦੱਸੀ ਹਵੇਲੀ ਬਹਾਦਰ ਸਿੰਘ ਦੀ? ਆਹੇ ਮਕਾਨ ਬਣਿਆ। ਅੱਛਾ, ਇਹਨਾਂ ਦੀ ਬੇਟੀ ਸਾਰੀ ਇਹ ਜੀ ਆ ਬਹਾਦਰ ਸਿੰਘ ਦੀ ਹਵੇਲੀ ਸੀ ਜੀ, ਕੁੱਲਾ ਮੰਡਿਆਲਾ ਦੇ ਵਿੱਚ ਮੈਂ ਮੌਜੂਦ ਹਾਂ, ਤਹਿਸੀਲ ਤੇ ਜ਼ਿਲ੍ਹਾ ਨਾਰਵਾਲ। ਤੇ ਇਸ ਪਿੰਡ ਦੀਆਂ ਤੁਹਾਨੂੰ ਮੈਂ ਗਲੀਆਂ ਦਾ ਵੀ ਦਿਖਾ ਰਿਹਾ ਹਾਂ। ਜੀ ਬਾਬਾ ਜੀ ਸਾਡੇ ਨਾਲ ਨਾਲ ਉਹ ਜਿਹੜਾ ਮਕਾਨ ਹੈ ਨਾ, ਹਾਂਜੀ, ਉਹਦਾ ਸੀ ਇਹ ਜਿਹੜਾ ਜਿਹਦੇ ਤੇ। ਅੱਛਾ, ਇਹ ਇਹਨਾਂ ਨੇ ਹੁਣ ਬਣਾਇਆ, ਉਦੋਂ ਵੀ ਪੱਕਾ ਸੀ ਉਹ। ਹਾਂ ਹਾਂ, ਤੇ ਉਹ ਛੱਡ ਕੇ ਜਦੋਂ ਦੀ ਸ਼ਾਦੀ ਹੋਈ ਨਾ ਲਾਲ ਸਿੰਘ ਦਾ ਸੀ। ਹਾਂ, ਉਹ ਜਦੋਂ ਸ਼ਾਦੀ ਹੋਈ ਉਹਦੀ, ਉਹ ਮਕਲਾਵਾ ਲੈਣ ਗਏ ਤਾਂ ਉੱਥੇ ਤੁਰ ਗਏ। ਉਹ ਜਿਹੜਾ ਮੱਤੇ ਦੀ ਸ਼ਾਦੀ ਹੋਈ ਸੀ। ਅੱਛਾ, ਉਹ ਉਹਨਾਂ ਦੇ ਮਕਾਨ ਸੀ। ਇਹ ਦੂਜੇ ਸਨ ਹੋਰ ਅੱਗੇ ਖਰਕੂ ਹੋਣੀ। ਮਕਲਾਵਾ ਲੈਣਗੇ ਪਰ ਫਿਰ ਪਿੰਡ ਨਹੀਂ ਵਾਪਸ ਆਏ? ਨਹੀਂ, ਉੱਥੋਂ ਹੀ ਪਰਾਂ। ਉੱਥੋਂ ਪਰ ਹੋ ਗਏ। ਹਾਂ, ਅੱਛਾ। ਅੱਛਾ, ਹੁਣ ਅਸੀਂ ਜਾ ਰਹੇ ਹਾਂ ਕਿੱਧਰ ਭਲਾ? ਹੁਣ ਤੁਸੀਂ ਘੁੱਗੀ ਵੱਲ। ਅੱਛਾ, ਵਾਹ ਜੀ ਹੁਣ ਵਾਹ। ਉਹਨੂੰ ਮਾਰੋ। ਇਹ ਜਿਹੜਾ ਮਕਾਨ ਉਹਨਾਂ ਦਾ। ਅੱਛਾ, ਇਹ ਇਹ ਜਿਹੜੀ ਜਗ੍ਹਾ ਸੀ, ਬਸ ਠੀਕ ਇੱਥੇ। ਹੈ ਕੋਈ। ਚਲੋ ਅੱਛਾ ਬਾਬਾ ਜੀ, ਦੱਸੋ ਹੁਣ ਕੈਮਰਾ ਆਨੇ। ਹਾਂਜੀ, ਇਹ ਮਕਾਨ ਕਿਹਦਾ ਜੀ? ਇਹ ਤੋਂ ਦੱਸੇ ਵੀ ਘੁੱਗੀ, ਉਹਦਾ ਵਾਲ ਸਾਹਿਬ, ਉਹਨਾਂ ਦਾ ਨਾਮ ਸਾਹਮਣੇ ਆਉਂਦਾ। ਉਹਨਾਂ ਦੀ ਜ਼ਮੀਨ ਉਹ ਬੰਨੋ ਪਾਰ ਹੋ ਗਈ ਸੀ। ਉਹ ਪਟਵਾਰੀ ਸਨ। ਪਟਵਾਰੀ ਸੀ। ਠੀਕ ਹੈ, ਹਾਂ, ਇਹ ਉਹਨਾਂ ਦਾ ਮਕਾਨ ਸੀ। 12 ਸੀ ਉੱਤੇ, 12 ਸੱਟ ਗਿਆ। ਸਹੀ। ਹੁਣ ਸਾਡੇ ਮਕਾਨ ਰਹਿ ਗਏ, 12 ਹੁਣੇ ਢਾਇਆ ਨੇ। ਇਹ ਉਹਨਾਂ ਦੀ ਰਾਇਸ਼ ਸੀ ਸਾਰੀ। ਠੀਕ ਹੈ, ਠੀਕ ਹੈ। ਵਾਹ ਵੱਡਾ ਘਰ ਸੀ। ਹਾਂ ਹੋਏ, ਉਹ ਸਾਰਾ ਉਹਨਾਂ ਦੇ ਥਾਂ ਹੀ ਆ ਕੇ ਉੱਥੇ ਜਾ ਕੇ ਸਾਰਾ ਉਹਨਾਂ ਦੇ ਘਰ ਸੀ। ਇਹ ਉੱਥੇ ਚਬਾਰੇ ਹੈ। ਚਬਾਰਾ ਹੁਣ ਆ ਕੇ ਇਹਨਾਂ ਨੇ ਢਾਇਆ, ਫਿਰ ਉਹ ਚਬਾਰਾ ਨਹੀਂ ਇਕੱਠਾ ਕੋਈ ਵੀ। ਅੱਛਾ ਅੱਛਾ, ਇਹ ਆ ਹੁਣ ਕਮਰੇ ਨਾ ਪਾਏ ਨੇ, ਇਹ ਸਾਰਾ ਉਹਨਾਂ ਦੇ ਮਕਾਨ ਸੀ। ਠੀਕ 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 ਠੀਕ। ਚਲੋ ਸਹੀ, ਚਲਿਏ। ਚਲੋ ਹੋਰ ਕੋਈ। जी अस्सलाम वालेकुम, सत श्री अकाल, प्रणाम दोस्तों। मैं ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ, ਇੱਕ ਨਵੀਂ ਐਪੀਸੋਡ ਦੇ ਨਾਲ, ਇੱਕ ਨਵੀਂ ਜਗ੍ਹਾ ਤੇ ਹਾਜ਼ਰ ਹਾਂ। ਦੋਸਤੋ ਅੱਜ ਸਾਂਝਾ ਪੰਜਾਬ ਤੁਹਾਨੂੰ ਪਿੰਡ ਕੁੱਲਾ ਮੰਡਿਆਲਾ ਦੇ ਵਿੱਚ ਲੈ ਕੇ ਆਇਆ ਵੀ, ਜਿਹਦਾ ਦੂਸਰਾ ਨਾਂ ਵੱਡਾ ਕੁੱਲਾ। ਤੇ ਇਸ ਪਿੰਡ ਦਾ ਜ਼ਿਲ੍ਹਾ ਤੇ ਤਹਿਸੀਲ ਨਾਰੋਵਾਲ, ਤੇ ਨਾਰੋਵਾਲ ਦੇ ਆਪਣਾ ਏਰੀਆ ਦੇ ਵਿੱਚ ਆ ਪਿੰਡ ਆਂਦਾ ਜੀ। ਤੇ ਅੱਜ ਅਸੀਂ ਇੱਥੇ ਹਾਜ਼ਰ ਹੋਏ ਸਾਡੇ ਬੜੇ ਹੀ ਪਿਆਰੇ ਮਿੱਤਰ ਵਿਕਰਮਜੀਤ ਸਿੰਘ ਦੀ ਰਿਕੁਐਸਟ ਤੇ ਬਹੁਤ ਅਰਸੇ ਤੋਂ, ਬਹੁਤ ਚਿਰ ਤੋਂ ਸਾਨੂੰ ਉਹ ਰਿਕੁਐਸਟ ਕਰ ਰਹੇ ਸਨ। ਤੇ ਅੱਜ ਸਾਨੂੰ ਰੱਬ ਨੇ ਮੌਕਾ ਬਖਸ਼ਿਆ, ਅਸੀਂ ਇਸ ਪਿੰਡ ਦੇ ਵਿੱਚ ਹਾਜ਼ਰ ਹੋਏ। ਤੇ ਅੱਜ ਅਸੀਂ ਤੁਹਾਨੂੰ ਇਸ ਪਿੰਡ ਦੇ ਬਾਰੇ ਜਾਣਕਾਰੀ ਦੇਵਾਂਗੇ, ਦੱਸਾਂਗੇ ਕਿ ਇਸ ਪਿੰਡ ਦੇ ਵਿੱਚ ਸਨ 47 ਤੋਂ ਪਹਿਲੇ ਕੀ ਕੁਝ ਹੋਇਆ, ਤੇ ਉਹਨਾਂ ਦੇ ਬਜ਼ੁਰਗਾਂ ਬਾਰੇ ਵੀ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ, ਕਿਆ ਉਹਨਾਂ ਨੂੰ ਜਾਣਦੇ ਸਨ। ਤੇ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂ ਕਿ ਇਹ ਜਿਹੜਾ ਪਿੰਡ ਕੁੱਲਾ ਮੰਡਿਆਲਾ ਬਹੁਤ ਹੀ ਵੱਡੇ ਪੰਜਾਬੀ ਕਮੇਡੀਅਨ ਗੁਰਪ੍ਰੀਤ ਘੁੱਗੀ, ਸਰਦਾਰ ਗੁਰਪ੍ਰੀਤ ਘੁੱਗੀ ਸਾਹਿਬ, ਉਹਨਾਂ ਦੇ ਬਜ਼ੁਰਗ ਵੀ ਇਸ ਪਿੰਡ ਤੋਂ ਬਿਲੋਂਗ ਕਰਦੇ ਸਨ।
ਗੁਰਪ੍ਰੀਤ ਘੁੱਗੀ ਸਾਹਿਬ ਨੂੰ ਬਹੁਤ ਸਾਰੇ ਲੋਕ ਜਾਣਦੇ ਨੇ। ਉਹਨਾਂ ਦਾ ਨਾਂ ਕਿਸੇ ਤਾਰੀਫ ਦਾ ਮੁਹਤਾਜ ਨਹੀਂ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਂ ਤੋਂ ਵਾਕਿਫ ਤੇ ਆਪਣੀਆਂ ਉਹ ਗੱਲਾਂ ਨਾਲ ਐਕਟਿੰਗ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਹਸਾ ਰਹੇ ਨੇ। ਤੇ ਮੈਂ ਇਸ ਵੇਲੇ ਤੁਹਾਨੂੰ ਵੱਡਾ ਕੁੱਲਾ ਦਾ ਵਿਊ ਦਿਖਾ ਰਿਹਾ ਹਾਂ ਤੇ ਮੈਂ ਆਪ ਬਹੁਤ ਵੱਡਾ ਫੈਨ ਹਾਂ ਗੁਰਪ੍ਰੀਤ ਭਾਜੀ ਦਾ। ਇਹ ਜੀ ਸਕੂਲ ਮਾਰੋ ਟਿਕ। अस्सलाम वालेकुम जी। वालेकुम सलाम जी। बाबा जी की हाल है? अल्लाह जी बड़ी करने वाली है, रहमत होली। की नाम जी अपना? मोहम्मद रफीक भट्ट मोहम्मद जलालदीन। हाँ मोहम्मद रफीक भट्ट साहब बलदीयत तुहाडी जलालदीन जी ठीक है। ते बाबे दा नाम की सी दादे दा? ਉਹਦਾ ਨਾਮ ਮੇਰਾ ਖਿਆਲ ਕਿ ਹੈ ਬਾਬਾ ਨਾਨਕ ਨੂੰ ਕੀ ਕਦੇ ਕਸ਼ਮੀਰ ਦੇ ਕੋਲ ਆਇਆ ਸਾਨੂੰ। अच्छा अच्छा ਉਹਨਾਂ ਦਾ ਨਾਮ ਹੁਣ चलो कोई नहीं। अच्छा अच्छा बाबा जी तुसी इस वेले किहड़े पिंड च बैठे हो? ਸਕਣਾ ਕੁੱਲਾ ਮੰਡਿਆਲਾ। सकना कुल्ला मंडियाला। ਹਾਂ ਇਹਦਾ ਦੂਸਰਾ ਨਾਮ ਇਹਨੂੰ ਵੱਡਾ ਕੁੱਲਾ ਵੀ ਕਹਿੰਦੇ ਨੇ? ਇਹਨੂੰ ਵੱਡਾ ਕੁੱਲਾ ਵੀ ਕਹਿੰਦੇ ਨੇ। ਠੀਕ। ਇਹ ਵੀ ਛੋਟਾ ਕੁੱਲਾ ਉਹ ਨਾਲ ਪਰਾਂ ਇਹਦੇ ਵਿੱਚੋਂ ਨਿਕਲ ਕੇ 10 ਵੀ ਘਰ ਗਏ ਨੇ। अच्छा अच्छा ਉਹ ਛੋਟਾ ਕੁੱਲਾ ਬਣ ਗਿਆ। ਹਾਂ ਉਹ ਛੋਟਾ ਬਣ ਠੀਕ ਹੈ। ਤੇ ਬਾਬਾ ਜੀ ਕੁੱਲਾ ਮੰਡਿਆਲਾ ਦਾ ਤਹਿਸੀਲ ਤੇ ਜ਼ਿਲ੍ਹਾ? ਤਹਿਸੀਲ ਉਦੋਂ ਜਿਹੜੀ ਸੀ ਨਾ ਸਾਡੇ ਹਾਂ ਉਹ ਤਹਿਸੀਲ ਨਾਰਵਲ ਸੀ, ਠੀਕ ਹੈ। ਜ਼ਿਲ੍ਹਾ ਸਿਆਲਕੋਟ ਸੀ 47 ਟਾਈਮ 47 ਦੇ ਟਾਈਮ। ਫਿਰ ਤਹਿਸੀਲ ਪਹਿਲੋਂ ਸਭ ਸ਼ੁਰੂ ਤੋਂ ਤਹਿਸੀਲ ਸਾਡੀ ਰਈਆ ਠਾਣਾ ਸੀ ਅੱਛਾ ਪਹਿਲੇ ਵਕਤਾਂ ਤੇ। ਪਹਿਲੇ ਵਕਤਾਂ ਜਿਹੜੇ ਇੱਥੇ ਸਨ ਨਾ ਜੀ, ਜੀ। ਉਦੋਂ ਤਹਿਸੀਲ ਸਾਡੀ ਰਈਆ ਠਾਣਾ ਸੀ। ਅੱਛਾ ਹਾਂਜੀ ਉੱਥੋਂ ਫਿਰ ਤਹਿਸੀਲ ਪੁੱਟੀ ਗਈ, ਇਹ ਨਾਰਵਲ ਚਲੀ ਗਈ, ਜ਼ਿਲ੍ਹਾ ਸਿਆਲਕੋਟ ਬਣ ਗਿਆ। ਥਾਣਾ ਉਹੀ ਚੱਲ ਰਿਹਾ ਜੀ। ਸਾਡਾ ਰਈਆ ਹੀ। ਠੀਕ ਹੈ ਹਾਂਜੀ ਸਹੀ ਹੈ। ਸਟੇਸ਼ਨ ਵੀ ਰਈਆ ਹੀ ਲੱਗਦਾ ਹੈ। ਤੇ ਹੁਣ ਇਸ ਵੇਲੇ ਮੌਜੂਦਾ ਹੁਣ ਇਸ ਵੇਲੇ ਮੌਜੂਦਾ ਹਾਂ ਆਪਣਾ ਤਹਿਸੀਲ ਸ਼ਕਰਗੜ੍ਹ ਜਾਂਦਾ ਕਿ ਜਾਂ ਨਾਰਵਲ ਜਾਂਦਾ ਵੇ? ਸਾਡਾ ਜਿਹੜਾ ਹੈ ਤਹਿਸੀਲ ਸ਼ਹਿਰਗੜ੍ਹ ਨਹੀਂ ਉਹ ਵੱਖਰਾ ਜਿਹੜਾ ਹੈ। ਅੱਛਾ ਸਾਡਾ ਨਾਰਵਲ ਜਿਹੜਾ ਵੱਖਰਾ ਹੈ। ਅੱਛਾ ਹੁਣ ਇਸ ਵੇਲੇ ਜਿਹੜਾ ਕੁੱਲਾ ਮੰਡਿਆਲਾ ਵੇ ਤਹਿਸੀਲ ਨਾਰਵਲ ਦੇ ਵਿੱਚ ਆਉਂਦਾ ਤਹਿਸੀਲ ਨਾਰਵਲ। ਤੇ ਜ਼ਿਲ੍ਹਾ ਵੀ ਨਾਰਵਲ ਹੀ ਲੱਗਦਾ? ਜ਼ਿਲ੍ਹਾ ਵੀ ਨਾਰਵਲ। ਠੀਕ ਹੋ ਗਿਆ ਜੀ ਠੀਕ ਹੋ ਗਿਆ। ਦੋਵੇਂ ਸ਼ਹਿਰਾਂ ਨਾਰਵਲ ਦੀ। ਬਾਬਾ ਜੀ ਤੁਸੀਂ ਸਾਨੂੰ ਦੱਸੋ ਕਿ 47 ਵੇਲੇ ਤੁਹਾਡੀ ਉਮਰ ਕਿੰਨੀ ਸੀ? ਮੇਰੀ ਉਦੋਂ ਮੇਰਾ ਖਿਆਲ ਜੀ 15-16 ਸਾਲ ਸੀ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣੇ। ਕਿਉਂ ਜਦੋਂ ਮੇਰੇ ਸਿੱਖ ਗਏ ਨਾ ਇੱਥੋਂ ਜੀ ਜੀ ਸਾਡੇ ਪਿੰਡ ਦੇ ਸਰਦਾਰ ਸਨ। ਅੱਛਾ ਸਾਡਾ ਪਿੰਡ ਸਾਰੇ ਸਿੱਖਾਂ ਨਾਲ ਭਰ ਗਏ। ਅੱਛਾ ਬੜੀ ਬੜੀ ਦੂਰੋਂ ਆਏ ਹਨ ਲੋਕ ਜਿਹੜੇ ਇੱਥੇ ਪਨਾਹ ਲੈਣ ਵਾਸਤੇ। ਇਹ ਸਰਦਾਰਾਂ ਦਾ ਪਿੰਡ ਸਰਦਾਰਾਂ ਦਾ ਪਿੰਡ ਹੈ। ਜਿਸ ਵੇਲੇ ਉਹ ਰਾਜ ਨੇ ਸਾਡੇ ਪਿੰਡ ਬਾਉ ਡਿਪਟੀ ਇਨਾਮ ਸਿੰਘ ਫੌਜਤਨ ਜੈਲਦਰ ਸ਼ਬੈਪੋ ਨੇ ਇਹਨਾਂ ਨੂੰ ਐਲਾਨ ਕੀਤਾ ਹੈ ਕਿ ਮੇਰੇ ਪਿੰਡ ਦੇ ਜਿਹੜੇ ਮੁਸਲਮਾਨ ਭਰਾ ਨੇ ਇਹਨਾਂ ਨੂੰ ਕੋਈ ਬੰਦਾ ਨਾ ਛੱਡੇ। ਅੱਛਾ ਇਹਨਾਂ ਨੂੰ ਕੋਈ ਨਾ ਛੇੜੇ। ਠੀਕ। ਸਾਨੂੰ ਕਿਸੇ ਨੇ ਹੱਥ ਨਹੀਂ ਲਾਇਆ, ਵਾਹ ਜੀ ਵਾਹ ਕਿਸੇ ਜੀ ਨੇ ਹੱਥ ਨਹੀਂ ਲਾਇਆ। ਸਹੀ ਜਦੋਂ ਗਏ ਨੇ ਉਹ ਚਾਬੀਆਂ ਸਾਨੂੰ ਦੇ ਗਏ ਨੇ, ਕੋਈ ਕਿਸੇ ਨੂੰ ਚਾਬੀਆਂ ਦੇ ਗਏ ਨੇ, ਉਹਨਾਂ ਕੁਝ ਨਹੀਂ ਖੜਿਆ। ਚਲੋ ਉਹਨਾਂ ਜਿਸ ਵੇਲੇ ਬਾਰਡਰ ਤੇ ਗਏ ਨੇ ਦਰਿਆ ਦੇ ਭੈਣੀ ਵਧਾਈ ਵਾਲਾ ਜੈਲਦਾਰ ਵੀ ਬੜਾ ਠੀਕ ਠਾਕ ਸੀ। ਅੱਛਾ ਉਹ ਇਹਨਾਂ ਦੇ ਰਿਸ਼ਤੇਦਾਰ ਸਾਹਿਬ ਉਹਦੇ ਕੋਲ ਗਏ ਨੇ। ਉਹਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਹਿੱਸੇ ਦੇ ਨਾਲ ਦਰਿਆ ਪਾਰ ਕਰ ਦਿਓ। ਚਲੋ ਬਾਬਾ ਜੀ ਅਸੀਂ ਵੀ ਤੁਹਾਡੇ ਨਾਲ ਗੱਲ ਕਰਨੇ ਆ। ਪਹਿਲੇ ਥੋੜਾ ਬਹੁਤ ਤੁਹਾਡੇ ਪਿੰਡ ਬਾਰੇ ਜਾਣ ਲਈਏ। ਬਾਬਾ ਜੀ 47 ਵੇਲੇ ਵੱਡਾ ਕੁੱਲਾ ਮੰਡਿਆਲਾ ਕਿੱਡਾ ਕੁ ਵੱਡਾ ਪਿੰਡ ਸੀ? ਇਹ ਸ਼ੁਰੂ ਤੋਂ ਇਹਦਾ ਪਿੰਡ ਹੈ। ਅੱਛਾ ਹਾਂ ਮਤਲਬ ਠੀਕ ਠਾਕ ਪਿੰਡ ਇਹ ਸੀ। ਸ਼ੁਰੂ ਤੋਂ ਵੱਡਾ ਪਿੰਡ ਸੀ। ਕਿੰਨੀਆਂ ਪੱਤੀਆਂ ਸਨ? ਹੈਂ? ਕਿੰਨੀਆਂ ਪੱਤੀਆਂ ਸਨ? ਨੰਬਰਦਾਰ ਕਿੰਨੇ ਸਨ ਉਸ ਵੇਲੇ? ਉਸ ਵੇਲੇ ਨੰਬਰਦਾਰ ਹੁਣ ਵੀ ਇੱਕ ਹੀ, ਅੱਛਾ ਉਦੋਂ ਵੀ ਇੱਕ ਹੀ ਨੰਬਰਦਾਰ ਸੀ। ਸਿਪਾਹੀਪੁਰ ਨੰਬਰਦਾਰ ਜਿਹਨੂੰ ਦੱਸਿਆ ਇਹ ਸਾਰੀ ਗਲੀ ਸੀ। ਅੱਛਾ ਕੀ ਨਾਂ ਸੀ ਜੀ ਉਸ ਵੇਲੇ 47 ਤੋਂ ਪਹਿਲਾਂ ਜਿਹੜਾ ਨੰਬਰਦਾਰ ਸੀ? ਉਹਦੇ ਨਾਂ ਸੀ ਇਥੋਂ ਸਿਪਾਹੀਪੁਰ ਨੂੰ ਕਹਿੰਦੇ ਹਾਂ। ਇਥੋਂ ਗਈ ਜੋ ਇੱਥੋਂ ਨਿਕਲਦਾ ਨੰਬਰਦਾਰ ਉਹ ਸੀ। ਹਾਂਜੀ ਹਾਂਜੀ ਉਹਦੇ ਜੈਲਦਾਰ ਜਿਹੜਾ ਸੀ ਫੌਜਾ ਸਿੰਘ ਸੀ। ਜੈਲਦਾਰ ਫੌਜਾ ਸਿੰਘ ਸੀ। ਹਾਂ, ਸਰਦਾਰ ਅੱਛਾ। ਫੌਜਾ ਸਿੰਘ। ਉਹਦਾ ਭਰਾ ਡਿਪਟੀ ਸੀ ਅੱਛਾ ਬਾਉ ਨਾਨਕ ਸਿੰਘ। ਬਹੁ ਉਹਦਾ ਭਰਾ ਡਿਪਟੀ ਸੀ। ਅੱਛਾ ਉਹ ਅੱਛਾ ਬਾਉ ਨਾਨਕ ਸਿੰਘ। ਬਹੁ ਨਾਮ ਸਿੰਘ। ਹਾਂ ਅੱਛਾ ਤੇ ਉਹਨੂੰ ਫਿਰ ਬਾਹਰ ਹੁਣ ਕੋਈ ਕਰਤਾਰ ਸਿੰਘ ਆ ਗਿਆ, ਬਹਾਦਰ ਸਿੰਘ ਆ ਗਿਆ, ਸਰਦਾਰ ਸਾਰੇ ਹੀ ਸਰਦਾਰ ਸਾਹਿਬ। ਅੱਛਾ ਉਹ ਜਿਹੜੀ ਸਾਡੇ ਪਿੰਡ ਦੀ ਜਿਹੜੀ ਸਾਈਆਂ ਦੀ ਬਸਤੀ ਹੈ ਨਾ ਜੀ ਜੀ ਉਹ ਵੀ ਅੱਜ ਸਾਡੇ ਇਲਾਕੇ ਦੇ ਸਾਰੇ ਪਿੰਡੋਂ ਵੱਡੀ ਸੀ। ਇਹਨਾਂ ਮੁਲਕੋਂ ਵਾਹ ਜੀ ਵਾਹ ਇਹ ਸਾਰੇ ਇਲਾਕੇ ਨੂੰ ਸਾਡੇ ਪਿੰਡ ਦੀ ਜਿਹੜੀ ਨਾ ਇਹ ਕਿਸ਼ਤ ਜਿਹੜੇ ਸਾਨੂੰ ਜ਼ਿਆਦਾ ਸਨ। ਠੀਕ ਜੀ ਬਾਬਾ ਜੀ ਤੁਸੀਂ ਦੱਸਿਆ ਕਿ ਇੱਥੇ ਸਿੱਖਾਂ ਦਾ ਜ਼ੋਰ ਸੀ। ਸਿੱਖ ਬੜੀ ਵੱਡੀ ਤਾਦਾਦ ਦੇ ਵਿੱਚ ਹਾਂਜੀ। ਰਹਿੰਦੇ ਸਨ ਤੇ ਮੁਸਲਮਾਨਾਂ ਦੇ ਕਿੰਨੇ ਘਰ ਸਨ ਉਸ ਵੇਲੇ? ਮੁਸਲਮਾਨਾਂ ਦੇ ਘਰ ਉਦੋਂ ਵੀ ਬੜੇ ਸਨ। ਅੱਛਾ ਮਤਲਬ ਮੁਸਲਮਾਨ ਦੇ ਘਰ ਉਦੋਂ ਵੀ ਬੜੇ ਸਨ। ਹੁਣ ਇੱਥੋਂ ਲਾ ਕੇ ਨਾ ਮੇਰੇ ਘਰ ਤੋਂ ਲਾ ਕੇ ਆ ਜਿਹੜੀ ਗਲੀ ਜਾਂਦੀ ਨੇ ਪਰਾਂ ਬਾਹਰ ਨੂੰ ਜੀ ਜੀ ਇਹ ਸਾਰੇ ਘੁਮਿਆਲ ਬਣਾ ਰਹੀ ਸੀ। ਅੱਛਾ ਉਦੋਂ ਇਹ ਸਾਰੀ ਮੁਸਲਮਾਨ ਨੇ ਸਾਰੀ
ਮੁਸਲਮਾਨ ਦੀ ਹਾਂ ਹਾਂ ਇੱਥੇ ਸਾਡੇ ਆ ਘਰ ਦੇ ਵਿੱਚੋਂ ਇੱਥੇ ਇੱਕ ਘਰ ਹੈ ਤੇ ਜਾਂ ਇਹ ਗਲੀ 'ਚ ਵੜ ਕੇ ਤੇ 3-4 ਘਰ ਸਿੱਖਾਂ ਦੇ ਸਨ। ਅੱਛਾ ਅੱਗੋਂ ਫਿਰ ਉਹ ਦਰਬਾਰ ਜਦੋਂ ਲੰਘ ਗਏ ਤੁਸੀਂ ਹਾਂਜੀ ਉਸ ਗਲੀ ਦੇ ਵਿੱਚ 3-4 ਘਰ ਸਿੱਖਾਂ ਦੇ ਹਨ ਠੀਕ ਹੈ ਜਿਹੜੇ ਤੁਸੀਂ ਨਾਂ ਨੇ। ਉਹ ਪਿੱਛੇ ਇੱਕ ਦਰਬਾਰ ਹੈ ਉਹ ਪਿੱਛੇ ਉਹ ਦਰਬਾਰ ਦੇ ਵਿੱਚ ਸਿੱਖ ਕੋਈ ਨਹੀਂ ਸੀ। ਅੱਛਾ ਉਹਦੇ ਸਾਹਮਣੇ ਜਿਹੜੀ ਦੁਕਾਨਾਂ ਨਾ ਹਾਂਜੀ ਉਹ ਜਿਹੜਾ ਮਕਾਨ ਪੱਕੇ ਬਣੇ ਨੇ ਇਸ ਬੰਨੇ ਜੀ, ਜੀ। ਉਹ ਲੋਕ ਸਿੱਖਾਂ ਦੇ ਹਨ। ਹਾਂ ਹਾਂਜੀ ਉਹ ਸਿੱਖਾਂ ਦੇ ਹਨ ਉਥੋਂ ਸਾਰੇ ਹੂੰ, ਹੂੰ। ਉਹ ਨਾਲ ਦੀ ਗਲੀ ਹੈ ਇਹ ਸਿੱਖਾਂ ਦੇ ਮਕਾਨ ਸਨ ਉੱਥੇ ਰਹਿੰਦੇ ਸਨ। ਮਤਲਬ ਕੁੱਲ ਮਿਲਾ ਕੇ ਤੁਸੀਂ ਕਹਿ ਲਓ ਕਿ ਹਰ ਮਹੱਲੇ ਦੇ ਵਿੱਚ ਇਹਨਾਂ ਦੇ ਘਰ ਸਨ 4-4 5 ਹਾਂ। ਘਰ ਸਾਰੇ ਪਿੰਡ 'ਚ ਖਿਲਰੇ ਖੁਲਰੇ ਸਨ। ਛਿੱਲਰੇ ਸਾਰੇ ਵਿੱਚ ਹੀ ਮੁਸਲਮਾਨ ਦੇ ਵਿੱਚ ਹੀ ਵਿੱਚ ਹੀ। ਉਦੋਂ ਸਾਡੀਆਂ ਖੂਹੀਆਂ ਸਾਂਝੀਆਂ ਸਨ ਅੱਛਾ ਪਾਣੀ ਭਰਨ ਵਾਲੀ ਵਾਹ ਜੀ ਵਾਹ ਸਾਰੇ ਪਿੰਡ ਦੀਆਂ ਖੂਹੀਆਂ 4 ਚਪੇਰੇ ਇੱਕ ਇੱਕ ਖੂਹੀ ਪੈਂਦੀ ਸੀ ਅੱਛਾ ਉਹ ਸਾਂਝੀਆਂ ਸਨ। ਠੀਕ ਹੈ ਉੱਥੋਂ ਹੀ ਪਾਣੀ ਆਹ ਭਰਨਾ ਉੱਥੋਂ ਨਾ ਭਰਨਾ ਅੱਛਾ ਹਾਂ ਵਾਹ ਇੱਕੋ ਜੀ ਵਾਹ। ਸਾਂ ਸੀ। ਬੜਾ ਸਲੂਕ ਸੀ ਨਹੀਂ ਤੇ ਮੈਂ ਵੀ ਸੁਣਿਆ ਵੇ ਕਈਆਂ ਬਜ਼ੁਰਗਾਂ ਕੋਲ ਕਿ ਮੁਸਲਮਾਨਾਂ ਦੀ ਖੂਹੀ ਵੱਖਰੀ ਹੁੰਦੀ ਸੀ ਤੇ ਸਿੱਖਾਂ ਦੀ ਵੱਖਰੀ ਹੁੰਦੀ ਸੀ। ਉਹ ਕਹਿੰਦੇ ਹੈ ਜੀ ਕਿ ਮੁਸਲਮਾਨਾਂ ਨੂੰ ਅਛੂਤ ਸਮਝਦੇ ਸਨ ਕਿਸ ਤਰ੍ਹਾਂ ਉਹ ਕੋਈ ਚੱਕਰ ਨਹੀਂ ਸੀ। ਕੋਈ ਬਿਲਕੁਲ ਸਾਡੇ ਘਰੋਂ ਖਾਂਦੇ ਹਨ ਉਹ ਅੱਛਾ ਅਸੀਂ ਬੱਕਰਾ ਲਾਲ ਕੀਤਾ ਜਿਬਾ ਕੀਤਾ ਉਹ ਖਾਂਦੇ ਸਨ। ਵਾਹ ਜੀ ਵਾਹ ਉਹ ਵਿਆਹ ਸ਼ਾਦੀਆਂ ਬਣਾਉਂਦੇ ਅਸੀਂ ਜਾਣਿਆ ਖਾਂਦੇ ਸਨ। ਅੱਛਾ। ਅਸੀਂ ਚੌਕੇ ਤੇ ਨਹੀਂ ਖਾਂਦੇ ਹਾਂ ਹਾਂਜੀ ਉਹ ਵਿਆਹ ਸ਼ਾਦੀ ਸਾਡੀ ਹੁੰਦੀ ਉਹ ਸਭ ਤੋਂ ਪਹਿਲਾਂ ਸ਼ਰੀਕ ਹੁੰਦੇ ਸਨ ਉਹਨਾਂ ਨੇ ਆਣਾ ਉਹਨਾਂ ਦੇ ਹੁਣ ਤੁਸੀਂ ਜਾਣਾ ਖਾਣਾ ਵਾਹ ਜੀ ਵਾਹ ਹਾਂਜੀ ਠੀਕ ਉਹ ਸਾਡੇ ਵੇਖੋ ਜੀ ਐਵੇਂ ਜਾਣ ਉਹਨੂੰ ਅੱਲਾਹ ਤਾਲਾ ਨੂੰ ਜਾਣ ਦੇਣੀ ਹਰ ਇੱਕ ਬੰਦੇ ਨੇ। ਜੀ ਜੀ ਬਿਲਕੁਲ ਸਾਡੇ ਪਿੰਡ ਵਾਸਤੇ ਉਹਨਾਂ ਨੇ ਅੱਜ ਤੱਕ ਆਹ ਥਾਣੇ ਦਾ ਮੂੰਹ ਨਹੀਂ ਵੇਖਿਆ। ਓਹੋ ਹੋ ਅੱਜ ਤੱਕ ਜਿੰਨਾ ਚਿਰ ਰਹੇ ਨਾ ਅਸੀਂ ਆਪਣੇ ਰਜੇ ਥਾਣੇ ਦਾ ਮੂੰਹ ਸਾਡੇ ਪਿੰਡ ਦੇ ਕਿਸੇ ਬੰਦੇ ਨਹੀਂ ਵੇਖੇ। ਜ਼ੈਲਦਾਰ ਦਾ ਆਰਡਰ ਸੀ ਬਾਹਰ ਬੰਦਾ ਵੀ ਮਰ ਜਾਏ ਹਾਂ ਪਿੰਡ ਆ ਜਾਏ ਅੱਛਾ ਪੁਲਿਸ ਵਿੱਚ ਵੜਨ ਦਿੰਦਾ ਤੁਹਾਨੂੰ ਕੋਈ ਨਹੀਂ ਪੁੱਛ ਸਕਦਾ। ਕਿਆ ਬਾਤ ਐਡੇ ਜ਼ੋਰ ਵਾਲੇ ਬੰਦੇ ਸਨ। ਇੰਨੇ ਜੋ ਅਸੀਂ ਸਾਡੇ ਪਿੰਡ ਦੇ ਨਾ ਜੱਟਾਂ ਨੇ ਹੂੰ ਉਹ ਜਿਹੜਾ ਜਿਉਂਦਾ ਉਹਨਾਂ ਨੂੰ ਪਤਾ ਹੋਣਾ ਹੂੰ ਉਹਨਾਂ ਨੇ ਜੋ ਖੂਹ ਲੋਹੇ ਦਾ ਸੀ ਨਾਰੰਗ ਮੰਡੀ ਤੋਂ ਲਾ ਕੇ ਕਾਲਰ ਦੇ ਵਿੱਚੋਂ ਜਿੰਨਿਆਂ ਸਾਡੇ ਨੇ ਜੋ ਚੁੱਕ ਚੁੱਕ ਕੇ ਮੋਢੇ ਦੇ ਸਣੇ ਲੱਠਾਂ 'ਚ ਲਿਆਂਦੇ ਹਨ। ਅੱਛਾ 47 ਦਾ ਤਾਕਤ ਸੀ ਨਾ ਉਦੋਂ ਵਾਹ ਜੀ। ਮਸਲਾ ਇਹ ਵੀ ਉਦੋਂ ਉਹਨਾਂ ਦਾ ਜੋਰ ਸੀ ਅਸੀਂ ਕਿ ਉਹਨੂੰ ਆਖੀਏ ਸਾਡੀ ਉਹਨਾਂ ਨੇ ਬੜੀ ਫੇਵਰ ਕੀਤੀ ਹੈ। ਹਰ ਸਾਡੇ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਨੂੰ ਉਹਨਾਂ ਨੇ ਉਹ ਨਹੀਂ ਕਹਿਣ ਦਿੱਤਾ। ਵਾਹ ਜੀ ਇੱਥੇ ਜ਼ੋਰ ਵਾਲੇ ਸਨ ਉਹ ਕਿਆ ਤੇ ਬਾਤ ਉਹਨਾਂ ਨੇ ਕਿਸੇ ਪਿੰਡ ਨੂੰ ਸਾਡੇ ਪਿੰਡ ਨੂੰ ਹੋਰ ਲਾਂਭੇ ਅਸੀਂ ਨਹੀਂ ਕੁਝ ਕਹਿ ਸਕਦੇ। ਜੀ 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 ਉਹਨਾਂ ਨੇ ਕਿਸੇ ਨੂੰ ਇਹ ਨਹੀਂ ਕਹਿਣ ਦਿੱਤੀ। ਠੀਕ ਉਹਨਾਂ ਨੇ ਸਾਡੇ ਪਿੰਡ ਦੇ ਕਿਸੇ ਬੰਦੇ ਨੇ ਮੁੰਡੇ ਨੇ ਕਿਸੇ ਨੇ ਗਲਤ ਕੰਮ ਕੀਤਾ ਉਹਨੂੰ ਇੱਥੇ ਬਾਹ ਕੇ ਦਰਬਾਰ ਕੋਲੋਂ ਦੋ ਚਪੇੜਾ ਮਾਰ ਕੇ ਕੋਈ ਪੁੱਤਰ ਇੰਨਾ ਕੰਮ ਨਾ ਕਰੇ। ਹਾਂ ਉਹਨਾਂ ਦਾ ਹੀ ਕੰਮ ਸੀ ਥਾਣੇ ਨਹੀਂ ਖੜਨਾ। ਕੋਈ ਵੀ ਪਿੰਡ 'ਚ ਚੰਗੀ ਮਾੜੀ ਹੋਈ ਇਹਨੂੰ ਪਿੰਡ ਦੇ ਵਿੱਚ ਨਿਪਟਾ ਉਹਨਾਂ ਨੇ ਵੀ ਬਹੁ ਨਾਨਕ ਸਿੰਘ ਸੀ ਡਿਪਟੀ ਸੀ ਅੱਛਾ ਫੌਜਾ ਸਿੰਘ ਜੈਲਦਾਰ ਸੀ ਉਹਦਾ ਭਰਾ ਸੀ ਜੀ ਜੀ ਬਹੁ ਨਾਨਕ ਸਿੰਘ ਡਿਪਟੀ ਸੀ ਉਹ ਵੀ ਹਾਜ਼ਰ ਡਿਊਟੀ ਸੀ। ਅੱਛਾ ਹਾਂਜੀ ਉਹਨਾਂ ਨੇ ਸਾਨਾ ਦੱਸਿਆ ਵੀ ਸਾਡਾ ਹਾਂ ਸ਼ਰਕ ਨਹੀਂ ਵੇਖੀ ਕਦੀ ਗਾਂ ਨਾ ਭਾਈ ਆਦਮੀ ਸਨ ਇੰਨੇ ਤਾਕਤ ਵਾਲੇ ਸਨ। ਵਾਹ ਜੀ। ਰਾਜ ਚੌਕੀਦਾਰ ਆ ਹਾਂ ਬਾਮੂ ਨੇ ਇੱਥੇ ਠਾਂਡਰ ਆਇਆ ਕਿ ਬੜਾ ਵੱਡਾ ਜਵਾਨ ਅੱਛਾ ਉਹਨੂੰ ਉਹਨਾਂ ਪੁਲਿਸਾਂ ਨੇ ਕਿਹਾ ਵੀ ਇਹ ਕੁੱਲਾ ਛੱਡੇ ਬਾਕੀ ਸਾਰੇ ਪਿੰਡ ਫਿਰ ਓ ਹੋ ਉਹਨਾਂ ਕਿਹਾ ਮੈਂ ਜਾਵਾਂਗਾ ਕੁੱਲੀ। ਉਹਨੇ ਕਿਹਾ ਚੰਗਾ ਜੀ ਜਾਓ। ਇੱਥੇ ਨਿੱਕੇ ਨਿੱਕੇ ਹਾਂ ਰਹਿ ਪੂਰੀ ਛੱਪੜ ਪੂਰ ਰਿਹਾ ਸੀ ਇੱਥੇ ਬੈਠੇ ਰਾਤ ਦਾ 12-1 ਵਜੇ ਦਾ ਟਾਈਮ ਅੱਛਾ ਇੱਥੇ ਘੋੜੀਆਂ ਲੈ ਕੇ ਤੇ ਇੱਥੇ ਇਹਨੂੰ ਕੁੱਦ ਤੇ ਆ ਗਏ। ਹਾਂ ਮੈਨੂੰ ਆਖਣ ਲੱਗਾ ਪਾਲਾ ਜੱਟ ਉਹ ਘੁਲਦਾ ਸੀ ਅੱਛਾ ਤੇ ਮੈਂ ਵੀ ਉਹਦੇ ਨਾਲ ਯੋਗਦਾਰ ਕਰ ਲਈ। ਅੱਛਾ ਹਾਂ ਸਹੀ ਉਹ ਘੁਲਦਾ ਸੀ ਹਾਂ ਆਖਣ ਲੱਗਾ ਪੁੱਤਰ ਪਤਾ ਕਰਕੇ ਕੌਣ ਆਇਆ। ਮੈਂ ਆਇਆ ਤੇ ਉਹਨਾਂ ਹੋ ਗਿਆ ਸਾਜ ਨਾ ਉਹ ਸਾਡੇ ਚੌਕੀਦਾਰ ਸੀ ਬਾਬਾ ਨਾਨਕ ਅੱਛਾ ਉਹਨੂੰ ਨਾ ਗਾਲਾਂ ਕੱਢ ਦਿੱਤੀਆਂ। ਉਹ ਭੈਣ ਚੋਦਾ ਪੁੱਤਰ ਬਣਾ ਤੀ ਉਹਨਾਂ ਬਾਹਮਣਾ ਨੇ ਆਹੋ ਥਾਣੇਦਾਰ ਨੇ ਅੱਛਾ ਥਾਣੇਦਾਰ ਨੇ ਗਾਲਾਂ ਕੱਢ ਦਿੱਤੀ ਚੌਕੀਦਾਰ ਨੇ। ਅੱਛਾ ਅੰਦਰੋਂ ਛਪੈਪ ਉਹ ਨਿਕਲਿਆ ਗਲੀ ਜਿਹੜੀ ਇੱਕ ਛਪੈਪ ਅੰਦਰੋਂ ਨਿਕਲਿਆ ਬਣਿਆ ਨੂੰ ਗਾਲ ਪਈ ਸੋਦਾ ਕੱਚਾ ਪਾ ਜਾਂਦਾ। ਅੱਛਾ ਮੈਨੂੰ ਉਹਦਾ ਪੁੱਤਰ ਕੀ ਹੈ ਮੈਂ ਤੁਹਾਨੂੰ ਗਾਲਾਂ ਕੱਢਦਾ ਓਹ ਇਹ ਤੁਹਾਨੂੰ ਗਾਲਾਂ ਕੱਢਦਾ ਉਹਦਾ ਬਲਾ ਮੁੰਡੇ ਉਹ ਮੁੰਡੇ ਆਉਂਦੇ ਡੇਰੀ ਠੰਡਾ ਨੂੰ ਨਹੀਂ ਪਤਾ ਲੱਗਾ ਮੈਂ ਕਿਤੇ ਨੂੰ ਜਾਣਾ ਉਦੋਂ ਜ਼ੋਰ ਸੀ ਕਿ ਇਹ ਸਾਰੀਆਂ ਗੱਲਾਂ ਜ਼ੋਰ ਦੀਆਂ ਹੁੰਦੀਆਂ ਨੇ ਬਿਲਕੁਲ ਠੀਕ ਗੱਲ ਇਕੱਠ ਦੀਆਂ ਹੁੰਦੀਆਂ ਨੇ। ਜੀ 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 ਇਤਫਾਕ ਪਾਟੇ ਰਾਤ ਹੋਣ ਤੇ ਫਿਰ ਕੋਈ ਗੱਲ ਨਹੀਂ ਹੁੰਦਾ ਭਾਵੇਂ ਕਿੱਦਾਂ ਵੀ ਜ਼ੋਰ ਵਾਲਾ ਹੋਵੇ। ਉਹਨਾਂ ਲੋਕਾਂ ਦਾ ਸਲੂਕ ਬੜਾ ਸੀ ਉਹਨਾਂ ਦੇ ਨਾਲ ਸਾਡਾ ਵੀ ਸਲੂਕ ਸੀ। ਠੀਕ 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 ਬਹੁਤ ਵਧੀਆ ਜੀ ਬਹੁਤ ਬਾਬਾ ਜੀ ਇਹਦੇ ਆਲੇ ਦੁਆਲੇ ਦੇ ਪਿੰਡ ਦੱਸੋ ਵੱਡੇ ਕੁੱਲੇ ਦੇ ਪਿੰਡੇ ਕੋਲ ਮੇਰੇ ਨਾਲ ਲਾਲਿਆ ਜੀ ਇਹ ਮੁਸਲਮਾਨਾਂ ਪਿੰਡ ਠੀਕ ਹੈ ਅੱਛਾ ਕੋ ਸਹੀ ਹੈ ਇਹਦੇ ਵਿੱਚੋਂ ਉਹ ਜਿਹੜੇ ਨਿਕਲ ਕੇ ਅੱਗੇ ਨਿਕਲ ਨਵੀਂ ਲਾਲਿਆ ਦੀ ਪਿੰਡ ਠੀਕ ਹੈ ਉਹ ਸਾਹਮਣਾ ਨਾਰੰਗਾ ਨਾਰੰਗ ਹਾਂਜੀ ਉੱਥੇ ਸਿੱਖਾਂ ਦੇ ਘਰ ਅੱਛਾ
ਤੇ ਮੁਸਲਮਾਨ ਰਾਈਆਂ ਦੇ ਵੀ ਘਰ ਤੇ ਘੁਮਿਆਰਾਂ ਦੇ ਵੀ ਘਰ, ਠੀਕ ਹੈ। ਉਹਨਾਂ ਦਾ ਵੀ ਆਪੋ 'ਚ ਮੁਕਾਬਲਾ ਆ। ਅੱਛਾ। ਇਹਨਾਂ ਨੇ ਸਿੱਖ ਜਿਹੜੇ ਉਹਨਾਂ ਨੇ ਆਂਦੇ ਨੇ ਵੀ ਅਸੀਂ ਤੁਹਾਨੂੰ ਮੁਸਲਮਾਨਾਂ ਨੂੰ ਗਾਈ ਨਹੀਂ ਕਰਨ ਦੇਣੀ, ਹਾਂ। ਉਹ ਘੁਮਿਆਰ ਸਨ। ਇਹ ਝਟਕਾ ਕਰਨ ਲੱਗੇ, ਉਹ ਆ ਕੇ ਉਹਨਾਂ ਨੇ ਉਹਨਾਂ ਸਿੱਖਾਂ ਦਾ ਬੰਦਾ ਮਾਰ ਦਿੱਤਾ। ਅੱਛਾ। ਨਾਰਾ ਨੇ ਹਾਂ। ਉਹਨਾਂ ਮਾਰਤਾ ਉਸ ਮੁੰਡੇ ਨੂੰ, ਘੁਮਿਆਰ ਨੂੰ, ਫਿਰ ਉਹ ਫਾਂਸੀ ਹੋ ਗਈ। ਉਹਦੇ ਪਿਓ ਨੇ ਕਿਹਾ ਕਿ ਮੈਂ ਇਹ ਪੁੱਤਰ ਦੇ ਨਾਲ ਦੌਲਤ ਤੋੜ ਕੇ ਦੇਣਾ। ਅੱਛਾ, ਉਹ ਘੁਮਿਆਰ ਦੇ ਬੇ ਨੇ। ਨਾਰਕ ਮੰਡੀ ਹਾਂ। ਸਾਹਮਣੇ ਨਾਰਕ ਪਿੰਡ ਹੈ। ਹਾਂਜੀ ਹਾਂਜੀ। ਫਿਰ ਉਹ ਫਾਂਸੀ ਹੋ ਗਈ। ਇੱਥੇ ਆਏ, ਦੁਨੀਆ ਸਾਰੀ ਵੇਖਣ ਗਈ। ਓਹੋ। ਇਹ ਕਬਰਸਤਾਨ ਸਾਹਮਣੇ ਹੈ, ਬਨੋਪਾਲ, ਇਸੇ ਤੇ ਬਣਾਇਆ ਮੇਰਾ ਮਤਲਬ ਵੀ ਇਸੇ ਤਰ੍ਹਾਂ ਹੀ ਸਾਰੀ ਦੁਨੀਆ ਨੇ, ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਹੀ। ਇਹ ਵੀ ਪਿੰਡ ਮੁਸਲਮਾਨਾਂ ਦਾ ਹੀ ਪਤਾ ਲਾ ਲਿਆ ਜੀ, ਵੀ ਹਾਜਿਆ ਪਿੰਡ ਵੀ ਉਹ ਵੀ ਮੁਸਲਮਾਨਾਂ ਦਾ ਹੀ, ਅੱਗੇ ਡੇਰਿਆਂ ਦਾ ਹੀ ਉਹ ਵੀ ਮੁਸਲਮਾਨਾਂ ਦਾ ਪਿੰਡ ਹੈ। ਵਿੱਚ ਚੰਨ ਵਰਜੇ ਬਾਹਮਣ ਸ਼ਾਮਣ ਨਿਕਲ ਫੁਕਲ ਲੜੇ ਮੇਰੇ ਹੋਏ ਥੋੜੇ ਆ ਜੀ ਜੀ ਜੀ। ਇਹ ਰੂਲ ਸਨ ਤੇ ਉਹ ਵੀ ਮੁਸਲਮਾਨਾਂ ਨੂੰ ਘੱਟ ਘੱਟ ਸਨ, ਉਸ ਲੋਕਾਂ ਦੇ ਲੋਕ ਬਿਲਕੁਲ ਘੱਟ, ਠੀਕ ਹੈ, ਉਹ ਵੀ ਮੁਸਲਮਾਨ ਸਨ, ਠੀਕ ਹੈ ਜੀ। ਇਸ ਤਰ੍ਹਾਂ ਇਹ ਤਰਫਾਲ ਮੱਥੇ ਕੇ ਇੱਥੇ ਵੀ ਜੱਟ ਸਨ, ਮੁਸਲਮਾਨ ਵੀ ਸਨ, ਮਾਸਟਰ ਸਨ ਸਾਡੇ ਪਿੰਡ ਦੇ ਉੱਥੇ ਇਹ ਲੱਗੇ। ਅੱਛਾ, ਮਾਸਟਰ ਸੁਣਦੇ ਸਨ ਲਾਡਾ ਤਰਫਾਲਾਂ ਦੇ, ਠੀਕ ਹੈ ਜੀ। ਇਹ ਸਾਰੇ ਪਿੰਡ ਲੜੇ ਮੇਰੇ ਇਸੇ ਤਰ੍ਹਾਂ ਹੁੰਦੇ ਸਨ, ਕਿਸੇ ਕੋ ਤਗੜਾ ਕਿਸੇ ਕੋ ਮਾੜਾ। ਹਾਂਜੀ ਹਾਂਜੀ, ਸਾਰੇ ਯੋਰਾ ਤੇ ਕੋਈ ਵੀ ਨਹੀਂ ਹੁੰਦਾ। ਜੀ ਜੀ ਹਾਂਜੀ, ਇਹ ਹੁਣ ਇਸੇ ਤਰ੍ਹਾਂ ਹੀ ਹੈ ਬਾਬੂ ਜੀ। ਦੁਨੀਆ ਬਦਲ ਗਈ ਹੈ, ਹੁਣ ਹਰ ਘਰ 'ਚ ਇੱਕ ਚੋਰੀ ਹੈ। ਹਾਂ ਜੀ ਬਿਲਕੁਲ, ਜਿਹੜਾ ਜੰਮਿਆ ਨਾ ਉਹ ਵੀ ਚੋਰ, ਤੁਹਾਨੂੰ ਗੱਲ ਨਹੀਂ ਉਹ ਕਰੂਗੇ। ਸਹੀ ਬਾਤ, ਉਹ ਪਹਿਲੋਂ ਤੋਂ ਲੈ ਕੇ ਆਏ। ਬਿਲਕੁਲ ਸਹੀ ਬਾਤ। ਉਦੋਂ ਇੱਕ ਘਰ ਦੇ ਵਿੱਚ ਇੱਕ ਪਿੰਡ 'ਚ ਇੱਕ ਚੋਰੀ ਹੁੰਦੀ, ਉਹਦੀ ਮੰਨਦੇ ਸਨ, ਉਹਦੀ ਲੋਕ ਮੰਨਦੇ, ਉਹਦੀ ਮੰਨਦੇ ਸਨ ਉਸ ਟਾਈਮ ਦੇ ਉੱਤੇ। ਸਹੀ ਬਾਤ। 12 ਨੇ ਕਿਲੋ ਘਿਓ ਖਾਣਾ ਸ਼ੁਰੂ ਕੀਤਾ ਨਾ। ਅੱਛਾ ਜੀ, 4 ਨੇ ਕਿਲੋ ਗੋਸ਼ਤ। ਓਹੋ, ਉਸ ਟਾਈਮ ਤੇ ਜੀ ਜੀ। ਇਹ ਵੇਲੀ ਜੱਟਾਂ ਦੀ ਚੰਗੀ, ਉੱਥੇ ਦਿਨ ਭਰ ਰਾਤ ਜੁਗਾ ਹੁੰਦਾ, ਕੋਈ ਪੁਲਿਸ ਵਾਲੀ ਜੁੱਟ ਨਹੀਂ ਪੈਂਦੀ ਜੋ ਯਾਰ ਨੇ ਬੰਦ ਕਰ। ਉਹ ਪਾਲੇ ਜੱਟ ਕੀ ਉਹ ਵੇਲੀ ਸਾਰੇ ਤਿੰਨਾਂ ਚੋਂ ਭਰਾਵਾਂ ਦੀ, ਦਿਨੇ ਵੀ ਜੁਗਾ ਤੇ ਰਾਤ ਵੀ ਜੁਗਾ। ਉੱਥੇ ਸਾਡੇ ਉਹ ਬਾਬਾ ਨਾਨਕ ਜਿਹੜਾ ਦੱਸਿਆ ਚੌਕੀਦਾਰ, ਹੁਣ ਸਵੇਰ ਨੂੰ ਬੱਕਰਾ ਕਰਨਾ, ਉੱਥੇ ਲਿਆ ਕੇ ਬਹਿ ਜਾਣਾ ਜੁਗੇ ਵਾਲਿਆਂ ਕੋਲ। ਉਹ 24 ਕਿਲੋ ਗੋਸ਼ਤ ਬਾਹੂ ਉਦੋਂ, ਹੁਣ 1000 ਰੁਪਏ ਕਿਲੋ ਤੁਹਾਨੂੰ ਗੋਸ਼ਤ ਨਹੀਂ ਲੱਗਦਾ। 1200 ਰੁਪਏ ਕਿਲੋ ਕਿਉਂ ਹੋਗਾ। ऐसे लोगों ने खाना की तुम की खाना जी 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 बिल्कुल सही है। कोई खा सकते हो थोड़ी इन्नी जरूरत है 1200 रुपये किलो के वो खान की हूँ, जहाँ गोश्त छोटा खान की है जो 1000-1200 रुपये किलो का मुर्गी का गोश्त भी इन्हें लोगों को मार कर छड़े। अच्छा बाबा जी, उस वेले ਵੱਡੇ ਕੁੱਲੇ ਦੇ ਵਿੱਚ ਸਕੂਲ ਹੁੰਦਾ ਸੀ? ਸਕੂਲ ਹੈ ਸੀ? ਸਕੂਲ ਉਹ ਸਕੂਲ ਪ੍ਰਾਇਮਰੀ ਹੁੰਦਾ ਹੈ, ਪ੍ਰਾਇਮਰੀ ਦੇ ਨਾਲ ਛੋਟਾ ਨੇ। ਅੱਛਾ, ਮੁੰਸ਼ੀ ਕਰਮਦੀਨ ਉਹਦਾ ਮਾਸਟਰ ਹੁੰਦਾ। ਵਾਹ, मतलब ऐसे रकबे च आंदा कुल्ले दे जी। अच्छा, प्राइमरी तक, प्राइमरी 5वीं तक सी वो। ते मुंशी मुंशी हुंदा सी उथे अपना दस्सिया ना, मुंशी फिर बदल गया ते मर गए। करमदीन मुंशी करमदीन हुंदा सी पुराना साडा मुंशी। अच्छा, मुसलमान सी उथे है? मुसलमान सी मास्टर हो? आ मुसलमान। अच्छा, ਉਹਦਾ ਮਕਾਨ ਉਸ ਬੰਨੇ। ਠੀਕ ਹੈ। ਤੁਸੀਂ ਗਏ ਸਕੂਲ? ਹੈ, ਤੁਸੀਂ ਪੜ੍ਹੇ ਸਕੂਲ? ਮੈਂ ਇੱਕ ਜਮਾਤ ਵੀ ਨਹੀਂ ਪੜ੍ਹਿਆ। ਅੱਛਾ, ਮੈਂ ਗਿਆ ਸੀ ਸਕੂਲੇ। ਹਾਂ ਹਾਂ, ਉਹ ਮੁੰਸ਼ੀ ਨੇ ਮੈਨੂੰ ਜ਼ਬਕਾ ਮਾਰਿਆ, ਮੈਨੂੰ ਰੋੜੇ ਮਾਰੇ, ਮੁੜ ਕੇ ਗਿਆ ਹੀ ਨਹੀਂ। ਇੰਨਾ ਮੈਨੂੰ ਪਤਾ। ਇਹ ਬੋੜਾਂ ਵਾਲਾ ਪਿੰਡ ਮਸ਼ਹੂਰ ਸੀ। ਬੋੜਾਂ ਵਾਲਾ ਪਿੰਡ ਜਿਹੜਾ ਕੁੱਲਾ ਹੈ? ਅੱਛਾ, ਇੱਥੇ ਕੋਈ 100 ਕੁ ਬੋੜ ਸੀ। ਓਹ ਵਾਹ ਜੀ ਵਾਹ। ਇਹ ਸਕੂਲ ਤੋਂ ਲੱਗ ਕੇ ਤੇ ਉਹ ਤਰਫਾਲਾਂ ਤੱਕ ਤੋੜੀ ਬੋੜੀਆਂ ਬੋੜੀਆਂ ਬੜੀ ਬੜੀਆਂ ਵੱਡੀਆਂ। ਉੱਥੋਂ ਲੱਗ ਕੇ ਸਾਡੇ ਹਰ ਮਹੱਲੇ ਦੇ ਵਿੱਚ ਇੱਕ ਗਲੀ ਦੇ ਵਿੱਚ 2-2 ਬੋੜ, ਇੱਕ ਬੋੜ ਲਾਜ਼ਮੀ ਪਿੰਡ ਦੇ ਵਿੱਚ। ਅੱਛਾ, ਹਾਂ। ਉਹਦੇ ਬਾਹਰ ਉਹ ਰਾਈ ਹਨ ਜੱਟ ਸਾਡੇ ਮੁਸਲਮਾਨ, ਉੱਥੇ 7 ਬੋੜ ਸਨ ਉਹਨਾਂ ਦੇ, ਇੱਕੋ ਲੈਣ ਚ ਲੱਗੇ। ਠੀਕ ਠੀਕ। ਇਹ ਬਹੁਤ ਮਸ਼ਹੂਰ ਪਿੰਡ ਬੋੜਾਂ ਵਾਲਾ ਕਹਿੰਦੇ ਹਨ। ਅੱਛਾ, ਖੁੱਲਾ ਬੋੜਾਂ ਵਾਲਾ ਜਾਂ ਉੱਥੇ ਜਾਣਾ, ਖੁੱਲਾ ਬੋੜਾਂ ਵਾਲਾ। ਅੱਛਾ, ਸਹੀ ਹੈ ਸਹੀ ਹੈ। ਤੇ ਬਾਬਾ ਜੀ, ਤੁਹਾਨੂੰ ਕੋਈ ਸ਼ਹਿਰ ਕਿਹੜਾ ਲੱਗਦਾ ਸੀ ਉਸ ਵੇਲੇ? ਉਸ ਵੇਲੇ? ਹਾਂਜੀ, ਸ਼ਹਿਰ ਨਾਰੋਵਾਲਾ ਵੀ ਸ਼ਹਿਰ। ਅੱਛਾ, ਬਦੋਮਲੀ ਵੀ ਸ਼ਹਿਰ। ਬਦੋਮਲੀ ਵੀ ਸ਼ਹਿਰ ਲੱਗਦਾ ਲਾਗੇ ਜਿਹੜੇ ਹਨ। ਤੁਹਾਡੇ ਪਿੰਡ ਚ ਕੋਈ ਦੁਕਾਨਦਾਰੀ ਹੱਟੀ ਹੈ ਸੀ ਉਸ ਦੌਰ ਚ? ਬੜੀਆਂ ਹੱਟੀਆਂ ਉਹਨਾਂ। ਅੱਛਾ, ਇੱਕ ਬਾਹਮਣਾਂ ਦੀ ਹੱਟੀ ਹੁੰਦੀ ਸੀ। ਹਾਂ, ਉਹਦੇ ਨਾਂ ਯਾਦ ਹੈ? ਉਹਦੇ ਨਾਂ ਤੇ ਮੈਨੂੰ ਉਹਦਾ ਥੋੜਾ ਥੋੜਾ ਆਉਂਦਾ ਹੈ। ਹਾਂ ਹਾਂ, ਤੇ ਇੱਥੇ 2 ਹੱਟੀਆਂ ਹੁੰਦੀਆਂ ਹਨ। ਉਧਰ ਵੀ ਹੱਟੀ ਹੁੰਦੀ ਸੀ, ਉਹ ਛੋਟੇ ਛੋਟੇ ਨੇ 2 ਬਾਹਮਣਾਂ ਦੀਆਂ ਹੱਟੀਆਂ। ਸਹੀ ਸਹੀ।
ਕਰ ਲਓ ਤੁਸੀਂ, ਨਹੀਂ ਨਹੀਂ ਕਰ ਲਓ। ਹੋਰ ਉਦੋਂ ਵੀ ਹੱਟੀਆਂ ਹੁੰਦੀਆਂ ਨੇ, ਹੁਣ ਤਾਂ ਦੁਕਾਨਾਂ ਹੀ ਬੜੀਆਂ ਨੇ। ਉਦੋਂ ਫਿਰ 2-3 ਦੁਕਾਨਾਂ ਹੁੰਦੀਆਂ ਇਹਨਾਂ ਦੀ ਹਿੰਦੂਆਂ ਦੀ। ਠੀਕ ਹੈ, ਠੀਕ ਹੈ, ਬਹੁਤ ਵਧੀਆ। ਗੁਰਦੁਆਰਾ ਹੈ ਸੀ? ਗੁਰਦੁਆਰੇ ਦੋ, ਇੱਕ ਤੇ ਆ ਜਿਸੇ ਮਸਜਿਦ ਤੋਂ ਲੰਘੇ ਨਾ, ਅੱਛਾ ਇੱਥੇ ਗੁਰਦੁਆਰਾ ਹੁੰਦੇ ਸਭ ਤੋਂ ਪਹਿਲਾਂ। ਅੱਛਾ, ਇਹ ਵੱਡਾ ਗੁਰਦੁਆਰਾ ਹੈ। ਠੀਕ ਹੈ। ਉਸ ਮਹੱਲੇ ਜਾਓਗੇ ਤੁਸੀਂ ਕਰਦੀ ਬਾਈ ਤੇ, ਹਾਂ। ਉੱਥੇ ਉਹ ਮਕਾਨ ਪਿਆ, ਫਿਰ ਦੁਬਾਰਾ ਗੁਰਦੁਆਰਾ ਇਹ ਉਹਨਾਂ ਨੇ ਉੱਥੇ ਬਣਾਇਆ। ਅੱਛਾ, ਚੜ੍ਹਦੀ ਬਾਈ ਬਾਉ ਨਾਸਿਰ ਦੇ ਡਿਪਟੀ ਉਹਨਾਂ ਨੇ ਉੱਥੇ ਬਣਾਇਆ। 2 ਗੁਰਦੁਆਰੇ ਹੋ ਗਏ। 2 ਗੁਰਦੁਆਰੇ। ਠੀਕ ਹੈ, ਠੀਕ, ਸਹੀ ਹੈ। ਤੇ ਮਸਜਿਦ? ਮਸਜਿਦਾਂ ਸਾਡੇ ਇੱਕ ਇਸ ਬਾਈ ਮਸਜਿਦ ਹੁੰਦੀ ਸੀ, ਠੀਕ ਹੈ, ਇੱਕ ਆ ਮਸਜਿਦ ਹੁੰਦੀ ਸੀ, ਠੀਕ ਹੈ। ਇੱਕ ਉਹ ਮਸਜਿਦ ਉਸ ਮਹੱਲੇ ਦੀ, ਇਹ ਪੁਰਾਣੀ ਮਸਜਿਦ ਹੈ। ਹੂੰ, ਇੱਕ ਉਹਦੇ ਛੋਟੀ ਮਸਜਿਦ ਹੁੰਦੀ ਹੋਈ ਸਹੀ। ਮਸਜਿਦ ਦਾ ਜ਼ਰੂਰ ਅੱਛਾ ਹੈ। ਠੀਕ ਹੈ। ਬਾਬਾ ਜੀ ਹੋਰ ਕਿਹੜੀ ਬਰਾਦਰੀ ਤੇ ਬੈਠੇ ਸਨ ਲੋਕ ਇੱਥੇ? ਹਾਂਜੀ, ਜਿਸ ਤਰ੍ਹਾਂ ਕਿ ਤੁਹਾਡੇ ਆਪਣੇ ਘਰ ਕਿੰਨੇ ਸਨ ਵੱਡ ਬਰਾਦਰੀ ਦੇ? ਕ੍ਰਿਸਚਨ ਲੋਕ ਵੀ ਤੁਸੀਂ ਦੱਸਿਆ ਹੈ ਸਨ। ਕ੍ਰਿਸਚਨ ਲੋਕ ਹੋਰ? ਦੱਸਣਾ ਵੀ ਸਾਡੇ ਕ੍ਰਿਸਚਨ ਮੇਰਾ ਖਿਆਲ ਕੋਈ 100 ਘਰ ਹੋਣਾ ਉਦੋਂ ਅੱਛਾ, ਕ੍ਰਿਸਚਨਾਂ ਦਾ। ਇੱਥੇ ਸਾਡੇ ਇਸ ਏਰੀਆ ਦੇ ਵਿੱਚ ਸਾਡੇ ਸਾਰੇ ਕ੍ਰਿਸਚਨ ਜ਼ਿਆਦਾ ਸਨ। ਜਿਹੜੇ ਮਸੀਹ ਬਰਾਦਰੀ ਦੇ ਲੋਕ? ਮਸੀਹ ਬਰਾਦਰੀ ਸੀ। ਠੀਕ ਹੈ, ਉਹਨਾਂ ਠੀਕ। ਦਾ ਇੱਥੇ ਗਿਰਜਾ ਆਪਣਾ ਸੀ। ਅੱਛਾ, ਅੱਛਾ। ਲੋਕੀ ਜਦੋਂ ਉਹਨਾਂ ਦੇ ਦਿੰਦੇ ਹਨ ਉਦੋਂ ਗਿਰਜੇ ਦੇ ਇੱਥੇ ਆਉਂਦੇ ਹਨ। ਇਹ ਸਰਪਾਲਾਂ ਦੇ ਲੋਕ, ਮੱਥੇ ਕਹਿੰਦੇ ਲੋਕ, ਉਹ ਇੱਥੇ ਆਉਂਦੇ ਸਨ। ਇੱਥੇ ਉਹਨਾਂ ਦੀ ਈਦ ਕੋਈ ਹੋਣੀ ਤੇ ਇੱਥੇ ਹਾਂ। ਆਣਾ ਉਹਨਾਂ। ਸਹੀ, ਸਹੀ, ਠੀਕ ਹੈ। ਤੇ ਜਦੋਂ ਬਾਬਾ ਜੀ ਤੁਹਾਡੀ ਈਦ ਹੁੰਦੀ ਸੀ ਤੁਹਾਨੂੰ ਮੁਬਾਰਕਬਾਦ ਦਿੰਦੇ ਸਨ ਸਿੱਖ? ਤੇ ਬਾਈ ਤੁਹਾਡਾ ਦਿਨ ਆਇਆ ਤੁਹਾਨੂੰ ਮਿਲਦੇ ਸਨ? ਬੜੇ ਖੁਸ਼ੀ ਨਾਲ। ਅੱਛਾ, ਤੇ ਤੁਸੀਂ ਵੀ ਜਾਂਦੇ ਸੋ ਉਹਨਾਂ ਦੇ ਦਿਨ ਦਿਹਾੜ ਤੇ? ਬਿਲਕੁਲ, ਸਾਰੀ ਦੁਨੀਆ ਵੇਖੋ, ਤੁਹਾਨੂੰ ਦੱਸਿਆ ਨਾ ਵੀ ਸਾਡੇ ਪਿੰਡ ਵਿੱਚ ਇੰਨਾ ਕੁ ਸਲੂਕ ਸੀ। ਉਹਨਾਂ ਦੇ ਵਿਆਹ ਸ਼ਾਦੀ ਦੀ ਖੁਸ਼ੀ ਤੇ ਜਾਣਾ, ਉਹਨਾਂ ਦੇ ਢੋਲਕੀ ਧਮਾਕੇ ਜਦ ਕੋਈ ਦਰਬਾਰ ਤੇ ਹੋਣਾ ਤਾਂ ਵੀ ਜਾਣਾ, ਸੁਣਨਾ ਵੀ ਕੀ ਆਂਦੇ ਨੇ, ਉਹਨਾਂ ਨੇ ਵੀ ਸੁਣਨਾ। ਮੇਰਾ ਮਾਮਾ ਹਾਫਿਜ਼ ਹੁੰਦਾ ਸੀ। ਅੱਛਾ, ਬੜਾ ਕਾਬਲ ਬੰਦਾ ਸੀ। ਹਾਂ ਆ ਵੇਖੀ ਹੁੰਦੀ ਸੀ ਜੱਟਾਂ ਦੀ। ਜੀ, ਉਹਨੇ ਜਦੋਂ ਆਉਣਾ ਨਾ ਸਾਡੇ ਕੋਲ ਇੱਥੇ ਆਪਣੀ ਭੈਣ ਕੋਲ, ਜੀ, ਉਹਨਾਂ ਨੇ ਰਾਤ ਸਾਰੀ ਉਹਦੇ ਕੋਲ ਸੁਣਨਾ ਅੱਲਾਹੁ ਦਾ ਆਵਾਜ਼। ਹਾਂ, ਤੇ ਉਹਦੇ ਕੋਲ ਇੰਨਾ ਕਿਲਮ ਸੀ, ਉਹਨਾਂ ਮਹਾਰਾਜਨਾਮਾ ਸੁਣਨਾ ਤੇ ਅੱਛਾ। ਅੱਲਾਹ ਤਾਲਾ ਦੇ ਕੋਲ ਆਪ ਹਜ਼ੂਰ ਪਾਕ ਕਿਸ ਤਰ੍ਹਾਂ ਜਾਂਦੇ ਨੇ। ਹਾਂਜੀ, ਉਹਨੇ ਫਿਰ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਜਾਂਦੇ ਨੇ, ਇਸ ਤਰ੍ਹਾਂ ਮਸੀਹ ਉਹਨਾਂ ਨੇ ਲੋਕਾਂ ਵਾਸਤੇ ਉਹਨੇ ਦੁਆਵਾਂ ਮੰਗੀਆਂ ਨੇ, ਇਸ ਤਰ੍ਹਾਂ ਉਸੇ ਹਮ ਪਰਦ ਹੋਏ ਨੇ ਉਹ, ਹਾਂਜੀ। ਫਿਰ ਵਾਪਸ ਆਏ ਨੇ। ਹੁਣ ਆਪਣੀ ਕੌਮ ਵਾਸਤੇ ਦੁਆ ਮੰਗੀ ਸੀ ਅੱਲਾਹ ਤਾਲਾ ਕੋਲ, ਉਹ ਉਹਨਾਂ ਦਾ ਅੱਛਾ, ਉਹ ਸੁਣਦੇ ਸਨ ਲੋਕ? ਸੁਣਦੇ ਬੜੇ ਸ਼ੌਕ ਨਾਲ ਰਾਤ ਬਹਿ ਕੇ। ਬੜੀ ਗੱਲ ਜੀ। ਸਾਨੂੰ ਦੱਸਿਆ ਵੀ ਸਾਡਾ ਉਹਨਾਂ ਨਾਲ ਕੋਈ ਐਸੀ ਮੁਸਾਲਬਤ ਨਹੀਂ ਸੀਗਾ, ਕੋਈ ਸਾਡੇ ਮੁਖਾਲਫ ਲੋਕ ਨਹੀਂ ਸਨ, ਨਾ ਅਸੀਂ ਉਹਨੇ ਮੁਖਾਲਫ। ਬੜੀ ਸੋਹਣੀ ਜ਼ਿੰਦਗੀ ਚੱਲ ਰਹੀ ਸਾਡਾ, ਬੜਾ ਬੜੀ, ਮਨ ਮੈਂ ਬੜਾ ਕਹਿੰਦਾ ਸਲੂਕ ਸੀ ਆਪਸ ਵਿੱਚ। ਸਾਨੂੰ ਕਿਸੇ ਬੰਦੇ ਨੂੰ ਉਦੋਂ ਲੋੜ ਪੈ ਗਈ ਹੈ, ਕਿਸੇ ਸ਼ਹਿਰ ਦੀ ਵੀ, ਜਿਹਦੇ ਕੋਲ ਵੀ ਚਲਾ ਗਿਆ ਉਹਨੇ ਕਿ ਨਾ ਨਹੀਂ ਕੀਤੀ। ਉਹਦੇ ਕੋਲ ਹੈ, ਠੀਕ, ਉਹਨੇ ਨਾ ਨਹੀਂ ਕੀਤੀ। ਜੀ, 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 ਜੀ। ਮਾਰੇ ਦੀ ਵੀ ਉਹ ਮਦਦ ਕਰਦੇ ਸੀ। ਅੱਛਾ, ਹਾਂ, ਜੀ। ਇਹ ਨਹੀਂ ਵੀ ਨਹੀਂ ਮੇਰੇ ਸਨ। ਹਾਂ, ਸਹੀ ਹੈ, ਸਹੀ। ਕਿਸੇ ਨੂੰ ਤੁਸੀਂ ਪੁੱਛ ਲਓ ਜਿਹੜਾ ਕੋਈ ਮੇਰੇ ਤੋਂ ਸੋਚਦਾ ਕੋਈ ਛੋਟਾ ਵੀ ਹੋਏਗਾ ਨਾ, ਜਾਂ ਬਾਹਰੋਂ ਵੀ ਕੋਈ ਤੁਹਾਡੀ ਉਮਰ ਦਾ, ਤੁਹਾਨੂੰ ਦੱਸਣਗੇ ਇੱਥੇ ਸਰਦਾਰਾਂ ਦਾ ਪਿੰਡ ਕਿਸ ਤਰ੍ਹਾਂ ਹੈ। ਉਹ ਜੀ ਜਦ ਆਪ ਇੱਥੇ ਆਏ ਹਾਂ ਸਾਰਾ ਟੱਬਰ ਹੀ, ਜਿਹੜਾ ਆਪਣਾ ਉਹ ਕੋਟੀ ਜਿਹਨੂੰ ਕਹਿੰਦੇ ਨੇ ਉੱਥੇ, ਇੱਕ ਮਿੰਟ, ਉਹ ਜਿਹੜਾ ਫਿਲਮਾਂ 'ਚ ਕੰਮ ਕਰਦਾ ਹੈ। ਹਾਂਜੀ, ਬਾਬਾ ਜੀ ਉਹਦੇ ਬਾਰੇ ਤੁਹਾਨੂੰ ਪੁੱਛਣਾ ਵਾ। ਉਹ ਘੁੱਗੀ। ਘੁੱਗੇ ਹਾਂਜੀ, ਉਹ ਵੀ ਇੱਥੇ ਆਇਆ ਹੈ। ਇੱਥੇ ਆਪ ਉਹਦੀ ਮਾਂ ਵੀ ਆਈ, ਉਹਦਾ ਪਿਓ ਵੀ ਆਇਆ, ਸਾਰੇ ਇੱਥੇ ਹੋ ਕੇ ਗਏ ਹਨ। ਆਪਣਾ ਮਕਾਨ ਵੇਖ ਕੇ ਗਏ ਹਨ। ਕਿਦੋਂ ਕੋ ਆਇਆ? ਉਹ ਮੇਰਾ ਖਿਆਲ ਹੈ ਹੋ ਗਈ ਨਿਕਲ 2-3 ਸਾਲ ਆਏ ਨੇ ਇੱਥੇ। ਸਹੀ ਇਹ ਤੋਂ ਹੋ ਗਏ ਨੇ, ਆਪਣਾ ਮਕਾਨ ਸਾਰਾ ਵੇਖ ਕੇ ਗਏ ਨੇ। ਠੀਕ ਹੈ। ਅੱਛਾ ਬਾਬਾ ਜੀ, ਅੱਜ ਮੈਂ ਇਸ ਪਿੰਡ ਦੇ ਵਿੱਚ ਹਾਜ਼ਰ ਹੋਇਆ ਸਾਂ। ਮੈਨੂੰ ਉਧਰ ਪਾਰਲੇ ਪਾਸੋਂ ਕਿਹਾ ਗਿਆ ਸੀ, ਮੇਰੇ ਸਾਡੇ ਬੜੇ ਹੀ ਪਿਆਰੇ ਮਿੱਤਰ ਨੇ, ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਬਜ਼ੁਰਗਾਂ ਦਾ ਪਿੰਡ ਸੀ ਕੁੱਲਾ ਮੜਿਆਲਾ, ਤੇ ਉਹਦਾ ਦੂਸਰਾ ਨਾਮ ਵੱਡਾ ਕੁੱਲਾ। ਤੇ ਸੋਹਣ ਸਿੰਘ, ਸੁੰਦਰ ਸਿੰਘ ਸੁੰਦਰ ਸਿੰਘ ਤੁਹਾਨੂੰ ਦੱਸਣ ਡਿਆ ਨਾ, ਇਹ ਸਰਦਾਰ ਸਨ ਵੱਡੇ। ਅੱਛਾ, ਸੁੰਦਰ ਸਿੰਘ, ਹਾਂ, ਸੋਹਣ ਸਿੰਘ ਦਾ ਇੱਕ ਪੁੱਤਰ ਸੀ, ਅੱਛਾ, ਬਾਬਾ ਸੋਨੀ ਜੀ ਨੂੰ ਕਹਿੰਦੇ ਸੀ, ਉਹਨੂੰ ਬਾਬਾ ਸੋਨੀ ਕਹਿੰਦੇ ਸੀ, ਹਾਂ, ਹਾਂ, ਜਿਹੜਾ ਮੱਤੇ ਕਿ ਉਹਦਾ ਮੁੰਡਾ ਵਿਆਹ ਗਏ ਲਾਲ ਜੱਟ ਸੀ। ਅੱਛਾ, ਅੱਛਾ। ਸੋਹਣ ਸਿੰਘ ਦਾ ਇੱਕ ਹੀ ਪੁੱਤਰ ਸੀ? ਇਹਦਾ ਕੋਈ ਨਹੀਂ, ਉਹਦਾ ਨਹੀਂ, ਸੋਹਣ ਸਿੰਘ ਦੇ ਪੁੱਤਰ ਸੀ, ਉਹਦਾ ਨਾਲ ਮਕਾਨ ਸਰਦਾਰ ਲਾਲ ਸਿੰਘ ਵਲਦ ਲਾਲ ਸਿੰਘ, ਉਹਦਾ ਇੱਕ ਪੁੱਤਰ ਸੀ। ਹਾਂ, ਇਹ ਜਿਹੜੇ ਸਾਰੇ ਸੋਹਣ ਸਿੰਘ ਸੀ, ਜਾਗਰ ਮੋਹਨ ਸਿੰਘ ਸੀ, ਬਹਾਦਰ ਸਿੰਘ ਸੀ, ਹਾਂ, ਇਹ ਸਾਰੇ ਇਸ ਮੱਲੇ ਦੇ ਸਨ। ਤੁਹਾਡੇ ਮਹੱਲੇ ਰਹਿੰਦੇ ਹਾਂ। ਸਨ? ਠੀਕ। ਇਹਨਾਂ ਬਾਰੇ ਬਾਬਾ ਜੀ ਦੱਸੋ, ਇਹ ਕਿਸ ਤਰ੍ਹਾਂ ਦੇ ਜੀ ਸਨ? ਉਹ ਯਾਰ ਤੈਨੂੰ ਬਹੁਤ ਕੀ ਦੱਸਿਆ ਤੈਨੂੰ। ਸਾਡਾ ਇਹਨਾਂ ਦਾ ਲੋਕਾਂ ਦਾ ਇੱਕੋ ਬੈਂਡ ਖਲੋਣ ਸੀ, ਇਕੱਠਾ ਮੇਲੇ ਜਾਣਾ ਇਕੱਠਿਆਂ, ਵਿਸਾਖੀ ਭੰਗੜੇ ਪਾਉਣੇ ਇਕੱਠੇ। ਅੱਛਾ, ਹਾਂਜੀ, ਠੀਕ। ਸਾਡਾ ਇੱਕੋ ਹੀ ਕੰਮ ਸੀ ਇਸ ਮੱਲੇ ਦੇ ਵਿੱਚ। ਉਸ ਮੱਲੇ ਨਾਲ ਵੀ ਮੁਸਲਮਾਨ ਦੇ ਨਾਲ ਇੱਥੇ ਇਹੋ ਕੰਮ।
ਠੀਕ। ਸਾਡੇ ਪਿੰਡ ਦੇ ਵਿੱਚ ਕੋਈ ਬਰਖਲਾਫੀ ਅੱਜ ਤੱਕ ਉਹਨਾਂ ਦੀ ਨਹੀਂ ਹੋਈ ਕਿਸੇ ਕਿਸਮ ਦੀ ਸਿੱਖਾਂ ਨੇ, ਜੀ 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 ਨਾ ਕਿਸੇ ਉਹਨਾਂ ਮਾੜੇ ਨੂੰ ਅੰਦਰ ਕਰਾਇਆ ਹਾਂ ਹਾਂ ਸਰਦਾਰਾਂ ਨੇ। ਹੂੰ ਸਾਨੂੰ ਦੱਸਿਆ ਵੀ ਜੇ ਕਿ ਉਹ ਗਲਤੀ ਕਿਸੇ ਕਰ ਵੀ ਲਈ ਹੈ ਬੰਦੇ ਨੇ, ਉਹਨੂੰ ਨਾ ਆਪ ਬਹਿ ਕੇ ਇੱਥੇ ਬਚਾਇਆ ਜੇ ਦੋ ਛੱਤਰ ਮਾਰਦੇ ਨੇ ਪੁੱਤਰ ਕਰਨ ਜਾਗੋ ਨਾ ਕਰੇ। ਹਾਂਜੀ ਬਾਬਾ ਜੀ ਫਿਰ ਅੱਗੇ ਲਿਖਿਆ ਮੈਂ ਜਿਹੜੀ ਨਾ ਸਾਨੂੰ ਜਾਣਕਾਰੀ ਦਿੱਤੀ ਸੁੰਦਰ ਸਿੰਘ ਦੇ 3 ਪੁੱਤਰ ਸਨ, ਹਾਂਜੀ। ਬਹਾਦਰ ਸਿੰਘ, ਪੂਰਨ ਸਿੰਘ ਤੇ ਕੁਲਬੀਰ ਸਿੰਘ। ਬਲੀਰ ਸਿੰਘ ਹਾਂਜੀ ਹਾਂਜੀ ਉਹਨਾਂ ਦੀ ਚਾਰੋਂ ਭੈਣ ਹੁੰਦੀ ਸੀ, ਇੱਕ ਅੱਛਾ ਬੜੀ ਜਵਾਨ, ਹੂੰ ਸੁਣਦੇ ਨਾ। ਸਹੀ ਹੈ, ਸਹੀ। ਉਹਨਾਂ ਦਾ ਆ ਮਕਾਨ ਸੀ ਉਹ ਵੜੇ ਹੋਣਾ ਸੀ ਸਾਹਮਣੇ, ਹਾਂਜੀ ਹਾਂਜੀ ਤੇ ਤੁਹਾਨੂੰ ਅੱਗੇ ਵੇੜੀ ਨਜ਼ਰ ਨਹੀਂ ਆਈ, ਨਾਲ ਮਕਾਨ ਦੇ ਦਰਬਾਰ ਸਾਹਮਣੇ, ਇਹ ਉਹਨਾਂ ਦਾ ਮਕਾਨ ਸੀ। ਠੀਕ ਹੈ ਠੀਕ ਹੈ। ਤੇ ਕੋਈ ਪੁਰਾਣੇ ਮਕਾਨਾਂ ਵਿੱਚ ਕੋਈ ਬਚਿਆ ਵੇ, ਕੋਈ ਪੁਰਾਣਾ ਕੋਈ ਖੋਲਾ, ਕੋਈ ਐਸੀ ਨਿਸ਼ਾਨੀ ਕਿ ਜਾਂ ਵਕਤ ਦੇ ਨਾਲ ਸਾਰੇ ਢਹਿ ਢੂ ਗਏ? ਦੇਖੋ ਉਹ ਛੱਟ ਗਏ ਨੇ, ਉਹ ਦੋ ਨਿਸ਼ਾਨੀਆਂ ਬਚੀਆਂ ਨੇ। ਜੀ ਜੀ ਇੱਕ ਉਹ ਬਾਉ ਨਾਥ ਸਿੰਘ ਦਾ ਮਕਾਨ, ਅੱਛਾ ਉਹ ਨਿਸ਼ਾਨੀ ਬਚੀ ਹੈ। ਅੱਛਾ ਦੂਜੇ ਬਾਉ ਡਿਪਟੀ ਦਾ ਮਕਾਨ ਜਿਹੜਾ ਹੈ, ਹੂੰ ਉਹਦੀ ਨਿਸ਼ਾਨੀ ਬਚੀ ਹੈ। ਠੀਕ ਸਮਝੋ ਨਾ, ਠੀਕ। ਇਹ ਦੋ ਘਰ ਨੇ, ਉਹ ਪਟਵਾਰੀ ਦਾ ਜਿਹੜਾ ਉਹ ਫਿਲਮਾਂ 'ਚ ਕੰਮ ਕਰ, ਉਹਨਾਂ ਦਾ ਮਕਾਨ ਬਚਿਆ, ਉਹ ਚਬਾਰੇ ਵਾਲਾ, ਅੱਛਾ ਅੱਛਾ ਉਸ ਮਹੱਲੇ, ਉਹ ਵੀ ਉਸੇ ਮਹੱਲੇ ਹੈ। ਅੱਛਾ ਉਹ ਗੁਰਪ੍ਰੀਤ ਘੁੱਗੀ ਜਿਹੜਾ ਇਸ ਆਹੋ, time, ਉਹਨਾਂ ਦਾ ਮਕਾਨ ਵੀ ਉਸੇ ਮਹੱਲੇ ਹੈ। ਆਪਣਾ ਇੰਡੀਆ ਦੇ ਵਿੱਚ ਬੜੇ ਵੱਡੇ ਜੋ ਉਹ ਆਹੋ ਜੀ, ਉਹ ਵੱਡੇ ਇੱਥੇ ਆਏ ਸਨ। ਉਹ ਦੱਸੋ ਬਾਬਾ ਜੀ, ਗੁਰਪ੍ਰੀਤ ਘੁੱਗੀ ਕਿਹੜੀ ਅੱਜ ਤੋਂ ਕਿੰਨੀ ਦੇਰ ਪਹਿਲੇ ਆਇਆ ਸੀ ਆਪਣਾ ਪਿੰਡ ਵੇਖਣ? ਮੇਰਾ ਖਿਆਲ ਹੋ ਕੋਈ 2-3 ਸਾਲ ਹੋ ਗਏ ਨੇ ਜਦੋਂ ਆਏ ਨੇ, ਉਹ ਸਾਰਾ ਟੱਬਰ ਹੀ ਆਏ ਹਨ। ਥੋੜਾ ਚਿਰ ਹੀ ਹੋਇਆ 2-3 ਸਾਲ। ਆਹੋ ਸਾਰਾ ਟੱਬਰ ਆਇਆ ਸੀ? ਆਹੋ, ਉਹਨਾਂ ਪਿਓ ਵੀ ਉਹਨਾਂ ਦੀ ਮਾਂ ਵੀ ਸਾਰੇ ਆਏ ਸਨ। ਅੱਛਾ ਉਹ ਆਪਣਾ ਮਕਾਨ ਵੇਖ ਕੇ ਗਏ ਨੇ ਉੱਥੇ। ਤੁਹਾਨੂੰ ਮਿਲੇ, ਤੁਸੀਂ ਮਿਲੇ ਉਹਨਾਂ ਨੂੰ? ਹਾਂਜੀ, ਮੈਂ ਉਹਦੇ ਲਾਹੌਰ ਸੀ, ਉਹ ਉੱਥੇ ਆਏ ਸਨ, ਮੈਂ ਉਹਦੇ ਲਾਹੌਰ ਸੀ। ਉਹ ਸਾਰੇ ਪਿੰਡ ਨੂੰ ਮਿਲ ਕੇ ਗਏ ਨੇ, ਅੱਛਾ ਸਾਰੇ ਪਿੰਡ ਦੇ ਉੱਤੋਂ ਦੀ ਉਹਨਾਂ ਚੱਕਰ ਕੱਟਿਆ, ਅੱਛਾ ਅੱਛਾ ਮਿਲ ਕੇ ਤੇ ਫੇਰ ਗਏ ਨੇ। ਫੇਰ ਗਏ ਨੇ? ਹਾਂ, ਵਾਹ ਜੀ ਵਾਹ, ਠੀਕ ਹੈ ਠੀਕ ਹੈ, ਸਹੀ। ਅੱਛਾ ਤੁਸੀਂ ਅੱਗੇ ਜ਼ਿਕਰ ਕੀਤਾ ਵਿਸਾਖੀ ਆਪਣਾ ਜਾਣਾ ਤੁਸੀਂ ਆਪਣੇ ਸੱਜਣ ਬੇਲੀਆਂ ਨਾਲ, ਤੁਹਾਡਾ ਕਿਹੜਾ ਸੱਜਣ ਸੀ? ਆਪਣੇ ਕਿਸੇ ਮਿੱਤਰ ਦਾ ਨਾਮ ਲਵੋ ਉਸ ਵੇਲੇ ਜਿਹਨਾਂ ਤੁਸੀਂ ਮੇਲੇ ਠੇਲੇ ਤੇ ਜਾਂਦੇ ਸੀ ਵਿਸਾਖੀ ਤੇ। ਵੇਖੋ ਜੀ, ਇਸ ਮਹੱਲੇ 'ਚ ਹੂੰ ਸਭ ਤੋਂ ਵੱਡਾ ਉਸਤਾਦ ਮੇਰਾ ਹੀ ਪਾਲਾ ਜੱਟ, ਬਾਲਾ ਹਾਂ, ਪਾਲ ਸਿੰਘ ਜੱਟ, ਪਾਲ ਸਿੰਘ। ਸਰਦਾਰ ਸਿੰਘ। ਅੱਛਾ। ਉਹ ਵੀ ਸਿੱਖ ਸਨ। ਅੱਛਾ ਉਸਤਾਦ ਸਨ ਤੁਹਾਡੇ? ਉਸਤਾਦ ਸਨ ਤੁਹਾਡੇ? ਮੇਰੇ ਸਾਹਮਣੇ ਕੋਈ ਜੋੜ ਯਾਰ ਕਰਦੇ ਰਹੇ ਸੀ। ਅੱਛਾ ਅੱਛਾ ਭਲਵਾਨੀ ਕਰਦੇ ਲਾਲੂ ਜੱਟ ਸੀ, ਲਾਲੂ ਜੱਟ। ਜਿਹਦਾ ਵਿਆਹ ਮੱਥੇ ਕਿਉਂ ਹੋਇਆ, ਉਹ ਵੀ ਕੱਲੇ ਮਾਪਿਆਂ ਦਾ ਪੁੱਤਰ ਸੀ। ਅੱਛਾ ਅੱਛਾ ਲਾਲ ਸਿੰਘ ਜਿਹਨੂੰ ਲਾਲੂ, ਵਾਹ ਜੀ ਵਾਹ, ਠੀਕ ਕਿਉਂਕਿ ਹੈ। ਸੁੰਦਰ ਸਿੰਘ ਹੋਣੀ, ਉਹ ਵੀ ਸਾਡੇ ਗਲੀ ਦੇ ਸਾਰੇ ਇਕੱਠੇ ਰਾਤ ਨੂੰ ਬਾਹਰ ਜਾਣਾ, ਹਾਂ 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 ਸਵੇਰ ਨੂੰ ਰਾਤ ਨੂੰ ਬਾਹਰੋਂ ਮਾਲ ਲਿਆਉਣਾ, ਖੋ ਖਾ ਕੇ ਜਾਇਦਾਰ ਨੇ ਕਹੇ ਬਾਹਰੋਂ ਵੀ ਆ ਜਾਓ। ਅੱਛਾ ਹਾਂ ਹਾਂ ਉਹਦਾ ਨਾ ਪਿੰਡਾਂ 'ਚ ਜਾਣਾ, ਕਿਸੇ ਨੇ ਮੂਲੀਆਂ ਪੁੱਟੀਆਂ ਨੇ, ਕਿਸੇ ਨੇ ਕਮਾਦ ਵੱਢ ਕੇ ਲਿਆਂਦਾ, ਕਿਸੇ ਨੇ ਕੋਈ ਵੱਢ ਕੇ ਲਿਆਂਦੀ। ਉਦੋਂ ਇਹ ਟਾਈਮ ਸੀ। ਠੀਕ ਹੈ। ਤੇ ਸਾਰੇ ਇਕੱਠੇ ਹੀ ਜਾਂਦੇ ਹਨ, ਮੇਲੇ ਸ਼ੇਲੇ ਵੀ ਜਾਣਾ ਵੇਖਣੇ ਨਾਲ? ਸਾਰੇ ਇਕੱਠੇ ਨੇ ਜਾਣਾ, ਸਾਡੇ ਬੰਦੇ ਨੇ ਵੀ ਜਾਣਾ, ਉਹਨਾਂ ਵੀ ਜਾਣਾ, ਤੇ ਇਕੱਠੇ ਹੀ ਜਾਣਾ। ਉਸ ਵੇਲੇ ਕਿੱਥੇ ਵੱਡਾ ਮੇਲਾ ਲੱਗਦਾ ਸੀ ਵਿਸਾਖੀ? ਵੇਖੋ ਵਿਸਾਖੀ ਇਹ ਲੱਗਦੀ ਰਈਆ, ਅੱਛਾ ਰਈਆ ਠਾਣਾ, ਰਈਆ ਰਈਆ ਪਿੰਡ, ਇਹ ਅੱਛਾ। ਦੋਵੇਂ ਇਕੱਠੇ ਨੇ। ਇੱਥੇ ਵਿਸਾਖੀ? ਇੱਥੇ ਸਭ ਤੋਂ ਵੱਡੀ ਵਿਸਾਖੀ ਹੈ ਇਸ। ਅੱਛਾ ਇੱਥੇ ਭੰਗੜੇ ਜਾਣੇ ਨੇ, ਸਭ ਕੁਝ ਹੀ ਜਾਣਾ ਹੈ। ਕਿੰਨੇ ਦਿਨ ਰਹਿੰਦੀ ਸੀ ਵਿਸਾਖੀ? 1-2 ਦਿਨ ਹੀ ਰਹਿੰਦੀ ਹੈ। ਇੱਥੇ ਉਦੋਂ ਬੇਰ ਬੜਾ ਹੁੰਦਾ ਸੀ ਉਹਨਾਂ ਬੋਲੀਆਂ ਛੋਲੀਆਂ ਬਾਬਾ ਜੀ ਸੁਣਿਆ ਪਾਉਂਦੇ ਸਾਂ, ਬੋਲੀਆਂ ਛੋਲੀਆਂ ਵੀ ਬੱਲੇ ਹਿਸਾਬ ਹੁੰਦਾ ਸੀ, ਬੋਲੀਆਂ ਬੜੀਆਂ ਪੈਂਦੀਆਂ ਸਨ। ਤੁਹਾਨੂੰ ਕੋਈ ਯਾਦ ਹੈ ਕੋਈ ਉਸ ਵੇਲੇ? ਨਹੀਂ, ਮੈਂ ਇਹੋ ਜਿਹੇ ਕੰਮ ਨਹੀਂ ਕਦੇ ਕੀਤੇ, ਮੈਂ ਤਾਂ ਅੱਲਾ ਨੂੰ ਯਾਦ ਕਰਨਾ ਹਰ ਟਾਈਮ। ਅੱਛੀ ਬਾਤ, ਅੱਛੀ ਠੀਕ ਹੈ। ਉਹ ਬਿਨਾਂ ਜੀ ਉਦੋਂ ਨਵੇਂ ਸਮਾਨ ਨੇ, ਬੋਲੀਆਂ ਨੇ, ਲੋਕ ਬੱਕਰੇ ਬੋਲਨੇ, ਜਿਵੇਂ ਕਈ ਜਵਾਨੀਆਂ ਦੇ ਵਿੱਚ ਟਾਈਮ ਦੇ ਵਿੱਚ ਕਰਨਾ ਲੋਕਾਂ ਨੇ। ਹਾਂਜੀ ਹਾਂਜੀ ਤੇ ਸਹੀ। ਹੁਣ ਜਦੋਂ ਬੰਦਾ ਰਹਿ ਜੇ ਤੇ ਉਦੋਂ ਕੋਈ ਕੰਮ ਨਹੀਂ ਹੁੰਦਾ, ਉਹ ਜਿਹੜੀ ਆਈਆਂ ਨਹੀਂ ਕਰਨਾ ਵੀ ਭੁੱਲ ਜਾਂਦੀ। ਤੁਸੀਂ ਦੱਸਿਆ ਇਹਨਾਂ ਕਿ ਤੁਸੀਂ ਭਲਵਾਨੀ ਵੀ ਕਰਦੇ ਰਹੇ, ਪਾਲ ਸਿੰਘ ਖੇਡ ਤੁਹਾਡਾ ਉਸਤਾਦ ਮਰਦਾ ਰਿਹਾ ਮੈਂ, ਜਾਨ ਚੰਗੀ ਭਲੀ ਸੀ ਮੇਰੀ, ਠੀਕ ਠਾਕ ਸੀ। ਪਾਠ ਬੂਟ ਵੀ ਚੁੱਕਣਾ ਉਹਦੇ ਨਾਲ। ਉਸ ਲਖਣ ਸਿੰਘ ਜੱਟ ਹੁੰਦਾ ਸੀ ਉਸ ਮਹੱਲੇ 'ਚ, ਅੱਛਾ ਬੜਾ ਜਵਾਨ ਹੁੰਦਾ ਸੀ, ਉਹ ਬੁਗਦੁਲ ਚੁੱਕ ਦਿੰਦਾ ਸੀ ਵਜਨ ਬੁਗਦਾ ਅੱਛਾ। ਇੱਥੇ ਉਹੀ ਲਾਲੂ ਜੱਟ ਜਿਹੜਾ ਤੁਹਾਨੂੰ ਮੈਂ ਦੱਸਿਆ, ਉਹ ਇੱਥੇ ਸੁਹਾਗਾ ਚੁੱਕ ਦਿੰਦੇ ਨੇ ਇਸ ਮੰਦੇ 'ਚ। ਵਾਹ ਜੀ ਵਾਹ। ਉੱਥੇ ਗੋਗੜਾ ਬਣ ਉਸ ਵਾਕੇ ਸੁੱਕੇ ਚੁੱਕਣੇ ਹੋਵੇ। ਬਸ ਇਸ ਤਰ੍ਹਾਂ ਉਹਦੇ ਜ਼ਮਾਨੇ ਦੇ ਤੁਹਾਡੇ ਪਿੰਡ ਦਾ ਕੋਈ ਐਸਾ ਭਲਵਾਨ ਉੱਠਿਆ, ਐਸਾ ਕੋਈ ਕਬੱਡਰ ਉੱਠਿਆ ਜਿਹਨੇ ਬਾਹਰ ਵੀ ਨਾਂ ਕਮਾਇਆ ਹੈ? ਬਾਹਰ ਦੇ ਮੁਲਕ ਨਹੀਂ ਗਿਆ ਕੋਈ। ਨਹੀਂ, ਬਾਹਰ ਦੇ ਮੁਲਕ ਤੋਂ ਮੁਰਾਦ ਕਿ ਆਪਣੇ ਇਸ ਇਲਾਕੇ ਦੇ ਵਿੱਚ ਅੱਗੇ ਪਿੱਛੇ ਮੇਲੇ ਤੇ ਛੋਟੀ ਛੋਟੀ? ਚਾਚਾ ਲਾਲੇ ਚੌਰੀ ਸ਼ਰੀਫ, ਅੱਛਾ ਉਹ ਕਬੱਡੀ ਖੇਡਦਾ ਸੀ। ਠੀਕ ਹੈ। ਉਹ ਇੰਡੀਆ 'ਚ ਵੀ ਕਬੱਡੀ ਖੇਡੀ ਹੈ, ਇੱਥੇ ਵੀ ਕਬੱਡੀ ਸਾਰੇ ਪਾਕਿਸਤਾਨ 'ਚ ਹੁਣ ਖੇਡੀ ਹੈ। ਉਹਨੂੰ ਮਾਂ ਦੇ ਪੁੱਤਰ ਕਿਸੇ ਨੇ ਪੜਿਆ, ਵਾਹ ਜੀ। ਉਹਨਾਂ ਨੂੰ ਵੀ ਪਤਾ ਹੈ। ਅੱਛਾ ਚੌਰੀ ਸ਼ਰੀਫ ਦਾ ਜਮਾਲ ਜੱਟ ਬੜ ਦਾ ਪੁੱਤਰ ਸੀ। ਅੱਛਾ ਇਹ ਉਹਨਾਂ ਦਾ ਘਰ ਸੀ ਇੱਥੇ। ਹਾਂਜੀ,
ਉਹ ਕਬੱਡੀ ਖੇਡਦਾ ਹੁੰਦਾ ਸੀ ਇੰਡੀਆ ਦੇ ਵਿੱਚ ਸਿੱਖਣ ਦੇ ਵਕਤ ਉਧਰੋਂ ਟੀਮਾਂ ਆਈਆਂ ਨੇ ਉਹਦੇ ਮੁਕਾਬਲੇ ਵਾਸਤੇ ਕਿੱਕਰ ਸਿੰਘ ਵਾਈ ਜਹਾਜ ਅਸੀਂ ਉਹ ਜਵਾਨ ਵੇਖ ਵੇਖ ਕੇ ਰਾਂ ਰਹਿ ਗਏ ਸੀ ਇਹ ਜਿਹੜੇ ਜਵਾਨ ਹੋਣ ਜਾਣ ਅੱਛਾ ਅੱਛਾ ਅਸੀਂ ਉਹ ਵੇਖ ਵੇਖ ਕੇ ਰਾਂ ਰਹਿ ਗਏ ਸਾਂ ਉਹਨਾਂ ਕੋਲੋਂ ਵੀ ਇਹ ਨਹੀਂ ਸੀ ਫੜਿਆ ਗਿਆ ਵਾਹ ਜੀ ਇਹਦਾ ਕੰਮ ਸੀ ਚਪੇੜ ਮਾਰਨੀ ਤੇ ਪੁੱਠੀ ਪੈਰੀ ਹੋ ਜਾਣਾ ਸਿੱਧਾ ਹੀ ਜਾਣੇ ਨਿਕਲ ਬੜੀ ਗੱਲ ਹਾਂਜੀ ਉਦੋਂ ਜਾਨੋ ਚ ਵੀ ਬੜੀ ਸੀ ਬੜੀ ਗੱਲ ਇਹ ਵੇਖੋ ਜੀ ਉਦੋਂ ਨਪੜ ਲੋਕ ਨੇ ਹਾਂਜੀ ਹੁਣ ਤਦੀਮ ਜਾਤਾ ਲੋਕ ਨੇ ਜੀ, ਜੀ। ਹੁਣ ਕੋਈ ਮਾਰੋ ਕਈਆਂ ਦੇ ਪੁੱਤਰ ਬਾਹਰ ਪਿੰਡ ਜਾ ਗਏ ਜੀ 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 ਬਾਹਰ ਗਏ ਕੋਈ ਅਮਰੀਕਾ ਗਿਆ ਕੋਈ ਚੂਚੀਆ ਗਿਆ ਹਾਂਜੀ। ਕੋਈ ਕਿਤੇ ਗਿਆ ਕੋਈ ਪਿੰਡ ਨਹੀਂ ਖਾਜੋਂ ਜਿਹੜਾ ਬਾਹਰ ਨਹੀਂ ਗਿਆ ਸਹੀ ਬਾਤ ਹੈ ਸਹੀ ਗਿਆ ਨਾ ਹਾਂਜੀ ਸਹੀ ਕਿਹਾ ਇਸੇ ਤਰ੍ਹਾਂ ਉਦੋਂ ਲੋਕਾਂ ਨੂੰ ਪਤਾ ਨਹੀਂ ਮੈਂ ਦਰਿਆ ਕਿਧਰ ਨੂੰ ਲੰਘਣਾ ਯਾਦ ਜੁਨਾ ਇੱਥੋਂ ਪੈਦਲ ਤੋਂ ਅੰਮ੍ਰਿਤਸਰ ਤੱਕ ਜਾਣਾ ਠੀਕ ਠੀਕ ਉਹਨਾਂ ਟਾਈਮਾਂ ਤੇ ਸਹੀ ਇੱਥੋਂ ਹਾਂ ਜਾਣਾ ਮੇਰੇ ਨਾਨਕੀ ਇਸੇ ਪੁਰਸਨ ਅੰਮ੍ਰਿਤਸਰ ਅੰਮ੍ਰਿਤਸਰ ਅਜੇ ਨਾਲੇ ਦੇ ਨਾਲ ਹੀ। ਬਿਲਕੁਲ ਅੱਛਾ ਮੇਰੇ ਨਾਨਕੇ ਉੱਥੇ ਨਹੀਂ ਇਸੇਪੁਰ ਠੀਕ ਹਾਂ ਹੈ ਇੱਥੋਂ ਮਾਂ ਪੁੱਤਰਾਂ ਤੁਰਨਾ ਸਵੇਰੇ ਰੋਟੀਆਂ ਬਣ ਲੈਣੀਆਂ ਨਾਲ ਹਾਂ ਦਰਿਆ ਪਾਰ ਕਰਕੇ ਦੇ ਨਾਲ ਤੁਰ ਕੇ ਜਾਣਾ ਹਾਂ ਤੁਰ ਕੇ ਹਾਂ ਨਾਨਕੇ ਜਾਣਾ ਅੱਛਾ ਤੁਸੀਂ ਗਏ ਹੈਂ? ਤੁਸੀਂ ਜਾਂਦੇ ਹੋ ਆਪਣੀ ਮਾਂ ਹੋਰਾਂ ਨਾਲ ਮੈਂ ਬੜੀ ਜਿਹੜੀ ਅਸੀਂ ਉੱਥੇ ਗਏ ਕੋਈ ਇੱਕ ਵਾਰੀ ਗਏ ਪੈਦਲ ਇਸ ਨੂੰ ਸਿੱਧੇ ਕਦੀ 100 ਵਾਰ ਕਲਾਸ ਕਰ ਜਾਣਾ ਕਦੀ ਮੈਂ ਜਿਸਾ ਨਹੀਂ ਕਲਾਸ ਕਰ ਜਾਣਾ ਠੀਕ 500 ਵਾਰੀ ਗਏ ਆ ਸਹੀ ਅੱਛਾ ਬਾਬਾ ਜੀ ਜਦੋਂ ਰੋਲੇ ਪਏ ਨੇ ਤੁਹਾਡਾ ਨਾਲ ਹੁਣ ਅਸੀਂ ਗੱਲ ਕਰਨਾ ਜਦੋਂ 47 ਦਾ ਟਾਈਮ ਆਇਆ ਵੇ ਵੰਡ ਹੋਣ ਲੱਗੀ ਏ ਤੁਹਾਡੇ ਪਿੰਡ ਦੇ ਜਿਹੜੇ ਸਰਦਾਰ ਸਨ ਜਿਹੜੇ ਆ ਤੁਹਾਡੇ ਮਹੱਲੇ ਦੇ ਸੋਹਣ ਸਿੰਘ ਸੁੰਦਰ ਸਿੰਘ ਹੋ ਗਿਆ ਈਸਰ ਸਿੰਘ ਹੋਰੀ ਹਾਂ। ਇਹਨਾਂ ਨੂੰ ਕਿੰਨੇ ਦਿਨ ਪਹਿਲੇ ਪਤਾ ਲੱਗਾ ਸੀ ਕਿ ਸਾਨੂੰ ਅੱਜ ਕੁੱਲਾ ਮੜਿਆਲਾ ਛੱਡ ਕੇ ਜਾਣਾ ਪੈਣਾ ਵੇ ਸਾਡਾ ਵਤਨ ਨਹੀਂ ਰਿਹਾ ਇੱਕ ਮੈਂ ਦੱਸਾਂ ਤੁਹਾਨੂੰ ਪਤਾ ਇਹਨਾਂ ਨੂੰ ਬਾਅਦ ਚ ਲੱਗਦਾ ਪਹਿਲੋਂ ਇਹ ਜੋ ਲਬਾਣੇ ਲੋਕ ਜਿਹੜੇ ਹਨ ਪਿੰਡਾਂ ਦੇ ਅਗਲੇ ਬੰਨਿਓ ਅੱਛਾ ਉਹ ਸਾਰੇ ਸਾਡੇ ਪਿੰਡ ਜੋ ਸ਼ਾਮ ਨੂੰ ਆਉਣੇ ਸ਼ੁਰੂ ਹੋ ਗਏ ਨਾ ਹਾਂ ਮਸਜਿਦਾਂ ਸਾਡੀਆਂ ਕੀ ਤੇ ਗੁਰਦੁਆਰੇ ਕੀ ਸਭ ਦੇ ਵਿੱਚ ਉਹਨਾਂ ਦਾ ਲੰਗਰ ਲਾ ਕੇ ਅੱਛਾ ਸਾਡੇ ਪਿੰਡ ਦੇ ਉਸ ਜਾਇਦਾਰ ਨੇ ਤੇ ਡਿਪਟੀ ਨੇ 4 ਖਰਾਚ ਚੱਲਦੇ ਹਨ ਸਾਡੇ ਪਿੰਡ ਦੇ ਤਿੰਨ ਚਾਰ ਖਰਾਸ ਵਾਹ ਜੀ। ਜਿਹੜੇ ਦਾਣੇ ਪੀਣ ਵਾਲਾ ਹਾਂਜੀ। ਉਹਨਾਂ ਟਾਈਮਾਂ ਦੇ ਅੱਛਾ ਉਹ ਦਿਨ ਪਹਿ ਰਾਤ ਉਹਨਾਂ ਨੇ ਆਟਾ ਪਿਆ ਕੇ ਤੇ ਉਹਨਾਂ ਨੂੰ ਦਿੱਤਾ ਖਾਣ ਵਾਸਤੇ ਠੀਕ। ਫਿਰ ਉਹਨਾਂ ਦਾ ਐਲਾਨ ਇਹ ਸੀ ਹੂੰ ਕਿ ਜਿੰਨਾ ਚਿਰ ਰਹਿਣਾ ਤੁਸੀਂ ਇੱਥੇ ਰਮਾਨ ਨਾਲ ਰਹਿਣਾ ਕੋਈ ਬੰਦਾ ਕਿਸੇ ਮੁਸਲਮਾਨ ਨਾਲ ਜਾਂ ਦੂਜੇ ਬੰਦੇ ਨਾਲ ਕੋਈ ਗੱਲ ਨਹੀਂ ਕਰਦਾ ਜ਼ਿਆਦਤੀ ਨਾ ਕਰੇ ਸਹੀ ਜਾਤ ਸੀ ਬਿਲਕੁਲ ਜੀ, ਜੀ। ਕਿਸੇ ਕਿਸਮ ਦੀ ਨਾ ਕਰੇ ਅੱਛਾ ਜਿੱਦਣ ਉਹ ਗਏ ਨੇ ਹੂੰ ਇੱਥੋਂ ਇਹ ਗਏ ਨੇ ਵਧਾਈ ਜੈਲਦਾਰ ਕੋ ਜੀ ਉਹਨੇ ਕਿਹਾ ਚੁੱਪ ਕਰਕੇ ਜਿਸ ਤਰ੍ਹਾਂ ਬਾਹਰ ਆ ਜਾਓ ਹੂੰ ਇਹ ਇਲਾਕਾ ਵੰਡਿਆ ਗਿਆ ਤੁਸੀਂ ਦਰਿਆ ਚੁੱਪ ਕਰਕੇ ਪਾਰ ਕਰ ਲਓ ਹੂੰ ਇੱਥੋਂ ਗਏ ਨੇ ਤੈਨੂੰ ਬੈਠਾ ਇੱਥੇ ਤੈਨੂੰ ਚਾਬੀਆਂ ਦੇ ਗਏ ਨੇ ਉਹ ਬੈਠਾ ਉਹਨੂੰ ਚਾਬੀਆਂ ਦੇ ਗਏ ਨਾਲ ਕੁਛ ਨਹੀਂ ਖੜਿਆ ਜੋ ਵਰ ਜਿੰਨੇ ਕੁ ਜੋਗੇ ਆਏ ਉਹਨਾਂ ਨੇ ਖੜਿਆ ਉਹ ਮਾਲ ਡੰਗਰ ਜਿਹੜਾ ਸੀ ਉੱਥੇ ਹੀ ਰਹਿ ਗਿਆ ਸਭ ਕੁਝ ਮੇਰਾ ਮਤਲਬ ਛੱਡ ਕੇ ਕੁਝ ਲੈ ਗਏ ਹਾਂਜੀ, ਹਾਂਜੀ। ਕੋਈ ਨਕਦੀ ਲੈ ਗਏ ਕੋਈ ਛੱਡ ਗਏ ਜੀ ਜੀ ਹਾਂਜੀ ਜੀ, ਜੀ। ਇੱਥੇ ਫਿਰ ਲਬਾਣਿਆਂ ਦਾ ਜਸਾ ਆਇਆ ਹੂੰ ਇੱਧਰੋਂ ਹੂੰ ਗੱਡਾਂ ਦੇ ਉੱਤੇ ਹੂੰ ਸਰਫਾਰਾਂ ਨਾਲ ਅੱਛਾ ਉਹ ਇੱਕ ਕੱਚੀ ਸੜਕ ਹੁੰਦੀ ਸੀ ਅੰਮ੍ਰਿਤਸਰ ਨੂੰ ਜਾਣ ਲਈ ਠੀਕ ਹੈ ਰਈਏ ਥਾਣੇ ਕੋਲ ਨਿਕਲਦੀ ਅੰਮ੍ਰਿਤਸਰ ਨੂੰ ਜਾਣ ਅੱਛਾ ਰਈਏ ਥਾਣੇ ਤੋਂ ਸਿੱਧੀ ਅੰਮ੍ਰਿਤਸਰ ਜਾਂਦੀ ਸੀ ਸੜਕ ਕੱਚੀ ਉਹ ਸੜਕ ਸਿੱਧੀ ਅੰਮ੍ਰਿਤਸਰ ਕੱਚੀ ਸੜਕ ਹੁੰਦੀ ਹੈ ਅੱਛਾ ਉਹ ਆਇਆ ਨਾ ਜਥਾ ਜਿੱਦਾਂ ਦੇ ਸੇ ਹੂੰ ਇੱਥੋਂ ਦੇ ਸਾਡੇ ਵੀ ਇਧਰੋਂ ਦੜਪੁਰ ਵਿੱਚੋਂ ਜਿੰਨੇ ਨਾਰਵਲ ਦਾ ਪਰਲਾ ਇਲਾਕਾ ਮੁਸਲਮਾਨ ਸੀ ਉਹ ਸਾਰਾ ਇੱਥੇ ਇਕੱਠਾ ਹੋ ਗਿਆ ਅੱਛਾ ਬਰਸੀਆਂ ਕੁਹਾੜੀਆਂ ਫੜੀਆਂ ਨੇ ਡਾਂਗ ਖੂਟ ਕੇ ਫੜੇ ਨੇ ਹਾਂ ਉਹ ਵੀ ਬੜੇ ਚੋਰ ਤੱਕ ਸਰਫਾਰ ਉਹ ਪਿੰਡ ਉੱਥੋਂ ਤੱਕ ਉਹਨਾਂ ਦੀ ਲੈਣ ਲੱਗੀ ਸੀ ਚੋਰੀ ਅੱਖੀ ਮੈਂ ਉੱਥੇ ਗਿਆ ਅੱਛਾ ਇੱਥੇ ਸਕੂਲ ਸਾਡਾ ਜਿਹੜਾ ਪਿੰਡ ਦੇ ਨਾਲ ਹੀ ਸਕੂਲ ਜੀ ਜੀ ਇੱਥੇ ਜਿੱਥੇ ਉਹਨੂੰ ਆ ਮਕਾਨ ਪੈ ਗਏ ਨੇ ਉਹਨੂੰ ਜਗ੍ਹਾ ਬਣੀ ਗਈ ਉਹਦੇ ਤੇ ਕੱਢਣ ਹੁੰਦਾ ਜੀ ਜੀ ਸ਼ੋਰ ਕੱਢਣ ਹੁੰਦਾ ਠੀਕ ਇੱਥੇ ਪਹਿਲੋਂ ਤਾਂ ਗਲਤੀ ਨਾ ਕੀਤੀ ਸਾਡੇ ਪਿੰਡ ਮੁਸਲਮਾਨਾਂ ਨੇ ਵੀ ਹਿੰਦੂਆਂ ਦੇ ਨਾਲ ਬੁਰਾ ਭਲਾ ਕਿਸੇ ਨੇ ਕੀਤਾ ਹੂੰ ਮੁੜ ਕੇ ਫਿਰ ਇਹਨਾਂ ਨੇ ਹੱਲਾ ਬੋਲਿਆ ਫਿਰ ਇਹਨਾਂ ਕਤਲਾਮ ਕੀਤੀ ਉਹਨਾਂ ਲਬਾਣਿਆਂ ਦੀ ਇਹ ਕਦਰ ਪਰ ਗਿਆ ਓਏ ਹੋਏ। ਇਹਨਾਂ ਕ ਬੰਦਾ ਉਦੋਂ ਮਾਰਿਆ ਅੱਛਾ ਉਹਨਾਂ ਦੇ ਵਿੱਚ 4 ਬੰਦੇ ਨਿਕਲੇ ਨੇ ਅੱਛਾ ਮੁੰਡੇ ਘੋੜੀਆਂ ਦੇ ਉੱਤੇ ਇਹ ਜਦੋਂ ਸਿੱਖਾਂ ਦੇ? ਲੁੱਟਮਾਰ ਨੂੰ ਪੈ ਗਏ ਨਾ ਹਾਂ ਹਾਂ ਇਹ ਜਦੋਂ ਸਾਡੇ ਮੁਸਲਮਾਨ ਲੁੱਟਮਾਰ ਨੂੰ ਪੈ ਗਏ ਨਾ ਹਾਂਜੀ ਉਹਨਾਂ ਕੋਲ ਪੈਸਾ ਬੜਾ ਸੀ ਅੱਛਾ ਇਹ ਉਹ ਕੋਈ ਗਾਡੀ ਖਿੱਚੀ ਜਾਂਦਾ ਕੋਈ ਬਕਸਾ ਹੀ ਚੁੱਕੀ ਆਉਂਦਾ ਕੋਈ ਚੁੱਕੀ ਜਾਂਦਾ ਹੂੰ। ਉਦੋਂ ਫਿਰ ਉਹਨਾਂ ਚੋਂ ਬੰਦਾ ਜੋੜ ਪਿਆ ਉਹਨਾਂ ਨੇ ਫਿਰ ਡੇਰੇ ਵਾਲੇ ਤੱਕ ਜਿੰਨੀ ਕਤਲਾਮ ਹੋਈ ਉਹਨਾਂ ਖਿੱਚੀ ਹੈ ਅੱਛਾ ਡੇਰੇ ਵਾਲੇ ਤੱਕ ਹੂੰ ਉਹਨਾਂ ਨੇ ਇੱਥੇ ਸਕੂਲ ਦੇ ਨਾਲ ਪੁਲ ਹੁੰਦਾ ਸੀ ਅਜੇ ਵੀ ਉਹ ਪੁਲ ਹੈ ਅੱਛਾ ਉੱਥੇ ਠਾਂਡਾ ਵੀ ਇੱਕ ਸਿਪਾਹੀ ਵੀ ਉਹਨਾਂ ਨੇ ਮਾਰਿਆ ਇਹਨਾਂ ਕੋਲ ਅਸਲਾ ਸੀ ਉਹਨਾਂ ਕੋਲ ਤਲਵਾਰਾਂ ਸਨ ਹੂੰ ਹੂੰ ਉਹਨਾਂ ਨੂੰ ਮਾਰਿਆ ਹੂੰ।
ਇਹ ਉਹਨੂੰ ਟਾਈਮ ਦੀ ਗੱਲਾਂ ਨੇ ਹੁਣ ਬਹੁਤ ਕੀ ਕਹੇਗਾ ਟਾਈਮ ਕਰਨਾ। ਠੀਕ ਹੈ ਤੇ ਪਿੰਡੋਂ ਮਤਲਬ ਕਿ ਮੁਸਲਮਾਨ ਨਹੀਂ ਕੋਈ ਉਹਨਾਂ ਮੁਸਾਦਾ ਕੀਤਾ ਉਹਨਾਂ ਦਾ, ਬਲਕਿ ਸਾਡੇ ਪਿੰਡੋਂ ਜੀ ਕੋਈ ਨੁਕਸਾਨ, 2 ਨੁਕਸਾਨ ਹੋਏ ਸਨ ਉਦੋਂ। ਅੱਛਾ ਇਸ ਤਰ੍ਹਾਂ ਹੋਏ ਸਨ ਜੀ। ਉਹ ਦੋਵੇਂ ਤਰਖਾਨ ਭਰਾ ਸਨ। ਅੱਛਾ ਇੱਕ ਦਾ ਇੱਥੇ ਮਕਾਨ ਸੀ, ਆ ਨਾਲ ਲਿਖਿਆ ਜੀ ਸੀ, ਉਹਦਾ ਮਕਾਨ ਸੀ ਜੀ ਤੇ ਇੱਕ ਦਾ ਮਕਾਨ ਉੱਥੇ ਬੋਲੇ ਕਿ ਜਿੱਥੇ ਲੰਘੇ ਹਨ ਤੁਸੀਂ, ਠੀਕ ਉਹ ਜਦੋਂ ਕਵਰ ਦੀ ਇੱਕ ਬਣੀ ਹੋਈ ਏਰੀਆ ਦੇ ਸਾਹਮਣੇ, ਹਾਂਜੀ। ਉੱਥੇ ਉਹਦਾ ਮਕਾਨ ਸੀ। ਅੱਛਾ ਉਹ ਸ਼ਾਬਦੀਨ ਜਿਹੜਾ ਸੀ ਨਾ, ਉਹ ਉਤੋਂ ਸਕੂਲੋਂ ਜਿਹੜੇ ਥੱਲੇ ਉਤਰਿਆ ਨਾ, ਤੇ ਉਹ ਬੜੇ ਕੀ ਚੁੱਕਿਆ, ਉਹਨੇ ਉੱਥੋਂ ਫੜ ਕੇ ਲਿਆਇਆ। ਜੀ, ਉਹ ਜੀ। ਜੱਟ ਆਏ ਨੇ ਤੇ ਉਹਨਾਂ ਨੇ ਉਹਨੂੰ ਉੱਥੇ ਸਕੂਲੋਂ ਗਾਂ ਨਾ ਕੇ ਪੁਲਿਸ ਉੱਤੇ ਉਹਨੂੰ ਮਾਰਿਆ। ਓਹੋ ਉਹ ਜਿਹੜਾ ਫਕੀਰ ਤਰਖਾਨ ਸੀ, ਉਹ ਇੱਥੋਂ ਸਿੱਧਾ ਰਾਹ ਨਾਰੰਗ ਨੂੰ ਨਿਕਲਦਾ ਸੀ। ਅੱਛਾ ਉਹ ਬੜਾ ਜਵਾਨ ਸੀ, ਉਹ ਏਡਾ ਕਿ ਜਵਾਨ ਸੀ, ਉਹ ਝੱਟੀ ਲੱਸੀ ਪੀ ਹਟਦਾ। ਵਾਹ ਜੀ ਵਾਹ। ਤੇ ਉਹ ਹਿਸਾਬ ਕਰ ਲਓ, ਜਦੋਂ ਉਹ ਉੱਥੇ ਨਾਰੰਗ ਦਾ ਇਹ ਮਾਲ ਉੱਡਿਆ ਤੇ ਉਹ ਕੋਟ ਪੈਂਟ ਫੌਜੀਆਂ ਦੀ ਪਾਉਣ ਲੱਗ ਪਿਆ। ਉਸੇ ਰਾਜ ਕੋਲੋਂ ਤੇ ਸਿੱਧਾ ਹੀ ਉਹਨੂੰ ਉਹਨਾਂ ਨੇ ਮਾਰਿਆ। 2 ਬੰਦੇ ਇਹ ਸਾਡੇ ਮੋਏ ਨੇ, ਇਸ ਕਰਕੇ ਤੇ ਡੇਰਿਆਂ ਨੇ ਜਾ ਕੇ ਉਹਨਾਂ ਕਤਲਾਮ ਕੀਤੀ ਹੈ। ਜੀ ਜੀ ਉੱਥੇ ਕੋਈ 10-20 ਬੰਦੇ ਉਹਨਾਂ ਮਾਰੇ ਨੇ। ਠੀਕ। ਮੁਸਲਮਾਨਾਂ ਪਿੰਡ ਸੀ ਸਾਰਾ ਡੇਰੇ ਦਾ, ਹਾਂਜੀ ਉੱਥੇ ਜਾ ਕੇ ਉਹਨਾਂ ਮਾਰਿਆ। ਸਹੀ ਇੱਥੇ ਇਹੋ ਆਪਣੇ ਆਪ ਜਿਹੜੇ 2 ਬੰਦੇ ਨੇ, ਇਹ ਬਾਤ ਹੋਰ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ। ਠੀਕ ਹੈ। ਜਿਹੜੇ ਤੁਹਾਡੇ ਯਾਰ ਸੱਜਣ ਬੇਲੀ ਸਨ, ਤੁਹਾਨੂੰ ਮਿਲ ਕੇ ਗਏ, ਤੁਸੀਂ ਵਿਦਿਆ ਕੀਤਾ ਉਹਨਾਂ ਆਪਣੇ ਇੱਥੇ? ਲੋਕ ਸਾਹਿਬ ਸਾਰਿਆਂ ਨੂੰ ਮਿਲ ਕੇ ਪਹਿਲੋਂ ਗਏ ਨੇ ਵੀ ਤੁਸੀਂ ਜੇ ਫਿਕਰੋਗੇ ਬਹੁਤ ਤੁਹਾਡੇ ਵੱਲ ਕੋਈ ਬੰਦਾ ਤੁਹਾਡਾ ਜਿਹੜਾ ਇੱਥੇ ਹੈ, ਕੋਈ ਤੁਹਾਡਾ ਨਹੀਂ ਵੇਖੇ। ਇਹ ਉਹਨਾਂ ਨੂੰ ਵੀ ਪਤਾ ਚਾਹੁੰਦੇ ਨੇ, ਜੱਟਾਂ ਨੂੰ, ਸਰਦਾਰਾਂ ਨੂੰ ਵੀ। ਅੱਛਾ ਉਹਨਾਂ ਨੂੰ ਤੁਸੀਂ ਇਹ ਜਿਹੜੀ ਤਲਾਹ ਮਿਲੀ ਹੈ ਨਾ, ਇਹ ਉਹ ਖੁਦ ਤੁਹਾਨੂੰ ਦੱਸਣ ਕਿ ਵੀ ਹਾਂ ਇਸ ਤਰ੍ਹਾਂ ਆਇਆ। ਹਾਂਜੀ ਸਾਡੇ ਨਾਲ ਜਿਹੜੇ ਵੀ ਉੱਥੇ ਮੁਸਲਮਾਨ ਸੀ, ਚਾਹੇ ਤਗੜੇ ਸਨ ਚਾਹੇ ਮਾੜੇ ਸਨ, ਸਾਡਾ ਉਹਨਾਂ ਨਾਲ ਕੀ ਸੁਣੀ ਇਹ ਤੁਹਾਨੂੰ ਆਪੇ ਦੱਸਣਗੇ। ਜੀ 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 ਜੀ। ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਖਰਾਬੀ ਨਹੀਂ ਹੋਈ। ਜੋ ਇਹ ਨਵੀਂ ਦੁਨੀਆ ਆਈ ਹੈ ਤੇ ਹੁਣ ਖਰਾਬੀ ਹੁਣ ਤੇ ਕਿਸੇ ਕੁੱਤੇ ਨੂੰ ਮਾਰ ਦਿਓਗੇ ਤਾਂ ਥਾਣੇ ਪਹੁੰਚ ਜਾਓ। ਹਾਂ ਬਿਲਕੁਲ। ਤੇਰਾ ਗੰਨਾ ਭੰਨ ਦੇਗਾ ਤੇ ਤੂੰ ਥਾਣੇ ਪਹੁੰਚਾ ਦੇਗਾ। ਜੀ ਗੱਲ ਸਹੀ ਬਾਤ ਹੈ। ਹੁਣ ਇਹ ਹਿਸਾਬ ਹੋ ਗਿਆ। ਇੰਜ ਹੋ ਰਿਹਾ ਇੰਜ ਤੇ ਉਦੋਂ ਲੋਕਾਂ ਦਾ ਕੋਈ ਨਹੀਂ, ਜਿਹੜੇ ਜੋੜਾਂ ਦੇ ਲੋਕ ਸਨ ਨਾ, ਜੁੱਤ ਨਹੀਂ ਪੈਂਦੀ ਠੰਡ ਦਾ ਵੀ ਆਂਦੇ ਨਾ, ਉਹ ਪਿੰਡ ਦਾ ਮਸਲਾ ਪਿੰਡ ਹੀ ਰੱਖਦੇ ਸਨ। ਪਿੰਡ ਹੀ ਰੱਖਦੇ। ਹਾਂ ਠੀਕ ਸਹੀ। ਬਾਬਾ ਜੀ ਇਹ ਤੁਹਾਨੂੰ ਪਤਾ ਹੈ ਜਿਹੜੇ ਤੁਹਾਡੇ ਪਿੰਡ ਦੇ ਸਰਦਾਰ ਨੇ ਸਿੱਖ ਸਨ ਜਿਹੜੇ, ਉਹ ਪਿੱਛੇ ਜਾ ਕੇ ਹਿੰਦੁਸਤਾਨ 'ਚ ਕਿੱਥੇ ਬੈਠੇ ਨੇ, ਕਿਹੜੇ ਜ਼ਿਲ੍ਹੇ 'ਚ? ਉਹ ਸਾਰੇ ਖਿਲਰ ਪੁੱਜੇ ਗਏ। ਹਾਂ ਕੋਈ ਅੰਬਰਸਰ ਗਾਂ ਲੰਘ ਕੇ ਬਹਿ ਗਿਆ, ਕੋਈ ਕਿਸੇ ਬਹਿ ਗਿਆ, ਕੋਈ ਦਿੱਲੀ ਚਲਾ ਗਿਆ, ਕੋਈ ਕਿਸੇ ਬਨੇ ਚਲਾ ਗਿਆ। ਜੇ ਕੋਈ ਉਧਰੋਂ ਆਏ ਮੁਸਲਮਾਨ ਨੇ, ਕੋਈ ਕਿਸੇ ਬੈਠਾ, ਕੋਈ ਕਿਸੇ ਬੈਠਾ, ਕੋਈ ਕਿਸੇ ਬੈਠਾ। ਜੀ ਜੀ ਜੀ। ਇੱਕ ਥਾਂ ਕਿਸੇ ਨੂੰ ਜਗ੍ਹਾ ਨਹੀਂ ਮਿਲੀ। ਇਸ ਤਰ੍ਹਾਂ ਉਹ ਗਏ ਨੇ। ਹਾਂਜੀ ਉਹ ਵੀ ਅੰਮ੍ਰਿਤਸਰ ਦੇ ਵਿੱਚ ਲਾਗੇ ਬਹਿ ਗਏ, ਜਿਹਨੂੰ ਜਗ੍ਹਾ ਮਿਲ ਗਈ ਹੈ। ਕੋਈ ਗਾਂ ਲੰਘ ਗਿਆ, ਕੋਈ ਦਿੱਲੀ ਨੂੰ ਚਲਾ ਗਿਆ, ਕੋਈ ਕੋਲਕਾਤਾ ਨੂੰ ਚਲਾ ਗਿਆ, ਉਹ ਆਗਰੇ ਚਲਾ ਗਿਆ, ਉਹ ਕਿਤੇ ਚਲਾ ਗਿਆ। ਖਿਲਰ ਪੁਲਕ ਨੇ ਸਾਰੇ ਬੈਠੇ। ਜੀ ਜੀ। ਇੱਕ ਪਿੰਡ ਕਿਸੇ ਨੂੰ ਪਤਾ ਨਹੀਂ ਮਿਲਿਆ। ਹਾਂਜੀ ਇਹ ਜਿਹੜੇ ਨੇ ਨਾ ਸੁੰਦਰ ਸਿੰਘ, ਆਪਣਾ ਈਸਰ ਸਿੰਘ, ਜਾਗਰ ਸਿੰਘ, ਆਹੋ ਇਹ ਗੁਰਦਾਸਪੁਰ ਜਾ ਕੇ ਬੈਠੇ। ਗੁਰਦਾਸਪੁਰ ਗਏ ਨੇ, ਇਹਨਾਂ ਦੀ ਚਿੱਠੀਆਂ ਵੀ ਆਈਆਂ ਨੇ। ਅੱਛਾ ਇੱਥੇ ਆਉਂਦੇ ਨੇ ਬੰਦੇ, ਸਾਡੇ ਸਾਈ ਉੱਥੇ ਗਏ ਨੇ ਮਿਲਣੇ, ਸਲਾਮ ਦਾ ਵੀ ਉਹਨਾਂ ਕਰ ਲਿਆ, ਅਸੀਂ ਵੀ ਕਰ ਲਿਆ ਨੇ। ਅੱਛਾ ਜੀ। ਉਹਨਾਂ ਦਾ ਆਉਣ ਜਾਣ ਸੀ। ਇਹ ਉਹਨਾਂ ਦਾ ਇਹ ਕਰਤਾ ਤੁਸੀਂ ਐਸੇ ਮਹੱਲੇ ਉਹ 3-4 ਭਰਾ ਇਕੱਠੇ ਸਨ ਇੱਕੋ ਥਾਂ। ਉਹ ਇਸ ਮਹੱਲੇ ਦੇ ਹੱਲੇ ਦੀ ਬਾਈ, ਉਸ ਮਹੱਲੇ ਜਿਹੜਾ ਸੀ ਨਾ, ਉਹ ਚੜ੍ਹਦੀ ਬਾਈ, ਉਹਦੇ ਸੁੰਦਰ ਸਿੰਘ ਸੀ, ਸਰਦਾਰ ਡਿੱਬੀ ਬਾਉ ਨਾਨ ਸਿੰਘ ਸੀ, ਫੌਜਾ ਸਿੰਘ ਜੈਲਦਾਰ ਸੀ। ਠੀਕ ਹੈ। ਇਹ ਉਹ ਇਲਾਕੇ ਦੇ ਚੜ੍ਹਦੀ ਬਾਈ ਦੇ ਸਨ। ਬਾਕੀ ਸਲਾਹ ਸਭ ਦੀ ਇੱਕ ਸੀ। ਸਲਾਹ ਇੱਕ ਦੀ ਸੀ। ਸਲਾਹ ਸਲੂਕ ਇੱਕ ਸੀ। ਸਲੂਕ ਇੱਕ ਸੀ। ਜੋ ਗੱਲਬਾਤ ਹੋਣੀ ਉਹ ਜੈਲਦਾਰ ਨੇ ਮੁਕਾਉਣੀ ਹੈ। ਠੀਕ ਜੋ ਵੀ ਗੱਲਬਾਤ। ਸਹੀ ਠੀਕ। ਤੇ ਕਿੰਨਾ ਰਕਬਾ ਭਲਾ ਕੁੱਲਾ ਮੰਡਿਆਲੇ ਦਾ, ਇਹ ਕੋ ਪਤਾ ਤਾਂ? ਰਕਬਾ ਇਹਦਾ ਹਾਂ ਭਾਈ, ਮੇਰਾ ਤਾਂ ਕੋਈ 40-45 ਮੁਰੱਬੇ, ਮੇਰਾ ਤਾਂ 55 ਮੁਰੱਬੇ ਕਿੰਨੇ ਇੰਨੇ ਕੁ ਦੇਗਾ ਕਿ 50-55 ਮੁਰੱਬੇ। ਵਾਹ ਜੀ ਵਾਹ। ਇਹ ਸਾਰੇ ਦੋ ਜੇ ਲਾਲੇ ਵਾਲੀ ਹੈ ਨਾ, ਤੇ ਨਵਾਂ ਕੁੱਲਾ ਉਹ ਵੀ ਇਸੇ ਪਿੰਡ ਤੋਂ ਤੇ ਜ਼ਮੀਨ, ਉਹ ਵੀ ਤੁਹਾਡੀ ਜ਼ਮੀਨ ਦੇ ਉਹ ਵੀ ਵਿੱਚ, ਇਸੇ ਕੁੱਲੇ ਮੰਡਾਲੇ ਦੀ ਜ਼ਮੀਨ ਦੇ ਵਿੱਚ ਬਾਦ ਨੇ। ਇੱਕ ਤੋਂ ਤਰਫਾਂ ਤੱਕ ਜ਼ਮੀਨ ਹੈ, ਇਧਰੋਂ ਨਾਰੰਗ ਦੇ ਰਾਹ ਤੱਕ ਜ਼ਮੀਨ ਸੀ। ਅੱਛਾ ਇਧਰ ਨੂੰ ਜਾਓ ਭਰਾ ਸੂਬੇ ਤੱਕ ਜ਼ਮੀਨ ਸੀ। ਖਾਲਾ ਜਿਹੜਾ ਵਗਦਾ ਸਹੀ, ਇਧਰੋਂ ਲਾਲੇ ਦੇ ਇਧਰੋਂ ਪਿੰਡਾਂ ਨੂੰ ਜਾ ਕੇ ਉਹ ਫਾਟਕ ਜਿਹੜਾ ਬਿਰਦੀ ਸ਼ਾਹ ਦਾ ਪਰਲਾ ਬੰਨਾ, ਉਸੇ ਬਣੇ ਸਾਰੀ ਜ਼ਮੀਨ ਸਾਡੀ ਸੀ। ਉੱਥੋਂ ਲਾ ਕੇ ਆਉਂ ਪੂਰਾ ਨਵਾਂ ਕੁੱਲੂ ਲਾ ਕੇ ਸਾਰੀ ਜ਼ਮੀਨ ਇਸ ਪਿੰਡ ਦੀ। ਸਹੀ ਹੈ। ਤੇ ਸਾਰੀ ਜ਼ਮੀਨ ਵਾਹਦੀ ਹੀ ਉਸ ਵੇਲੇ ਕਿ ਜਾਂ ਗੈਰ? ਉਸ ਵੇਲੇ ਨਹੀਂ ਸੀ ਸਾਰੀ ਗੱਲ, ਸਾਰੀ ਵਾਹ। ਉਦੋਂ ਆ ਸਾਹਮਣੇ ਤੁਹਾਡੇ ਮੂੰਹ ਦੇ ਕਲਰ ਹੁੰਦਾ ਹੈ।
ਠੀਕ ਇਹ ਛੱਪੜ ਸੀ। ਹਾਂਜੀ ਛੱਪੜ ਦੇ ਅੱਗੇ ਆਵਾ ਇੱਕ ਬਣਨ ਲਈ ਪਿੰਡ ਦੇ ਵਿੱਚ ਸ਼ੁਰੂ। ਅੱਛਾ। ਇਹਦੇ ਅੱਗੇ ਬੰਨੇ ਕਲਰ ਹੁੰਦਾ ਸੀ। ਹਾਂ ਉਹ ਸੜਕੋਂ ਉੱਲੇ ਬੰਨੇ ਕਲਰ ਸਾਰਾ ਡੰਗਰ ਚਾਲਿਆ। ਜੀ ਜੀ ਅੱਗੋਂ ਫਿਰ ਨਾਰੰਗ ਜਮ ਜਾਓ ਤੇ ਪਿੰਡੋਂ ਨਿਕਲੋ ਤੇ ਤੋੜੀ ਕੱਢਾ ਨਾਰੰਗ। ਅੱਛਾ ਹੁਣ ਤੁਸੀਂ ਇਧਰੋਂ ਆਏ ਹੋ, ਹਾਂ ਹਾਂ ਇਹ ਸਟੇਸ਼ਨੋਂ ਉਤਰੋ ਤੁਸੀਂ ਤੇ ਪਿੰਡ ਤੱਕ ਤੋੜੀ ਕੱਢਾ ਸੀ, ਸਾਰੇ ਬੰਨੇ ਕੱਢਾ ਠੀਕ ਸੀ। ਠੀਕ ਠੀਕ ਇਹ ਇਹਨਾਂ ਲੋਕਾਂ ਨੇ ਆ ਕੇ ਜ਼ਮੀਨਾਂ ਦੇ ਕਤਲ ਹੋਇਆ। ਜਦੋਂ ਮਹਿੰਗਾਈ ਹੋਣੀ ਸ਼ੁਰੂ ਹੋ ਗਈ, ਹੁਣ ਕੋਈ ਲੋਕਾਂ ਨੂੰ ਲੈਟਰੀ ਪਾਉਣ ਨੂੰ ਜਗ੍ਹਾ ਨਹੀਂ ਲੱਭਦੀ ਸਹੀ ਬਾਤ ਹੈ ਜੀ। ਹਾਂਜੀ ਹੁਣ ਉਹਨਾਂ ਸਾਰੇ ਬਾਤ ਕਰ ਲਈ, ਹੁਣ ਤੁਹਾਨੂੰ ਕਿਤੇ ਕੋਈ ਕਦਰ ਨਹੀਂ ਲੱਭੇਗੀ। ਸਹੀ ਹੈ। ਤੇ ਬਾਬਾ ਜੀ ਉਸ ਵੇਲੇ ਜਿਹੜੀ ਜ਼ਮੀਨ ਆਬਾਦ ਸੀ, ਜਿੱਥੇ ਕੋਈ ਮਾੜਾ ਚੰਗੀ ਫਸਲ ਹੁੰਦੀ ਸੀ, ਪਾਣੀ ਖੂਹਾਂ ਦਾ ਲੱਗਦਾ ਸੀ ਜਾਂ ਕੋਈ ਨਹਿਰ ਸੂਆ ਲੱਗਦਾ ਸੀ? ਹੈ ਉਹ ਸਾਰੇ ਖੂਹ ਸਨ, ਖੂਹ ਦਾ ਸਾਰੇ ਖੂਹ। ਠੀਕ। ਕੋਈ ਮਸ਼ਹੂਰ ਮੋਟੇ ਖੂਹ ਕਿਤੇ ਕਿਤੇ ਨਾਂ ਤੇ ਵੱਜਦਾ ਸੀ, ਇਹ ਕੋਈ ਪਤਾ? ਉਹ ਦੱਸਿਆ ਵੀ ਇਹ ਜਿਹੜੇ ਤੁਸੀਂ ਨਾਂ ਲੈਂਦੇ ਹੋ ਨਾ, ਇਹਨਾਂ ਦੇ ਆਪਣੇ ਖੂਹ ਸਨ। ਅੱਛਾ ਅੱਛਾ ਪਾਲਾ ਸਿੰਘ ਜਾਟੇ ਦੇ ਸਰਦਾਰ ਜਿਹੜੇ ਸੋਹਣ ਸਿੰਘ ਸੀ, ਸੁੰਦਰ ਸਿੰਘ ਸੀ, ਹਾਂ, ਹਾਂ। ਇਹ ਸਾਰੇ ਇਹਨਾਂ ਦੇ ਆਪੋ ਆਪਣੇ ਖੂਹ ਸਨ। ਸਹੀ ਹੈ ਸਹੀ ਹੈ। ਇਸ ਮਹੱਲੇ ਦਾ ਸਾਹਮਣੇ ਇੱਕ ਇੱਕ ਥਾਂ ਦੋ ਦੋ ਖੂਹ ਸਨ। ਠੀਕ ਹੈ। ਤੇ ਜਿਹੜੀਆਂ ਪਿੰਡ 'ਚ ਖੂਹਾਂ ਸਨ, ਉਹ ਉਹਨਾਂ ਦੀ ਸਾਂਝ ਸੀ ਪੂਰੀ? ਉਹ ਸਾਰੇ ਤੁਸੀਂ ਪਾਣੀ ਇਕੱਠੀਆਂ ਪੀਂਦੇ ਸੀ ਉੱਥੋਂ, ਉਹ ਵੀ ਪੀਂਦੇ ਸਨ? ਉਹ ਵੀ ਪੀਂਦੇ ਨੇ। ਵਾਹ ਜੀ ਵਾਹ। ਉਹ ਚਾਰ ਚਪੇਰੇ ਪਿੰਡ ਦੇ ਸਾਡੇ ਖੂਹੀਆਂ ਸਨ ਸਹੀ ਹੈ, ਸਹੀ ਹੈ। ਬਣਾਈਆਂ। ਠੀਕ ਠੀਕ ਇੱਕ ਆ ਜਿੱਥੇ ਮਸਜਿਦ ਨੰਗੀ ਇੱਥੇ ਖੂਹ ਸੀ, ਇਹ ਖੂਹ ਦੇ ਉੱਤੇ ਉੱਤੋਂ ਦੀ ਦੀਵਾਰ ਗਈ ਹੈ, ਉਹ ਮਸਜਿਦ ਸੀ। ਠੀਕ ਹੈ। ਉਸ ਬਣੇ ਜਾਓਗੇ ਤੇ ਉੱਥੇ ਜਿਹੜਾ ਜੈਲਦਾਰ ਬੋਲਦਾ ਖੋਜਾ ਸਿੰਘ ਦਾ ਮਕਾਨ ਹੈ, ਉਹਦੇ ਨਾਲ ਖੂਹ ਸੀ, ਉਹਦੇ ਉੱਤੇ ਮਕਾਨ ਪੈ ਗਏ। ਸਹੀ ਸਹੀ ਇਧਰੋਂ ਜਾਓਗੇ ਤੇ ਪਿੰਡ ਦੇ ਵਿੱਚ ਘਰ ਆਓਗੇ, ਤੁਸੀਂ ਦੇਖੇ ਜੇ ਕਿ ਖੂਹ ਵਿੱਚ ਪਿੰਡ ਦੇ ਵਿੱਚ ਘਰ ਆਉਂਦੇ ਸੀ। ਫਿਰ ਇਸ ਮਹੱਲੇ 'ਚ ਜਾਓਗੇ ਤੇ ਉਸ ਬੰਨੇ ਵੀ ਖੂਹ ਤੋਂ ਮਿਲ ਜਾਏਗੀ ਸਭ ਨੂੰ। ਹੁਣ ਉਹ ਸਭ ਸੱਚੇ ਗਈਆਂ, ਲੋਕਾਂ ਮਕਾਨ ਪਾ ਰਹੇ ਨੇ। ਉਹ ਇਹ ਸੀ ਵੀ ਪਾਣੀ ਚਾਰ ਚਪੇਰੇ ਕੋਲ ਪੈਂਦੇ, ਉਦੋਂ ਕੋਈ ਗੱਲ ਨਹੀਂ, ਨਲਕੇ ਲੱਗੇ ਨੇ ਜਿਨ੍ਹਾਂ ਨੇ ਖੂਹਾਂ ਦਾ ਪਾਣੀ ਭਰਨਾ। ਮਸਜਿਦ ਦਾ ਪਾਣੀ ਵੀ ਉੱਥੋਂ ਜਾਂਦਾ, ਸਾਡੇ ਮਸਜਿਦ ਸੀ, ਹਾਂ ਹਾਂ ਉਹ ਵੀ ਪਾਣੀ ਉੱਥੋਂ ਜਾਣਾ, ਉਹਨਾਂ ਦਾ ਵੀ ਪਾਣੀ ਉੱਥੋਂ ਪੀਣਾ। ਉਹਨਾਂ ਦਾ ਗੁਰਦੁਆਰਾ ਇਸ ਬੰਨੇ, ਸਾਡੀ ਮਸਜਿਦ ਹੈ ਵਾਹ। ਇਹ ਜਿਹੜੀ ਸਾਹਮਣੇ ਹੈ। ਅੱਛਾ ਅੱਛਾ ਹਾਂ, ਠੀਕ ਹੈ ਠੀਕ ਦੋਵੇਂ ਇਕੱਠੇ ਸਨ ਠੀਕ ਸਹੀ ਤੇ ਉਹ ਬਹੁਤ ਲੋਕ ਚੰਗੇ ਸੀ। ਐਵੇਂ ਆਖੀਏ ਨਹੀਂ, ਉਹ ਲੋਕ ਬਹੁਤ ਚੰਗੇ ਹਾਂ। ਸੀ। ਜਦੋਂ ਇੱਥੋਂ ਟੁਰ ਗਏ ਨੇ 47 ਤੋਂ ਬਾਅਦ, ਕਿੰਨਾ ਚਿਰ ਤੁਹਾਡੇ ਬਜ਼ੁਰਗ ਜਾਂ ਤੁਸੀਂ ਉਹਨਾਂ ਨੂੰ ਯਾਦ ਕਰਦੇ ਰਹੇ ਕਿ ਯਾਰ ਬੰਦੇ ਚੰਗੇ ਸਨ? ਦੇਖੋ ਜੀ, ਹੁਣ ਤੱਕ ਯਾਦ ਕਰਦੇ ਨੇ ਤੇ ਉਹ ਲੋਕ ਜਿਹੜੇ ਗਏ ਨੇ ਨਾ, ਜੀ ਜੀ ਉਹ ਜਿੱਕੋ ਉਹ ਯਾਦ ਕਰਦੇ ਨੇ ਆਪਣੇ ਪਿੰਡ ਨੂੰ। ਹਾਂ। ਇੱਥੋਂ ਦੇ ਜਿਹੜੇ ਸਾਹਿਬ ਬਰਾੜੀ ਹੈ, ਜਿਹੜੇ ਉਹਨਾਂ ਦੇ ਟਾਈਮ ਤੇ ਉਹਨੂੰ ਜਾਣਦੇ ਸਨ, ਉਹ ਸਭ ਲੋਕ ਯਾਦ ਕਰਦੇ ਨੇ। ਯਾਦ ਕਰਦੇ ਰਹੇ। ਤੇ ਜਦੋਂ ਕਿਸੇ ਨਾਲ ਬਰਖਲਾਫੀ ਨਹੀਂ, ਦੁਸ਼ਮਣੀ ਨਹੀਂ, ਕੋਈ ਗੱਲਬਾਤ ਨਹੀਂ ਹੈਗੀ, ਠੀਕ ਤੇ ਠੀਕ ਉਹਨੂੰ ਯਾਦ ਹੀ ਕਰਨਾ ਚਾਹੀਦਾ। ਬਿਲਕੁਲ ਸਹੀ ਤੇ ਬਾਤ। ਜੇ ਉਹ ਸਾਡੇ ਨਾਲ ਬੁਰਾ ਕਰਦੇ ਹਾਂ ਹਾਂ ਤੇ ਹੁਣ ਤੂੰ ਵੀ ਇਸੇ ਬੈਠਾ, ਮੈਂ ਵੀ ਬੈਠਾ, ਉਹ ਲੋਕਾਂ ਵੀ ਕਰਨਗੇ ਆਹੋ। ਬੁਰੇ ਨੇ। ਫਿਰ ਉਹ ਕਦੋਂ ਅੱਲਾ ਯਾਦ ਦੇ ਨੇਕ ਕਰਨਾ? ਬੰਦੇ ਸਨ। ਇਹ ਅਸੀਂ ਵੀ ਜਿਹੜੇ ਇੱਥੇ ਰਹਿੰਦੇ ਹਨ, ਇਹ ਵੀ ਅੱਲਾ ਦੇ ਨੇਕ ਬੰਦੇ ਸਨ। ਠੀਕ ਹੈ ਠੀਕ ਹਾਂ। ਸਹੀ ਠੀਕ ਠੀਕ ਸਹੀ। ਹੋਰ ਕੋਈ ਹੋਰ ਕੋਈ ਗੱਲ ਤੁਹਾਡੇ ਜ਼ਿਹਨ 'ਚ ਕੋਈ ਐਸੀ ਜਿਹੜੀ ਤੁਸੀਂ ਸਾਡੇ ਨਾਲ ਕਰਨਾ ਚਾਹੋ? ਮੈਂ ਤਾਂ ਜੋ ਪੁੱਛਣਾ ਸੀ ਤੁਹਾਡੇ ਤੋਂ ਪੁੱਛ ਲਿਆ। ਬਸ ਇਹੋ ਹੀ ਗੱਲਾਂ ਨੇ ਸਾਡੀਆਂ। ਬਸ ਸਾਡੇ ਪਿੰਡ 'ਚ ਬੜਾ ਸਕੂਨ ਸੀ। ਅੱਲਾਹ ਤਾਲਾ ਉਹਨਾਂ ਦੀ ਤੰਦਰੁਸਤੀ ਰੱਖੇ, ਵਾਹ ਜੀ ਸਾਡੀ ਵੀ ਰੱਖੇ। ਸਾਡੀ ਵੀ ਉਮਰ ਮੇਰੀ 90 ਸਾਲ ਦੇ ਲਾਗੇ ਉਮਰ ਜਾਂਦੀ ਹੈ। ਮਾਸ਼ਾਅੱਲਾ। ਉਹਨੇ ਦੇ ਹੱਥਾਂ ਦਾ ਮੈਂ ਜਵਾਨ ਹੋਇਆ। ਹਾਂ ਹਾਂ ਸਹੀ। ਜਿਹੜੇ ਗਏ ਨੇ ਕੋਈ ਸੁਨੇਹਾ ਸੁਨੋਹਾ ਕੋਈ ਦੇਣਾ ਹੈ ਆਪਣੇ ਪਿੰਡ ਦੇ ਆਪਣੇ ਸੱਜਣਾ ਬੇਲੀਆਂ ਨੂੰ, ਜਿਸ ਤਰ੍ਹਾਂ ਸੱਜਣ ਮੈਨੂੰ ਸੁਣਾ ਬਿੱਲੀ ਕੀ ਦੇਣਾ ਹਾਂ। ਹਾਂ। ਉਹਨਾਂ ਨੇ ਅੱਲਾਹ ਤਾਲਾ ਕੇ ਦੁਆ ਮੰਗਦੇ ਵੀ ਯਾਰ ਬਾਈ ਤਰ੍ਹਾਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਸਹੀ ਰੱਖੇ, ਵਾਹ ਆਪਣੇ ਪਿੰਡ 'ਚ ਸਲੂਕ ਰੱਖੋ, ਵਾਹ। ਆਪਣੇ ਪਿੰਡ ਨੂੰ ਯਾਦ ਰੱਖੋ। ਅਸੀਂ ਤੁਹਾਨੂੰ ਯਾਦ ਕਰਨਾ, ਤੁਸੀਂ ਸਾਨੂੰ ਯਾਦ ਕਰੋ। ਵਾਹ ਕੀ ਹੈ ਜੀ। ਬਾਤ ਕੀ ਬਾਤ। ਬੜਾ ਹੀ ਪੂਰਾ ਮਨ ਤੁਹਾਡਾ ਮੈਸੇਜ ਹੈ। ਹਾਂ। ਕੀ ਬਾਤ ਹੈ। ਮੁਹੱਬਤ ਦੀ ਗੱਲ ਹੈ ਨਾ, ਖਲੂਸ ਦੀ ਗੱਲ ਸੀ। ਦੇਖੋ ਜੀ, ਕੋਈ ਬੰਦਾ ਵੀ ਕਿਸੇ ਨਾਲ ਦੁਸ਼ਮਣੀ ਕਰਦਾ, ਉਹ ਕਦੀ ਵੀ ਨਹੀਂ ਤੁਹਾਨੂੰ ਕਹੇਗਾ। ਨਾ ਸਹੀ ਬਾਤ। ਜੇ ਤੁਹਾਡਾ ਕੋਈ ਚੰਗਾ ਵਰਤਿਆ ਤੇ ਤੁਹਾਡੇ ਅਖੀਰ ਦੇ ਦਮ ਤੱਕ ਕਹੋਗੇ, ਤੁਸੀਂ ਕਹੋਗੇ ਵੀ ਉਹ ਸਾਡੇ ਨਾਲ ਚੰਗਾ ਰਿਹਾ। ਅਸੀਂ ਹੁਣ ਤੁਹਾਨੂੰ ਕਿਸ ਤਰ੍ਹਾਂ ਕਹੀਏ ਵੀ ਸਾਡੇ ਨਾਲ ਬੁਰੇ ਸਨ। ਅਸਾਂ ਆਪਣੀ ਹੋਸ਼ ਦੇ ਵਿੱਚ ਸਾਡੇ ਕੋਲ ਕੋਈ ਹੋਣਾ ਨਹੀਂ ਪਤਾ। ਜੀ 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 ਸਹੀ ਠੀਕ ਵਾਹ ਜੀ। ਸਹੀ ਠੀਕ ਹੈ ਬਾਬਾ ਜੀ, ਬਹੁਤ ਸ਼ੁਕਰੀਆ। ਅੱਲਾਹ ਤਾਲਾ ਤੁਹਾਡੇ ਤੇ ਇਸੇ ਤਰ੍ਹਾਂ ਹੀ ਫਜ਼ਲ ਬਣਾਈ ਰੱਖੇ। ਤੁਸੀਂ ਇਸੇ ਤਰ੍ਹਾਂ ਹੀ ਆਪਣੇ ਪੋਤੀਆਂ ਪਾਤੀਆਂ ਵਿੱਚ ਖੇਡਦੇ ਹੱਸਦੇ ਵਸਦੇ ਰਹੋ। ਤੇ ਸਾਡੀ ਦੁਆ ਵੀ ਅੱਲਾਹ ਤਾਲਾ ਤੁਹਾਨੂੰ ਚੋਰੀ ਅੱਲਾਹ ਤਾਲਾ ਤੁਹਾਡੀ ਜ਼ੁਬਾਨ ਮਾਫ ਕਰੇ। ਆਮੀਨ। ਅੱਲਾਹ ਤਾਲਾ ਉਹਨਾਂ ਨੂੰ ਵੀ ਸਾਨੂੰ ਮਿਲਾਵੇ। ਹਾਂ। ਅਸੀਂ ਜਾਈਏ ਹੁਣ ਸਾਹੀ ਤੋਂ ਜਾਣ ਜੋਗ ਨਹੀਂ ਕਿ ਮੈਂ ਇੱਕ ਵਾਰੀ ਗਿਆ 2 ਵਾਰੀ ਅੱਛਾ ਅੰਮ੍ਰਿਤਸਰ। ਅੱਛਾ ਗਏ ਹੋ ਬਾਅਦ ਚ? ਬਾਅਦ ਚ ਗਿਆ ਮੈਂ ਕਹਿੰਦਾ ਜਦੋਂ ਵਾਹ ਜੀ ਵਾਹ। ਉੱਥੇ ਮੈਚ ਹੋਇਆ ਨਾ ਜਲੰਧਰ, ਅੱਛਾ ਉਸ ਟਾਈਮ ਤੇ ਗਿਆ ਮੈਂ। ਇਹ ਜਲੰਧਰ ਜਿਹੜਾ ਮੈਚ ਹੋਇਆ ਇਹਦਾ ਪਾਕਿਸਤਾਨ ਦਾ ਇੰਡੀਆ ਦਾ ਇੰਡੀਆ ਦਾ ਕ੍ਰਿਕਟ ਦਾ? ਕ੍ਰਿਕਟ ਦਾ। ਅੱਛਾ ਉਹ ਫਿਰ ਅਸੀਂ ਗਏ ਆ ਵੇਖਣ ਵਾਸਤੇ। ਉਦੋਂ ਕੱਚੇ ਵੀਜੇ ਬਣੇ ਸਨ। ਇਹ ਤੁਹਾਨੂੰ ਯਾਦ ਹੈ ਕਿਹੜੀ ਸੰਨ ਦੀ ਗੱਲ ਹੋਏਗੀ? ਉਦੋਂ ਕੱਚੇ ਵੀਜੇ ਬਣੇ ਹਨ। ਅੱਛਾ, ਕੱਚੇ। ਆਰਜੀ ਤੌਰ ਤੇ 8-8 ਦਿਨਾਂ ਦੇ ਅੱਛਾ ਸੈਲ ਵਾਸਤੇ। ਅੱਛਾ ਅੱਛਾ
ਉਦੋਂ ਹਮ 5-5 ਰੁਪਏ ਖਰਚ ਕਰਕੇ ਵੀਜ਼ੇ ਬਣਾਏ। ਹਾਂ ਹਾਂ 200 ਰੁਪਇਆ ਪੱਲੇ ਬੰਨੇ ਅੰਮ੍ਰਿਤਸਰ ਚਲੇ ਗਏ ਹਾਂ ਹਾਂ ਇੱਥੋਂ ਗੱਡੀਆਂ ਤੋਂ। ਅੱਛਾ ਤੇ ਉਦੋਂ ਸੈਰ ਕਰਕੇ ਆਏ। 5 ਰੁਪਏ ਦੀ ਪੱਗ ਲਈ ਹਾਂ ਅੰਮ੍ਰਿਤਸਰੋਂ, ਹਾਂ 5 ਰੁਪਏ ਦੀ। ਅੱਛਾ ਉਹਨਾਂ ਨੂੰ ਦੂਰ ਸੀ, ਉਹ ਬੜਾ ਚੰਗਾ ਬੰਦਾ, ਉਹਨੇ ਮੇਰੀ ਵੇਖ ਕੇ ਨਾ ਸ਼ਕਲ ਹਾਂ। ਤੇ ਜਾਨ ਬੜੀ ਸੀ, ਰੰਗ ਲਾਲ ਸੁਰ ਸੀ। ਵਾਹ ਜੀ ਵਾਹ। ਹਾਂਜੀ ਉਹ ਤੇ ਬਾਬਾ ਉਹਨੇ ਜੀ ਆਖਿਆ, ਮਾਸ਼ਾਅੱਲਾ ਨਜ਼ਰ ਆ ਰਿਹਾ। ਬਾਰ ਸਾਹਿਬ ਭਲਵਾਨ ਜੀ ਤੁਹਾਨੂੰ ਮੈਂ ਇੱਕ ਤੋਹਫਾ ਦੇਣਾ। ਉਹਨੂੰ ਕਮੀਜ਼ 2 ਕਮੀਜ਼ਾਂ ਦਿੱਤੀਆਂ ਨੇ। ਠੀਕ ਹੈ ਉਹ ਜਦੋਂ ਪਾਣੀ ਦੀ ਪਾਲਾ ਤੋਂ ਹਿੱਸਾ ਹੋ ਜਾਣਾ ਮੈਨੂੰ ਆਕੜ ਕੇ ਤੇ ਤੰਬੂ ਬਣ ਜਾਂਦਾ। ਅੱਛਾ ਉਹ ਫਿਰ ਜਿਉਂ ਸੁੱਕਣੀ ਹਾਂ ਹਾਂ ਉਹ ਵੀ ਹਿੱਸਾ ਹੁੰਦੀ ਜਾਣੀ ਹਾਂ। ਗੋਸ ਕੀ ਹਾਂ। ਜਿਉਂ ਮੱਖਣ ਵਿੱਚ ਨਿਕਲਦੀ। ਕੀ ਬਾਤ। ਇਹੋ ਜਿਹੀ ਕਮਾ ਸੋਹਣਾ ਕੱਪੜਾ ਦਿੱਤਾ ਤੁਹਾਨੂੰ। 5-5 ਰੁਪਏ ਦੀਆਂ ਪੱਗਾਂ, ਹਾਂ ਹਾਂ ਇਹ ਜਿਹੜੀ ਸੋਹਣੀਆਂ ਪੱਗਾਂ ਅੱਛਾ ਉਸ ਸਮੇਂ। ਹੂੰ ਤੇ ਹੁਣ ਤੇ ਪੱਗਾਂ ਇੱਥੇ ਹੈ ਹੀ ਨਹੀਂ ਕਿਸੇ ਨੂੰ। ਉਹ ਜ਼ਮਾਨਾ ਚੰਗਾ ਸੀ, ਹਰ ਕੋਈ ਪੱਗ ਬੰਨ ਲੈਂਦਾ ਸੀ, ਮੇਲੇ ਜਾਣਾ ਪੱਗ ਬੰਨਣ ਕੀ ਕਰਨਾ ਬੰਨਣ। ਹੋਰ ਹੁੰਦੀ ਸੀ। ਤੇ ਸਾਡੇ ਮੈਨੂੰ ਇੱਕੋ ਤੁਹਾਨੂੰ ਦੱਸਿਆ ਜੱਟਾਂ ਦਾ ਘਰ ਸੀ ਕਾਕੇ ਨੋਨੇ ਦਾ। ਅੱਛਾ ਇਸੇ ਵੋਟ ਪਏ ਨੇ ਮੁਸਲਿਮ ਲੀਗ ਦੇ, ਅੱਛਾ ਉਹਨਾਂ ਦੇ ਕਾਂਗਰਸ ਦੇ, ਅੱਛਾ ਉਹਨਾਂ ਦੇ ਟਾਈਮ 'ਚ ਠੀਕ ਹੈ ਇੱਥੋਂ ਗੱਡੀਆਂ ਭਰ ਤੇ ਥਾਣੇ ਗਈਆਂ। ਅੱਛਾ ਕਾਕਾ ਨੋਨਾ ਵੀ ਗਿਆ, ਜੱਟ ਸਾਡੇ ਪਿੰਡ ਦਾ, ਉਹ ਮੁਸਲਮਾਨ ਹੋਇਆ ਸੀ। ਉਹ ਮੁਸਲਮਾਨ ਮੁਸਲਮਾਨ ਹੋਇਆ। ਜੱਟੂ ਮੁਸਲਮਾਨ ਹੋ ਗਏ। ਉਹਦੀ ਜ਼ਮੀਨ ਉਹ ਕਿਤੇ 47 ਤੋਂ ਪਹਿਲਾਂ ਹੀ ਹੋ ਗਿਆ ਸੀ ਗੇਤਰਾ ਹੀ। ਗੇਤਰਾ ਪਹਿਲੋਂ ਦਾ ਅੱਛਾ, ਅੱਛਾ। ਵਾਹਵਾ ਚਿਰ ਦਾ ਪਹਿਲੋਂ। ਠੀਕ ਹੈ ਠੀਕ ਉਹਨੇ ਨਾ ਜ਼ੋਰ ਲਾਇਆ ਵੇ ਕਾਂਗਰਸ ਨੂੰ ਵੋਟ ਦੇ। ਅੱਛਾ ਉਹਨੇ ਕਿਹਾ ਮੈਂ ਮੁਸਲਮਾਨ ਨੂੰ ਵੋਟ ਦੇਣਾ, ਮੁਸਲਿਮ ਲੀਗ ਨੂੰ ਮੈਂ ਵੋਟ ਦੇਣਾ। ਉਹਨੂੰ ਚਪੇੜ ਉਸੇ ਪਈ, ਉਹਦੀ ਚਪੇੜ ਅਜੇ ਤੱਕ ਥਾਣੇ 'ਚ ਲਿਖੀ ਹੈ। ਓ ਹੋ ਉਸ ਬੰਦੇ ਨੇ ਹਿੰਦੂਆਂ ਦਾ ਇੰਨਾ ਜ਼ੋਰ ਸੀ, ਉਹਨੇ ਕਿਹਾ ਮੁਸਲਿਮ ਲੀਗ ਨੂੰ ਵੋਟ ਦਿਆਂਗਾ, ਕਾਂਗਰਸ ਨੂੰ ਨਹੀਂ ਵੋਟ ਦਿਆਂਗਾ। ਉਹਨੂੰ ਚਪੇੜ ਮਾਰੀ ਠਾਂਦਾ। ਲੋਕਾਂ ਜ਼ੋਰ ਸੀ ਉਹਨਾਂ ਲੋਕਾਂ ਦਾ ਉਦੋਂ। ਹਾਂਜੀ ਹਾਂਜੀ ਤੇ ਉਹ ਅੱਜ ਵੀ ਦਰਜ ਹੈ। ਉਹ ਚੰਡ ਜਿਹੜੀ ਅੱਜ ਵੀ ਦਰਜ ਹੈ ਉੱਥੇ। ਅੱਜ ਵੀ ਉਹਦੀ ਦਰਦ ਵਾਹ ਉਹਨੇ ਵੋਟ ਦਿੱਤਾ ਮੁਸਲਿਮ ਲੀਗ ਨੂੰ। ਉਹਨੇ ਵੋਟ ਕਰਦੇ ਦਿੱਤੇ ਕਿ ਉਦੋਂ ਵੋਟ ਪੈਂਦਾ ਸੀ ਮਾਲਕੀ ਦਾ। ਹਾਂ ਜਿਸ ਬੰਦੇ ਦੀ ਮਾਲਕੀ ਸੀ ਉਦੋਂ ਮਾਲਕੀ ਦਾ ਵੋਟ ਪੈਂਦਾ। ਬਿਲਕੁਲ ਬਿਲਕੁਲ ਠੀਕ ਗੱਲ ਹਾਂਜੀ ਦੂਜਾ ਬੰਦਾ ਭਾਵੇਂ ਕਰੋੜਪਤੀ, ਉਹਨੂੰ ਉਹ ਨਹੀਂ ਪੁੱਛਦਾ। ਸਾਰੀ ਸਾਰੀ ਨਹੀਂ ਵੋਟ ਪਾ ਸਕਦਾ। ਉਹਨੂੰ ਪੁੱਛਦਾ ਹੀ ਕੋਈ ਨਹੀਂ ਸੀ, ਹੂੰ। ਭਾਵੇਂ ਤੂੰ ਅਰਬਪਤੀ ਹੈ। ਅੱਛਾ ਉਹ ਜੇ ਤੇਰੀ ਕਨਾਲ ਜ਼ਮੀਨ ਹੈ ਜਾਂ ਮਰਲਾ ਜ਼ਮੀਨ ਹੈ, ਤੇਰਾ ਵੋਟ ਬਣਦਾ। ਤੇ ਹੁਣ ਤੇ ਭਾਈ ਮਾਲਕੀ ਸਾਰੇ ਮਾਲਕ ਨੇ। ਹਾਂ ਇਹ ਹੁਣ ਤੇ ਹੁਣ ਤੇ ਤੇਰਾ ਵੀ, ਤੇਰੀ ਕੋਠੀਆਂ ਚਾਰ ਨੇ, ਤੂੰ ਵੀ ਮਾਲਕ ਹੈ। ਤੂੰ ਵੀ ਵੋਟ ਪਾ ਸਕਦਾ। ਜਿਹੜਾ ਕੋਠੇ ਚਾਰ ਦਾ ਡੰਗਰ ਚਾਰ ਦਾ ਉਹ ਵੀ ਵੋਟ ਪਾ ਸਕਦਾ। ਹੁਣ ਤੇ ਉਹ ਗੱਲ ਹੀ ਨਹੀਂ ਰਹਿ ਗਈ। ਜੀ ਜੀ ਸਹੀ ਠੀਕ। ਤੇ ਜੇ ਕੋਈ ਖਾਣਾ ਪੀਣਾ ਦਾ ਦੱਸ ਦੇ। ਬਸ ਬਾਬਾ ਜੀ ਠੀਕ ਹੈ, ਬਹੁਤ ਵਧੀਆ। ਤੁਸੀਂ ਇਸੇ ਤਰ੍ਹਾਂ ਹੀ ਹੱਸਦੇ ਵਸਦੇ ਰਹੋ, ਜਿਉਂਦੇ ਰਹੋ। ਸਾਡੀ ਦੁਆ ਤੁਹਾਡੀ ਤੰਦਰੁਸਤੀ ਰੱਖੇ ਜੀ ਜੀ ਅੱਲਾਹ ਤਾਲਾ, ਉਹਨਾਂ ਦੀ ਵੀ ਰੱਖੇ ਤੇ ਸਾਡੀ ਵੀ ਰੱਖੇ। ਜਿੰਨਾ ਚਿਰ ਜ਼ਿੰਦਗੀ ਹੈ ਉਹ ਵੀ ਇਸੇ ਤਰ੍ਹਾਂ ਯਾਦ ਕਰਨਾ ਹੈ ਵੀ ਉਹਨਾਂ ਨੂੰ ਯਾਦ ਕਰ। ਸਹੀ ਸਹੀ। ਤੁਸੀਂ ਚਾਹ ਰੱਖਦੇ ਹੋ ਕਿ ਉਹ ਸਾਡੇ ਕੋਲ ਆਣ, ਅਸੀਂ ਉਹਨਾਂ ਕੋਲ ਜਾਈਏ। ਦੇਖੋ ਜੀ, ਉਹ ਉਹਨਾਂ ਦਾ ਬਾਜਾ ਸਾਡੇ ਪਾਕਿਸਤਾਨ ਦੇ ਜਿਹੜਾ ਵੀਜ਼ਾ ਬਣਨਾ ਬੜਾ ਔਖਾ। ਕੋਈ ਹਾਂ, ਪਹਿਲੇ ਇੱਥੋਂ ਪਾਸਪੋਰਟ ਬਣਾਓ ਤਾਂ ਕਈ ਸਾਲ ਲੱਗ ਜਾਣ। ਹਾਂ। ਆਪਾਂ ਨੂੰ ਇੰਡੀਆ ਦਾ ਪਾਸਪੋਰਟ ਨਹੀਂ ਬਣਾ ਕੇ ਦੇਣਾ। ਹਾਂਜੀ 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 ਬਿਲਕੁਲ ਬਿਲਕੁਲ ਬੜੀਆਂ ਮੁਸ਼ਕਲਾਂ ਨੇ। ਉਹਨਾਂ ਵਾਸਤੇ ਆਸਾਨ ਹੈ ਜੱਟਾਂ ਵਾਸਤੇ। ਹਾਂ ਤੇ ਤੁਸੀਂ ਚਾਹੁੰਦੇ ਹੋ ਕਿ ਹਕੂਮਤ ਅੱਗੇ ਕੋਈ ਬੰਦਾ ਅਪੀਲ ਕਰੇ ਕਿ ਥੋੜੀ ਨਰਮੀ ਹੋਏ। ਜਿਹੜੇ 60 ਸਾਲ ਤੋਂ ਉੱਤੇ ਬੰਦੇ ਨੇ ਉਹ ਆਪਣਾ ਦੇਸ਼, ਆਪਣਾ ਘਰ, ਆਪਣਾ ਵਤਨ, ਆਪਣੀ ਉਹ ਬਜ਼ੁਰਗਾਂ ਦੀ ਥਾਂ ਵੇਖ ਸੁਣ ਸਕਣ। ਅਸੀਂ ਤੇ ਅੰਨੇ ਹੁਣ ਸਾਂ ਕਿਹੜੀ ਵੇਖਣ। ਥੋੜੀ ਵੀਜ਼ਾ ਪਾਲਿਸੀ ਵਿੱਚ ਨਰਮੀ ਕਰਨ। ਸੁਣੋ ਬਾਉ, ਹੁਣ ਸਾਂ ਕਿਹੜੀ ਵੇਖਣ। ਹੁਣ ਜਿਹੜੀ ਉਹਨਾਂ ਦੀ ਮਲਕੀਤਾਂ ਵੇਲੀਆਂ ਸਨ, ਹਰ ਸ਼ਹਿਰ ਸੀ, ਉਹ ਖਤਮ ਹੋ ਗਈ। ਪਰ ਫੇਰ ਵੀ ਬਾਬਾ ਜੀ ਥੋੜਾ ਜਿਹਾ ਉਹਨਾਂ ਦਾ ਇਹ ਹੈ ਨਾ ਵੀ ਹੁਣ ਆਉਣਗੇ ਆਪਣਾ ਪਿੰਡ ਵੇਖਣਗੇ, ਇਹ ਵੇਖਣਗੇ ਵੀ ਇੱਥੇ ਸਾਡਾ ਮਕਾਨ ਸੀ। ਬਾਉ ਨਾਨਕ ਸਿੰਘ ਆਏ, ਉਹ ਆਖੇਗਾ ਹਾਂ ਮੇਰਾ ਮਕਾਨ ਹੈ, ਕਿ ਉਹ 2 ਮੰਜ਼ਿਲਾ ਸੀ। ਜੀ ਜੀ ਜੀ। ਉਹ ਪਟਵਾਰੀ ਆਏਗਾ, ਉਹ ਵੇਖੇਗਾ ਉਹਦਾ ਮਕਾਨ ਸਹੀ ਸਲਾਮਤ ਹੈ। ਹੋਰ ਬਾਕੀ ਜਿੰਨੇ ਮਕਾਨ ਸਨ ਸਿੱਖਾਂ ਦੇ, ਬਾਉ ਨਾਨਕ ਸਿੰਘ ਦੇ, ਫੌਜਾ ਸਿੰਘ ਹੋਣ, ਜਸਰਦਾਰ ਜੈਲਦਾਰ ਦੇ, ਉਹ ਸਭ ਟੱਟ ਟੁੱਟ ਗਏ। ਉਹਨਾਂ ਲੋਕਾਂ ਨੇ ਉੱਥੇ ਨਿਊ ਆ ਕੇ ਵਸਣ ਰਹੇ ਨੇ। ਹਾਂਜੀ ਇਹ 2 ਮਕਾਨ ਅਜੇ ਕਾਇਮ ਨੇ, ਇਹ ਜਿਹੜੇ ਜ਼ੋਏ ਨੇ। ਠੀਕ ਹੈ ਬਾਬਾ ਜੀ। ਫਿਰ ਹੋਰ ਅੱਲਾ ਦੇ ਵਾਸ ਅੱਲਾ ਤਾਲਾ ਸਾਡੀ ਸਲਾਮ ਦਾ ਉਹਨਾਂ ਨੂੰ ਪਹੁੰਚਾ ਦਿਓ। ਹਾਂਜੀ ਜ਼ਰੂਰ ਜ਼ਰੂਰ। ਮੁਹੰਮਦ ਰਫੀਕ ਭੱਟ, ਜੀਏ ਜਲਾਲਦੀਨ ਠੀਕ ਲੈਂਦਾ ਮੱਲਾ। ਹਾਂ ਹਾਂਜੀ ਠੀਕ ਹੈ। ਬਹਾਦਰ ਸਿੰਘ ਦੇ ਨਾਲ ਮੇਰਾ ਉਹਨਾਂ ਦਾ ਮਕਾਨ ਸੀ। ਘਾਟੇ ਨੇ ਵੇਲੀ ਸੀ, ਸਾਡਾ ਮਕਾਨ ਸੀ। ਸਹੀ। ਮਸਜਿਦ ਦੇ ਨਾਲ ਉਹਨਾਂ ਦਾ ਮਕਾਨ ਸੀ ਸਾਡਾ। ਠੀਕ। ਉਹਨਾਂ ਦੇ ਵੀ ਉਸੇ ਗੁਰਦੁਆਰੇ, ਸਾਡਾ ਵੀ ਉੱਥੇ ਮਕਾਨ ਹੈ, ਉਸੇ ਜਗ੍ਹਾ ਤੇ ਨਹੀਂ ਭਾਈ। ਠੀਕ ਠੀਕ। ਓਕੇ ਜੀ, ਅੱਲਾ ਹਾਫਿਜ਼। ਹੋਰ ਆ ਵੀ ਮਕਾਨ ਜਿਹੜੇ ਛੱਪੜ ਚ ਪਏ ਨੇ ਵੇਖ ਕੇ। ਇਹ ਜਿਹੜੇ ਮਕਾਨ ਇਹ ਛੱਪੜ ਚ ਪਏ। ਇਹ ਵੀ ਛੱਪੜ ਪੂਰ ਕੇ ਬਣਾਏ ਨੇ। ਅੱਛਾ ਤੇ ਬਾਕੀ ਇਹ ਛੱਪੜ ਸੀ ਆ ਸਾਰਾ ਛੱਪੜ ਸੀ ਆ ਜਾਇਆ। ਅੱਛਾ ਆ ਜਿਹੜੀ ਜਗ੍ਹਾ ਜਿੱਥੇ ਖਲੋਤੇ ਹੋ ਜੀ ਜੀ, ਇਹ ਅਸਾਂ ਇੱਥੋਂ ਪਾਣੀ ਪੁੱਟ ਕੇ ਮਿੱਟੀ ਉਦੋਂ ਹਾਂਜੀ ਤੇ ਇਹ ਜਗ੍ਹਾ ਪੂਰੀ ਕੀਤੀ ਬਹਿਣ ਵਾਸਤੇ ਠੀਕ ਗਰਮੀਆਂ ਨੂੰ। ਅੱਛਾ ਇੱਥੇ ਮੰਜੇ ਨਾਲ ਇੱਥੇ ਚਲੋ ਆਪਣਾ ਇਹ ਪਾਲਾ ਜੱਟ
ਇਹ ਸਾਰਿਆਂ ਦੇ ਇਹ ਹਵੇਲੀ ਉੱਥੇ ਇੱਥੇ ਜੁਆ ਹੁੰਦਾ ਹੈ ਇਹ ਇਸ ਜਗ੍ਹਾ ਆਹ, ਇਹ ਜਿੱਥੇ ਸਾਰੀ ਬੂਟਾ ਜਗ੍ਹਾ। ਧਰੀਂਗਦਾ ਲੱਗਾ ਆ ਜਿਹੜੀ ਹੈ। ਅੱਛਾ ਇੱਥੇ ਤਾਸ਼ ਤੂਸ਼ ਪਈ ਚੰਨੀ ਜਾਂ ਇੱਥੇ ਸਾਰਾ ਦਿਨ ਇਹ ਉਸ ਵਕਤ ਕਾਹਦਾ ਜੂਆ ਕਾਹਦਾ ਖੇਡਦੇ ਸਨ ਤਾਸ਼ ਹੀ ਖੇਡਦੇ ਸਨ ਜਾਂ ਕੌਡੀਆਂ ਨਾਲ ਅੱਛਾ ਕੌਡੀਆਂ ਉਹ ਨਿੱਕੀ ਨਿੱਕੀ ਕੌਡੀਆਂ ਹੁੰਦੀਆਂ ਹਨ ਅੱਛਾ ਉਹ ਇੰਜ ਸੁੱਕਣੀਆਂ ਤੇ ਉਹ ਪੈਂਦੀਆਂ ਸਾਥੇ ਨੇ ਆ ਪਿਆ ਹੈ। ਹਾਂ ਹਾਂ ਤੇ ਉਦੋਂ ਪੌੜੀਆਂ ਝੇੜੀਆਂ ਚੱਲਦੀਆਂ ਹਨ। ਉਹ ਦਾਜ ਹੀ ਮੈਂ ਲਾਤਾ ਸਿੱਖ ਕੇ ਅੱਛਾ ਉਹ ਭਾਂਜ ਹੁੰਦਾ ਇਹ ਹਾਂ ਹਾਂ ਉਹਦੇ ਹਿਸਾਬ ਸੀ ਠੀਕ ਹੈ ਬਾਬਾ ਜੀ ਆ ਤੁਸੀਂ ਦੱਸੀ ਹਵੇਲੀ ਬਹਾਦਰ ਸਿੰਘ ਦੀ ਆਹੇ ਇੱਥੇ ਮਕਾਨ ਬਣਿਆ ਬਣਿਆ ਅੱਛਾ ਇਹਨਾਂ ਦੀ ਬੇਟੀ ਸਾਰੀ ਇਹ ਜੀ ਆ ਬਹਾਦਰ ਸਿੰਘ ਦੀ ਹਵੇਲੀ ਸੀ ਜੀ ਕੁੱਲਾ ਮੰਡਿਆਲਾ ਦੇ ਵਿੱਚ ਮੈਂ ਮੌਜੂਦ ਹਾਂ ਤਹਿਸੀਲ ਤੇ ਜ਼ਿਲ੍ਹਾ ਨਾਰਵਲ ਤੇ ਇਸ ਪਿੰਡ ਨੇ ਤੁਹਾਨੂੰ ਮੈਂ ਗਲੀਆਂ ਦਾ ਵੀ ਦਿਖਾ ਰਿਹਾ ਹਾਂ ਇਹ ਜੀ ਆ ਬਾਬਾ ਜੀ ਸਾਡੇ ਨਾਲ ਨਾਲ ਹਾਂਜੀ ਬਾਬਾ ਜੀ ਇਹ ਮਸਜਿਦ ਉਸੇ ਜਗ੍ਹਾ ਹੀ ਹੈ ਜਿਸ ਜਗ੍ਹਾ 47 ਤੋਂ ਪਹਿਲੇ ਸੀ ਕਿ ਥੂਜ਼ੋ ਮਸਜਿਦ ਨੇ ਇਹ ਵੱਡੀ ਹੁਣ ਹਾਬ ਕੀਤੀ ਹੈ ਆਪ ਕਿਤੇ ਉਹਦੀ ਛੋਟੀ ਸਾਰੀ ਸਾਲਾ ਮਕਾਨ ਸੀ ਅੱਛਾ ਇਹ ਵਿੱਚ ਆ ਗਿਆ ਹਾਂ ਇਹ ਮਸਜਿਦ ਖੁੱਲੀ ਕੀਤੀ ਹਾਂ ਆ ਜਿਹੜੀ ਜਗ੍ਹਾ ਸੀ ਗੁਰਦੁਆਰਾ ਅੱਛਾ ਇਹ ਗੁਰਦੁਆਰਾ ਸੀ ਜਿਹੜੀ ਜਗ੍ਹਾ ਸੀ ਇਹ ਗੁਰਦੁਆਰਾ ਸੀ ਗੁਰਦੁਆਰਾ ਤੇ ਮਸਜਿਦ ਇਕੱਠੀਆਂ ਸਨ ਗੁਰਦੁਆਰਾ ਤੇ ਮਸਜਿਦ ਇਕੱਠੀਆਂ ਉਦੋਂ ਵੇਖੋ ਜੀ ਇੱਥੋਂ ਦੀ ਜਗ੍ਹਾ ਹੁੰਦੀ ਸੀ ਨਾ ਅੱਛਾ ਉੱਥੇ ਖੂਹੀ ਹੁੰਦੀ ਸੀ ਹਾਂ ਹਾਂ ਖੂਹੀ ਦੇ ਉੱਤੇ ਇਸ ਵੇਲੇ ਜਿਹੜੀ ਮਸਜਿਦ ਜਿਹੜੀ ਇਹ 6 ਮਸਜਿਦ ਸੀ ਹਾਂ ਇਦੋਂ ਫਿਰ ਵੱਡੀਆਂ ਕੀਤੀ ਅਸੀਂ ਆਪਣੇ ਕੋਲ ਜਗ੍ਹਾ ਸੀ ਅੱਛਾ ਇਹ ਤਾਂ ਸਾਡੀ ਜਗ੍ਹਾ ਇਹ ਗੁਰਦੁਆਰਾ ਹੋਰ ਰਾਹ ਰੱਖੋ ਸਹੀ ਇਹ ਸਾਰੀ ਜਗ੍ਹਾ ਗੁਰਦੁਆਰੇ ਦੀ ਹੈ ਸਹੀ ਇਹ ਬਹਾਦਰ ਸਿੰਘ ਦਾ ਮਕਾਨ ਹੁੰਦਾ ਕਿਹੜਾ ਇਹ ਜਿਹੜਾ ਇਹ ਵਾਲਾ ਹਾਂ ਇਹ ਜਿੱਥੇ ਟਾਲੀ ਦਾ ਬੂਟਾ ਅੱਜ ਹੈ ਲੱਗੀ ਹੈ ਇੱਥੋਂ ਤੱਕ ਇਹ ਤਾਂ ਉੱਥੋਂ ਤੱਕ ਇਹ ਮਕਾਨ ਹੁੰਦਾ ਬਹਾਦਰ ਸਿੰਘ ਤੇ ਸੁੰਦਰ ਸਿੰਘ ਦਾ ਸੁੰਦਰ ਨਾਲ ਵਾਲ ਸੀ ਅੱਛਾ ਉਹਨਾਂ ਦਾ ਵਾਲਾ ਹਾਂ ਇਹ ਜਿਹੜੀ ਜਗ੍ਹਾ ਹੈ ਨਾ ਇਹ ਗੁਰਦੁਆਰੇ ਦੀ ਇਹ ਗੁਰਦੁਆਰਾ ਹੈ ਇੱਥੇ ਉਹਨਾਂ ਦਾ ਦਰਬਾਰ ਇੱਥੇ ਬਣਿਆ ਹੈ ਅੱਛਾ ਆ ਕੇ ਜਾਂਦਾ ਠੀਕ ਹੈ ਠੀਕ ਇਹ ਉਹਨਾਂ ਦੀ ਜਗ੍ਹਾ ਨੇ ਸਹੀ ਇਹ ਕਿ ਸੋਨੀ ਜੱਟ ਦਾ ਜਿਹੜਾ ਤੁਹਾਨੂੰ ਦੱਸਿਆ ਹੈ, ਅੱਛਾ ਉਹਨਾਂ ਦਾ ਅੱਗੇ ਮਕਾਨ ਹੈ ਦੇਖਣਾ ਵੀ ਤੂੰ ਜਿਹੜਾ ਛੱਡ ਕੇ ਤੁਰ ਗਿਆ ਸੀ। ਜੀ ਜੀ ਵਿਆਹ ਉਸ ਦਿਨ ਘਰ ਕੇ ਤੇ ਫਿਰ ਚਲਾ ਗਿਆ ਅੱਛਾ ਇਹ ਉਹਨਾਂ ਦਾ ਮਕਾਨ ਹੋਗਾ ਹਾਂ ਕੀ ਨਾਂ ਲਿਆ ਤੁਸੀਂ ਉਹ ਬੰਦੇ ਦਾ ਸੁਣ ਲਾਲ ਸਿੰਘ ਜੱਟ ਨੂੰ ਕਹਿੰਦੇ ਲੋਕੀ ਉਹ ਹਾਂ ਸਰਦਾਰ ਲਾਲ ਸਿੰਘ ਹਾਂ, ਜਿਹਦਾ ਉਹਨਾਂ ਦਾ ਮਕਾਨ ਸੀ ਅੱਛਾ ਅੱਛਾ ਇੱਥੇ ਮਕਾਨ ਸਾਰੇ ਉਹਨਾਂ ਦੇ ਸੀਗੇ ਇਹ ਕਿਆ ਗਲੀ ਜੀ ਇੱਥੇ ਬਾਹਮਣਾਂ ਦੇ ਘਰ ਹੁੰਦੇ ਹਨ ਸਾਰੇ ਇੱਥੇ ਇਸ ਗਲੀ ਚ ਬਾਹਮਣਾ ਬਾਹਮਣਾਂ ਦੇ ਪੱਟੀਆਂ ਪਾਉਣੀਆਂ ਦੁਕਾਨਾਂ ਅੱਛਾ ਅੱਛਾ ਉਹਨਾਂ ਤੋਂ ਹੂੰ ਹੂੰ ਉਹ ਜਿਹੜਾ ਮਕਾਨ ਹੈ ਨਾ ਹਾਂਜੀ ਉਹਦਾ ਸੀ ਇਹ ਜਿਹੜਾ ਜਿਹਦੇ ਤੇ ਅੱਛਾ ਇਹ ਇਹਨਾਂ ਨੇ ਹੁਣ ਬਣਾਇਆ ਉਦੋਂ ਉਹ ਵੀ ਪੱਕਾ ਸੀ ਉਹ ਹਾਂ ਹਾਂ ਤੇ ਉਹ ਛੱਡ ਕੇ ਜਦੋਂ ਦੀ ਸ਼ਾਦੀ ਹੋਈ ਨਾ ਲਾਲ ਸਿੰਘ ਦਾ ਸੀ ਹਾਂ ਉਹ ਜਦੋਂ ਸ਼ਾਦੀ ਹੋਈ ਉਹਦੀ ਉਹ ਮਕਲਾਵਾ ਲੈਣ ਗਏ ਤਾਂ ਉੱਥੇ ਉਹਦੇ ਸੁਰ ਕੇ ਉਹ ਮੱਤੇ ਕੀ ਸ਼ਾਦੀ ਹੋਈ ਆਹ, ਸੀ ਅੱਛਾ ਅੱਛਾ ਉਹਨਾਂ ਦੇ ਮਕਾਨ ਸੀ ਹੂੰ ਇਹ ਦੂਜੇ ਸਨ ਹੋਰ ਹੂੰ ਅੱਗੇ ਖੜਕੂ ਹੋਣੀ ਮਕਲਾਵਾ ਲੈਣਗੇ ਪਰ ਫਿਰ ਪਿੰਡ ਨਹੀਂ ਵਾਪਸ ਆਏ ਨਹੀਂ। ਉੱਥੋਂ ਹੀ ਪਰਾਂ ਉਹ ਤੋਂ ਪਰ ਹੋ ਗਏ ਹਾਂ ਅੱਛਾ ਇਹ ਕਿਦਾਂ ਦੱਸਿਆ ਸੀ ਤੁਸੀਂ ਘਰ ਇਹ ਅੱਗੇ ਇਹਦੇ ਅਗਲੇ ਪਾਸੇ ਘਰ ਜਿਹੜੇ ਹਨ ਹਾਂਜੀ ਉਹ ਜੱਟਾਂ ਦੇ ਹਨ ਅੱਛਾ ਉਹ ਸੋਨੀ ਜੱਟ ਸੀ ਕੋਈ ਜੱਟ ਸੀ ਜੀ ਜੀ ਇਹ ਸਾਰੇ ਜੱਟਾਂ ਲੱਗੇ ਗਏ ਤੇਰੇ ਚ ਘਰ ਸਨ ਠੀਕ ਹੈ ਇਹ ਵੀ ਜੱਟਾਂ ਦੇ ਇਸੇ ਘਰ ਸਨ ਹੂੰ ਹੂੰ ਉਸ ਟਾਈਮ ਤੇ ਇਹ ਕੀ ਵਾਲਾ ਘਰ ਸੀ ਅੱਛਾ ਦੁਕਾਨਾਂ ਪੋਦੇ ਹੋ ਕਿਹੜੀ ਜਗ੍ਹਾ ਹੈ ਵਾਲਾ ਉਹ ਸਿਆਕੀ ਅੱਛਾ ਅੱਛਾ ਝੂੜਾਂ ਦਾ ਘਰ ਸੀ ਇੱਧਰ ਤਰਖਾਨਾਂ ਦਾ ਘਰ ਸੀ ਇੱਥੇ ਹਾਂ ਹਾਂ ਇੱਥੇ ਦੁੱਲੇ ਦਾ ਮਕਾਨ ਸੀ ਤਰਖਾਨ ਦਾ ਅੱਛਾ ਉਹਨਾਂ ਦੇ ਆ ਮਕਾਨ ਸਾਡੇ ਪਿੰਡ ਦੇ ਅੱਛਾ ਇਹ ਅੱਛਾ ਤਰਖਾਨਾਂ ਦਾ ਘਰ ਸੀ ਉਹ ਵੀ ਟੁਰ ਗਏ ਉਸ ਪਾਸੇ ਨਹੀਂ ਉਹ ਤੇ ਹੁਣ ਇੱਥੇ ਹੀ ਨੇ ਅੱਛਾ ਉਹ ਮੁੰਡੇ ਮੰਡੇ ਨਾ ਹੂੰ ਉਹ ਹੂੰ ਲੈ ਪੁੱਤਰ ਗਏ ਨੇ ਅੱਛਾ 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 ਸਾਡੇ ਕੇ ਮਕਾਨ ਹਾਂ ਪੁਰਾਣੇ ਉਹਨਾਂ ਇੱਕ ਭਰਾ ਇੱਥੇ ਰਹਿੰਦਾ ਹੂੰ ਹੂੰ ਹਾਂ ਠੀਕ ਹੈ ਠੀਕ ਹੈ ਸਾਹਮਣੇ ਚੂਰਾਂ ਦੀ ਇਸ ਜਗ੍ਹਾ ਦੁਕਾਨ ਆਹ ਹੁੰਦੀ ਇੱਥੇ ਦੁਕਾਨ ਸੀ ਨਾ ਜੱਟਾਂ ਦੇ ਘਰ ਦੇ ਨਾਲ ਅਗਲੇ ਪਾਸੇ ਹਾਂ ਇੱਥੋਂ ਚਿੱਟੇ ਦਾ ਬੂਹਾ ਵਰਦਾ ਸੀ ਉਹਨਾਂ ਦਾ ਬਾਹਰ ਬਰਾਂਡਾ ਸੀ ਇੱਥੇ ਸਾਹਮਣੇ ਗੁਰਦੁਆਰੇ ਦੇ ਅੱਛਾ ਅੱਛਾ ਇਹ ਜਗ੍ਹਾ ਦੇ ਉੱਤੇ ਠੀਕ ਤੇ ਹੈ ਉਹ ਠੀਕ ਸਾਰੇ ਮਕਾਨ ਬਣ ਗਏ ਹੂੰ ਹੂੰ ਹੂੰ। ਸਹੀ ਤੇ ਇੱਥੇ ਮੇਲਾ ਹੁੰਦਾ ਉਹਨਾਂ ਦੇ ਟਾਈਮ ਤੇ ਵੀ ਮੇਲਾ ਹੁੰਦਾ ਹੁਣ ਵੀ ਮੇਲਾ ਹੁੰਦਾ ਅੱਛਾ ਉਦੋਂ ਚੰਗਾ ਹੁੰਦਾ ਹੁਣ ਮੰਦਾ ਹੁੰਦਾ ਸਭ ਮੇਲਾ ਹੁੰਦਾ ਉਦੋਂ ਚੰਗਾ ਹੁੰਦਾ ਹੁਣ ਮੰਦਾ ਹੁੰਦਾ ਨਹੀਂ ਮੰਦਾ ਦਾ ਮਸਲਾ ਇਹ ਵੀ ਉਦੋਂ ਵੀ ਮੇਲਾ ਕਰਾਉਂਦੇ ਹਾਂ 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 ਹੁਣ ਵੀ ਜਿੰਨੇ ਜੋਗੇ ਹੁੰਦੇ ਨੇ ਲੋਕੀ ਕਰਾਉਂਦੇ ਨੇ ਸਹੀ ਹੈ ਚੁਣ ਕੇ ਕਰਾਉਂਦੇ ਨੇ ਕੌਡੀ ਵੀ ਹੁੰਦੀ ਹੈ ਭੰਡਾਰਾ ਵੀ ਵਰਦੇ ਨੇ ਅੱਛਾ ਅੱਛਾ ਜਿੰਨੇ ਜੋਗਾ ਕੋਈ ਹੈ ਕਰਦਾ ਹੈ ਹੂੰ, ਹੂੰ। ਸਹੀ ਹੈ ਸਹੀ ਇਹਨਾਂ ਟਾਈਮਾਂ ਦੇ ਉੱਤੇ ਹੂੰ ਹੂੰ
ਹੈਂ? ਠੀਕ ਹੈ ਠੀਕ। ਇਹ ਉਦੋਂ ਜੀ ਬਹਾਦਰ ਸਿੰਘ ਨੇ ਭੇਜੇ ਨੇ ਬੰਦੇ ਆਪਣਾ ਪਿੰਡ ਦਾ ਨਕਸ਼ਾ ਲੈਣ ਲਈ। ਆ ਜਾ ਘਰ ਨਹੀਂ ਸੋਨੀ ਦਾ ਤੋਂ ਜਿਹਦੇ ਘਰ ਤੋਂ ਤੁਸੀਂ ਨਹੀਂ ਲੱਗੇ ਕਿੱਥੇ ਲੱਗਾ ਸਾਰੇ ਆ ਜਿਹੜਾ ਇਸ ਬੰਦਾ ਇਹ ਹੁਣ ਤੁਸੀਂ ਚਲੇ ਗਏ ਨਾ ਪਿੰਡੀ ਹਾਂਜੀ ਜਾਂ ਵਿੱਚੋਂ 2-4 ਮਕਾਨ ਉਹ ਵੇਚ ਗਏ ਨੇ ਆਪਣੇ ਇਹ ਸਾਰਾ ਇਲਾਕਾ ਉਹਨਾਂ ਦਾ 100-150 ਘਰ ਉਹਨਾਂ ਦਾ ਅੱਛਾ ਜੀ ਅੱਛਾ ਇਹ ਸਾਰਾ ਉਹਨਾਂ ਦਾ 100-150 ਘਰ ਸੀ ਜਿਹੜਾ ਇਹ ਸਾਰਾ 100 ਲੱਖ ਦਾ ਉਹ ਪਿੱਪਲ ਬੋਰਡ ਨਹੀਂ ਹੋਏ ਸਾਰੇ ਕੁਝ ਮਿਲਦਾ ਤੇ ਇਹ ਸਾਰਾ ਹੀ ਜਨਾ ਪੰਜਾਬ ਹੈ ਨਾ ਇਹ ਸਾਰੇ ਇਹਨਾਂ ਦਾ ਇਲਾਕਾ ਹੈ ਠੀਕ ਹੈ ਠੀਕ ਇਹ ਮੱਝੇ ਚੋਟੀ ਇਹ ਵੀ ਇਹਨਾਂ ਦਾ ਨਹੀਂ ਹੈ ਅੱਛਾ ਅੱਛਾ ਸਹੀ ਇਹ ਵੀ ਸਹੀ ਸਾਰੀ ਇਹ ਮੁੰਸ਼ੀ ਕਰਨ ਦੀ ਨਾ ਘਰ ਸੀ ਆ ਜੀ ਮੁੰਸ਼ੀ ਕਰਨ ਦੀ ਮਾਸਟਰ ਜਿਹੜਾ ਸਾਡਾ ਹੈ। ਮਾਸਟਰ ਸੀ ਜਿਹੜਾ ਉਹਦਾ ਮਕਾਨ ਹੈ। ਹਾਂ ਦਰਵਾਜ਼ਾ ਵੀ ਉਸੇ ਦੌਰ ਦਾ ਹੀ ਹੋਗਾ ਪੁਰਾਣਾ ਲੱਗਦਾ ਉਹ ਦਰਵਾਜ਼ਾ ਦੂਰ ਹੈ। ਹਾਂ ਇਹ ਨਹੀਂ ਇਹ ਕੋਈ ਹੁਣ ਜਗ੍ਹਾ ਨੇ ਸਾਰੀਆਂ ਜਿਹੜੀਆਂ ਲੱਗੀਆਂ ਲੋਕਾਂ ਨੇ ਠੀਕ ਠੀਕ ਇਹ ਮਕਾਨ ਜਿਹੜਾ ਚੱਲ ਪਿਆ ਨੇ ਹੁਣ ਇਹ ਫੌਜਾ ਸਿੰਘ ਦਾ ਸੀ ਜਾਲ ਦਾ ਇਹ ਸਕੂਲ ਆ ਤਾਂ ਇਹ ਜਗ੍ਹਾ ਸਾਰੀ ਫੌਜਾ ਸਿੰਘ ਦੀ ਜਾਲ ਦਾ ਕੋਈ ਲੋਕਾਂ ਨੇ ਇਹ ਘਰ ਹਾਂ ਇਹ ਸਾਰਾ ਆ ਫੌਜਾ ਸਿੰਘ ਦਾ ਸੀ ਇਹ ਫੌਜਾ ਸਿੰਘ ਦਾ ਜਾਲ ਦਾ ਹੁਣ ਦੁਬਾਰਾ ਨਵਾਂ ਬਣਿਆ ਇਹ ਲੋਕਾਂ ਨੂੰ ਇਹ ਕੋਈ ਠੀਕ ਇੱਥੇ ਕੋਈ ਹੁੰਦੀ ਸੀ ਇੱਥੇ ਖੋਈ ਹੁੰਦੀ ਸੀ ਹੁਣ ਵੀ ਮਕਾਨ ਬਣ ਗਏ ਨੇ ਠੀਕ ਹੈ ਇਹ ਠੀਕ ਬਾਉ ਨਾਸੇ ਦਾ ਮਕਾਨ ਬਹੁ ਬਾਉ ਨਾਸੇ ਦੀ ਕੀ ਜਗ੍ਹਾ ਹੈ ਅੱਛਾ ਇਹ ਉਹਦਾ ਮਕਾਨ ਉਹਦਾ ਮਕਾਨ ਹੈ ਇੱਥੇ ਕਰ ਦੋ ਹਾਂ ਇਹ ਉਹ ਦਿੱਤੀ ਦਾ ਮਕਾਨ ਅੰਦਰ ਰਹਾਇਸ਼ ਹੈ ਵੇ ਰਹਾਇਸ਼ ਹੈ ਅੰਦਰ ਰਹਾਇਸ਼ ਅੰਦਰ ਲੈ ਆਜ ਨਹੀਂ ਬਸ ਤੂੰ ਨਹੀਂ ਨਹੀਂ ਅੰਦਰ ਜਾਣਾ ਤੂੰ ਰੱਖ ਲੈਣੇ ਨਹੀਂ ਬਾਬਾ ਜੀ ਇੱਥੋਂ ਹੀ ਲੈਣੇ ਬਸ ਗੇਟ ਦਾ ਹੀ ਨਹੀਂ ਤੁਸੀਂ ਇੱਥੇ ਹੀ ਖਲੋਕ ਨਾ ਮਾਰ ਦਾ ਛੱਡ ਤੇ ਇੱਥੋਂ ਹੀ ਲੈ ਲੈਣਾ ਤੁਸੀਂ ਇਹ ਤੋਂ ਤਸਵੀਰ ਲੈਣੀ ਇਹ ਬਾਉ ਨਾਨਕ ਸਿੰਘ ਦਾ ਹੀ ਮਕਾਨ ਹੈ ਡਿਪਟੀ ਉਹ ਜਿਹੜਾ ਡਿਪਟੀ ਸੀ ਹਾਂ ਅੱਛਾ ਅੱਛਾ ਉਹਦਾ ਮਕਾਨ ਇਹ ਉਹਦਾ ਮਕਾਨ ਤੇ ਬਾਬਾ ਜੀ ਉੱਤੇ ਵੀ ਕੁਝ ਬਾਰਾ ਹੁੰਦਾ ਸੀ ਦਾ ਜਾਂ ਬਸ ਕਿੰਨੀਆਂ ਸਟੋਰੀਆਂ ਹੈ ਇਹ ਬੜੀ ਜਗ੍ਹਾ ਹੈ ਬੜੀ ਜਗ੍ਹਾ ਦੇ ਵਿੱਚ ਹਾਂ। ਇਹਦੇ ਉੱਤੇ ਵੀ ਕੁਝ ਬਾਰਾ ਹੁੰਦਾ ਸੀ ਜਾਂ ਨਹੀਂ, ਬਸ ਨਹੀਂ। ਸਿੰਗਲ ਮੰਜ਼ਰ ਹੈ ਬਈ ਹੈ ਹੀ ਇੱਕ ਨਿਗਾਹ ਜਿਹਾ ਪਿਆ ਬਾਕੀ ਕੋਈ ਨਹੀਂ ਹਾਂ ਹਾਂ ਇੱਧਰ ਆ ਇਹ ਉਹਨਾਂ ਦਾ ਮਕਾਨ ਸਾਰਾ ਇਹ ਜਗ੍ਹਾ ਸਾਰੀ ਉਹਦੀ ਸੀ ਅੱਛਾ ਇੱਥੇ ਬੋਰਡ ਹੁੰਦਾ ਸੀ ਬੜਾ ਵੱਡਾ ਬੜੇ ਜ਼ੋਰ ਵਾਲੇ ਬੰਦੇ ਸਨ ਬਾਬਾ ਘਰ ਬਹੁਤ ਇਹ ਦੱਸਣ ਡਿਆ ਇੱਟ ਲੱਗੀ ਹੈ ਪੂਰਾ ਪੱਠਾ ਥੱਲੇ ਨੀਂਹ ਜਿਹੇ ਬੜੇ ਹੈ ਓ ਹੋ ਇੰਨੀ ਨਹੀਂ ਇੱਟ ਇਹਦੇ ਵਿੱਚ ਠੀਕ ਉਦੋਂ ਸਸਤੇ ਸਮੇਂ ਉਹ ਦਿਖਾਜੇ ਜੋੜੀ ਪਿਆ ਹੈ ਬੜਾ ਉਹਨਾਂ ਕੋ ਉਹਦਾ ਕੋ ਕਿਹਦਾ ਬਖਾਵਾ ਤੁਹਾਨੂੰ ਮੁਕਾਵਾ ਉਹਦਾ ਯਾਰ ਬਖਾਵਾ ਤੋਂ ਇਹ ਵੀ ਹਾਈ ਸਕੂਲ ਕੁੱਲਾ ਮੰਡਾਲਾ गवर्नमेंट हाई स्कूल कुल्ला मंडियाला ਅਸੀਂ ਜੀ ਹੁਣ ਚੜ੍ਹਨ ਲੱਗੇ ਹਾਂ ਲਾਹੌਰ ਰੋਡ ਤੇ ਜਿਹੜਾ ਕਿ ਨਾਰੋਵਾਲ ਸ਼ਹਿਰ ਤੋਂ ਲਾਹੌਰ ਰੋਡ ਜਾਂਦਾ ਹੈ ਨਾਰੋਵਾਲ ਸਿਟੀ ਤੋਂ ਲਾਹੌਰ ਰੋਡ ਲੋ ਜੀ ਅਸੀਂ रोड पे चढ़ गए बढ़ रही है हाँ ये सारा इलाका तुम देखो बड़ा ही खूबसूरत मंजर लो जी और आ गया जी कुल्ला मंडियाला जी कुल्ला मंडियाला की मस्जिद का व्यू मीनार का तुहानू नजर आ रहा ओके जी